ਜਿੱਦਾਂ ਆਪ ਸਭ ਜਾਣਦੇ ਹੋ ਕਿ ਸਾਡੇ ਕੋਲ ਮੈਲਬਨ ਵਿਖੇ ਅਮਰੀਕਾ ਤੋਂ ਦੁਨੀਆ ਭਰ ਤੋਂ ਵੱਖ-ਵੱਖ ਵਿਦਵਾਨ ਸੱਜਣ ਪਹੁੰਚੇ ਹੋਏ ਹਨ। ਆਓ ਆਪਾਂ ਉਹਨਾਂ ਦਾ ਲਾਹਾ ਲਈਏ ਵੱਧ ਤੋਂ ਵੱਧ। ਇਸ ਸਮੇਂ ਆਪਣੇ ਕੋਲ 3 ਮਹਾਨ ਸ਼ਖਸੀਅਤਾਂ ਜਿਨ੍ਹਾਂ ਵਿੱਚ ਡਾਕਟਰ ਅਮਰਜੀਤ ਸਿੰਘ ਜੀ, ਡਾਕਟਰ ਇਖਤਿਆਰ ਚੀਮਾ ਜੀ, ਭਾਈ ਗੁਰਦੇਵ ਸਿੰਘ ਜੀ ਪਹੁੰਚੇ ਹੋਏ ਹਨ। ਵੈਸੇ ਆਪ ਸਭ ਡਾਕਟਰ ਅਮਰਜੀਤ ਸਿੰਘ ਜੀ ਨੂੰ TV 84 ਦੇ ਥਰੂ ਜਾਣਦੇ ਹੋ, ਪਰ ਥੋੜ੍ਹਾ ਜਿਹਾ ਹੋਰ ਵੀ ਦੱਸ ਦਈਏ ਕਿ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਨਾਲ ਮੁੱਢ ਤੋਂ ਜੁੜੇ ਹੋਏ ਹਨ। ਇੱਕ ਉਹ ਸਕਾਲਰ, ਰਾਈਟਰ ਦੇ ਨਾਲ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਵੀ ਹਨ। ਨਾਲ ਦੀ ਨਾਲ ਤੁਸੀਂ ਉਹਨਾਂ ਨੂੰ TV 84 ਦੇ ਉੱਤੇ ਹਰ ਸ਼ਨੀਚਰਵਾਰ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਦੇਖਦੇ ਹੋ, ਜਿਹਦੇ ਵਿੱਚ ਉਹ ਸਾਊਥ ਏਸ਼ੀਆ ਦੀ ਜੀਓਪੋਲਿਟਿਕਸ ਬਾਰੇ ਆਪਾਂ ਨੂੰ ਦੱਸਦੇ ਹਨ। ਨਾਲ ਦੀ ਨਾਲ ਉਹ US ਦੇ ਵਿੱਚ ਸਿੱਖ ਕੌਕਸ, ਜਿਹੜਾ ਕਿ ਉੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਕਾਂਗਰਸਮੈਨਾਂ ਦੇ ਨਾਲ ਲੌਬੀ ਕਰਨ ਦਾ ਜਿਹੜਾ ਉਹ ਵਿਸ਼ੇਸ਼ ਕਾਰਜ ਕਰਦੇ ਹਨ। ਨਾਲ ਦੀ ਨਾਲ ਡਾਕਟਰ ਸਾਹਿਬ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਵੀ ਹਨ। ਸੋ ਜਿੰਨੀਆਂ ਆਪਾਂ ਪ੍ਰਾਪਤੀਆਂ ਜਾਂ ਜਿੰਨਾ ਉਹਨਾਂ ਦਾ ਯੋਗਦਾਨ ਆ ਪੰਥ ਦੇ ਵਿੱਚ ਗਿਣਾਉਂਦੇ ਰਹੀਏ ਤਾਂ ਵਾਹਵਾ ਸਮਾਂ ਲੱਗ ਜਾਣਾ ਆ। ਸੋ ਨਾਲ ਦੀ ਨਾਲ ਆਪਣੇ ਕੋਲ ਡਾਕਟਰ ਇਖਤਿਆਰ ਚੀਮਾ ਜੀ ਵੀ ਪਹੁੰਚੇ ਹੋਏ ਹਨ। ਉਸ ਤੋਂ ਬਾਅਦ ਉਹ ਆਪਾਂ ਨੂੰ ਅੱਧੇ ਘੰਟੇ ਦੇ ਲਈ ਸੰਗਤਾਂ ਦੇ ਨਾਲ ਰੂਬਰੂ ਕਰਨਗੇ। ਪਹਿਲਾਂ ਮੈਂ ਬੇਨਤੀ ਕਰੂੰਗਾ ਡਾਕਟਰ ਅਮਰਜੀਤ ਸਿੰਘ ਜੀ ਅੱਗੇ ਆਉਣ, ਅੱਧੇ ਘੰਟੇ ਦੇ ਲਈ ਸੰਗਤਾਂ ਨੂੰ ਆਪਣੇ ਵਿਚਾਰਾਂ ਦੁਆਰਾ ਨਿਹਾਲ ਕਰਨ ਕਿ ਸਿੱਖ ਕੌਮ ਦੇ ਗਲੋਂ ਜਿਹੜੀ ਗੁਲਾਮੀ ਆ ਉਹ ਕਿੱਦਾਂ ਲਾਈ ਹੈ, ਕਿਹੜੇ ਸੰਘਰਸ਼ ਦੇ ਥਰੂ, ਕਿਹੜੀਆਂ ਉਹ ਗੱਲਾਂ ਨੇ ਜਦੋਂ ਆਪਣੇ TV ਉੱਤੇ ਹਰ ਸ਼ਨੀਚਰਵਾਰ ਕਰਦੇ ਹਨ। ਸੋ ਮੇਰੀ ਬੇਨਤੀ ਆ ਡਾਕਟਰ ਅਮਰਜੀਤ ਸਿੰਘ ਜੀ ਨੂੰ ਕਿ ਆਉਣ ਅੱਧੇ ਘੰਟੇ ਦੇ ਲਈ। ਉਸ ਤੋਂ ਬਾਅਦ ਡਾਕਟਰ ਇਖਤਿਆਰ ਚੀਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤ ਰਣ ਮੰਡੰ ਵਰ ਪੰਡੰ ਪੁਜ ਦਦ ਅਖੰਡੰ ਤੇਜ ਅਮੰਡੰ ਜੋਤ ਅਮੰਡੰ ਪਾਣ ਪ੍ਰਭੰ ਸੁਖ ਸੰਤਾ ਕਰਣੰ ਕਿਲ ਬਿਖ ਹਰਣੰ ਦੁਰਮਤ ਦਰਣੰ ਅਸ ਸਰਣੰ ਜੈ ਜੈ ਜਗ ਕਾਰਣੰ ਸ੍ਰਿਸ਼ਟ ਉਬਾਰਣੰ ਮਮ ਪ੍ਰਤਪਾਰੰ ਜੈ ਤੇਗੰ ਜੈ ਤੇਗੰ ਜੈ ਤੇਗੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਮੇਰੇ ਲਈ ਇਹ ਵੱਡੇ ਭਾਗਾਂ ਵਾਲੀ ਗੱਲ ਹੈ ਕਿ ਜਿਸ ਮੁਕਾਮ ਦੇ ਉੱਤੇ ਅੱਜ ਮੈਂ ਦੀਦਾਰ ਕਰ ਰਿਹਾ, ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਮੌਕਾ ਮਿਲਿਆ। ਇਹ ਸਿੱਖ ਫਲਸਫੇ ਨੂੰ ਪਰਨਾਇਆ ਹੋਇਆ ਸਥਾਨ ਹੈ। ਗੁਰਦੁਆਰਾ ਸਾਹਿਬ ਦਾ ਨਾਂ ਮੀਰੀ ਪੀਰੀ ਆਪਣੇ ਆਪ ਵਿੱਚ ਦੱਸਦੇ ਕਿ ਦੁਨੀਆ ਦੇ ਅੰਦਰ ਜੋ ਪ੍ਰਕਾਸ਼ਮਾਨ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੇ ਫਲਸਫਾ ਦਿੱਤਾ ਹੈ, ਜਿਸ ਨੂੰ ਰਾਜ ਜੋਗ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੋੜ ਕੇ ਕਿ ਰਾਜ ਜੋਗ ਜਿਨ ਮਾਣਿਓ, ਇਹੀ ਅਲਫਾਜ਼ ਵਕਤ ਦੇ ਨਾਲ ਜਿਵੇਂ ਲੈਂਗੁਏਜ ਦੇ ਵਿੱਚ, ਭਾਸ਼ਾਵਾਂ ਦੇ ਵਿੱਚ ਨਵੇਂ ਲਫ਼ਜ਼ ਘੜੇ ਜਾਂਦੇ ਨੇ, ਇਹਨੂੰ ਅਸੀਂ ਭਗਤੀ ਸ਼ਕਤੀ ਨਾਲ ਜੋੜ ਕੇ ਵੀ ਕਹਿੰਦੇ ਹਾਂ। ਮੀਰੀ ਪੀਰੀ 6ਵੇਂ ਪਾਤਸ਼ਾਹ ਦੇ ਵੇਲੇ ਜ਼ਿਆਦਾ ਪ੍ਰਚਲਿਤ, ਅਸੀਂ 6ਵੇਂ ਪਾਤਸ਼ਾਹ ਨੂੰ ਮੀਰੀ ਪੀਰੀ ਦੇ ਮਾਲਕ ਕਰਕੇ ਯਾਦ ਕਰਦੇ ਹਾਂ। ਤੇ ਫਿਰ 10ਵੇਂ ਪਾਤਸ਼ਾਹ ਨੇ ਜਿਹੜਾ 1699 ਈਸਵੀ 1756 ਬਿਕਰਮੀ ਵਾਲੇ ਦਿਨ ਜਿਸ ਇਨਸਾਨ ਦੇ ਉੱਤੇ ਮੁਕੰਮਲ ਹੋ ਕੇ ਜਿਸ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਆਪ ਬੈਠੇ, ਫਿਰ ਸੰਤ ਸਿਪਾਹੀ ਲਫ਼ਜ਼ ਜਿਹੜਾ ਹੈ ਉਹ ਪ੍ਰਚਲਿਤ ਹੈ। ਅੱਜ ਜਦੋਂ ਹਰ ਸਿੱਖ ਨੂੰ ਸੇਂਟ ਸੋਲਜਰ ਕਿਹਾ ਜਾਂਦਾ ਹੈ ਤੇ ਜ਼ਾਹਰ ਹੈ ਕਿ ਇਹ ਲਗਾਤਾਰਤਾ ਹੈ ਉਸ ਰਾਜਯੋਗ ਦੇ ਫਲਸਫੇ ਦੀ। ਮੈਂ ਸੋਚ ਰਿਹਾ ਸੀ ਦੀਵਾਨ 'ਚ ਬੈਠਾ ਕਿ ਮੀਰ ਲਫ਼ਜ਼
ਗੁਰੂ ਨਾਨਕ ਪਾਤਸ਼ਾਹ ਨੇ ਇਸਤੇਮਾਲ ਕੀਤਾ ਹੈ। ਕਿਉਂਕਿ ਅੱਜ ਅਸੀਂ ਜਿਹਨੂੰ ਅਮੀਰ ਕਹਿੰਦੇ ਆ ਉਹ ਸਿਰਫ ਫਿਜ਼ੀਕਲ ਰਿਚਨੈਸ, ਜਿਹਦੇ ਕੋਲ ਧਨ ਹੈ ਉਹਨੂੰ ਅਮੀਰ ਕਿਹਾ ਜਾਂਦਾ ਹੈ। ਪਰ ਅਮੀਰ ਸੋਵਰਨ ਬਾਦਸ਼ਾਹਤ ਦਾ ਰੁਤਬਾ ਰੱਖਣਾ ਅਮੀਰ ਸੀ, ਔਰ ਅਮੀਰ ਚੋਂ ਹੀ ਲਫ਼ਜ਼ ਮੀਰ ਨਿਕਲਿਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਾਬਰ ਦੇ ਹਮਲੇ ਨੂੰ ਬਿਆਨ ਕੀਤਾ, ਬੇਸ਼ੱਕ ਅਸੀਂ ਲਫ਼ਜ਼ ਕਈ ਵਾਰ ਬਾਬਰ ਬਾਣੀ ਕਹਿ ਦਿੰਦੇ ਹਾਂ, ਬਾਬਰ ਬਾਣੀ ਨਾਂ ਦੇ ਟਾਈਟਲ ਥੱਲੇ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਪਰ ਸ਼ਬਦ ਨੇ ਅੱਡ ਅੱਡ ਤਿਲੰਗ ਰਾਗ ਦੇ ਵਿੱਚ ਵੀ ਦੂਸਰੇ ਵੀ, ਤੇ ਉਸ 'ਚ ਇੱਕ ਥਾਂ ਗੁਰੂ ਨਾਨਕ ਪਾਤਸ਼ਾਹ, ਔਰ ਅੱਜ ਵੀ ਇਹ ਵਰਤਾਰਾ ਕਿਉਂਕਿ ਰੈਲੇਵੈਂਟ ਹੈ, ਮੈਂ ਸਮਝਦਾ ਵੀ ਇਸ ਨੂੰ ਰੈਫਰ ਕਰਨਾ ਜ਼ਰੂਰੀ ਬਣਦਾ ਹੈ। ਬਾਬਰ ਜਿਹੜਾ ਕਿ ਜਨਮ ਕਰਕੇ ਉਜ਼ਬੈਕ ਹੈ, ਜਿੱਥੇ ਅੱਜ ਉਜ਼ਬੇਕਿਸਤਾਨ ਹੈ, ਉੱਥੋਂ ਦਾ ਉਹ ਜੰਮਪਲ ਹੈ। ਔਰ ਇਹ ਵੀ ਰੈਫਰ ਗੁਰੂ ਸਾਹਿਬ ਨੇ ਕੀਤਾ ਵੀ ਉਹ ਗਿਆ ਤਾਂ ਖੁਰਾਸਾਨ ਵਾਲੇ ਪਾਸੇ ਸੀ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦਈ ਕਰਤਾ, ਜਮ ਕਰ ਮੁਗਲ ਚੜਾਇਆ, ਤੇ ਉਹ ਭਾਰਤ ਵੱਲ ਪਰਤਦਾ ਹੈ। ਹੁਣ ਬਾਬਰ ਕੀ ਹੈ, ਇਹ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿ ਉਹਦੇ ਕੋਲ ਸਾਜ਼ੋ ਸਮਾਨ ਕੀ ਹੈ ਜੰਗੀ, ਪਰ ਲਫ਼ਜ਼ ਮੀਰ ਦੇ ਉੱਤੇ ਮੈਂ ਫੋਕਸ ਕਰਨਾ ਚਾਹੁੰਦਾ ਕਿ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਹੁਣ ਜਿਵੇਂ ਅੱਜ ਦੇ ਜ਼ਮਾਨੇ 'ਚ ਵੀ ਇਸ ਕਿਸਮ ਦਾ ਤੁਹਾਨੂੰ ਪਖੰਡੀ ਲਾਣਾ, ਸਾਧਾਂ ਦਾ ਹੋਰ ਸਿੱਖੀ ਭੇਖ 'ਚ ਕਿਸ ਕਿਸਮ ਦੇ ਨੇ, ਜਿਹੜੇ ਸਾਡੀ ਸੋਵਰਨਿਟੀ ਦੀ ਲੜਾਈ ਨੂੰ, ਸਾਡੀ ਖਾਲਿਸਤਾਨ ਦੀ ਲੜਾਈ ਨੂੰ, ਸਾਡੀ ਬਾਦਸ਼ਾਹਤ ਦੀ ਲੜਾਈ ਨੂੰ ਡਾਇਲਿਊਟ ਕਰਨ ਦੇ ਲਈ ਜਿਹੜਾ ਮੀਰੀ ਦਾ ਐਸਪੈਕਟ ਹੈ ਉਹਨੂੰ ਪਾਸੇ ਕਰਦੇ ਆ, ਜਿਸ ਪਾਸੇ ਉਹਨਾਂ ਸਾਨੂੰ ਲਾਇਆ ਹੋਇਆ। ਜੋ ਜਿਹਾ ਕੰਮ ਸਿੱਧ ਜੋਗੀ ਤੇ ਦੂਜੇ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਪਹਿਲਾਂ ਕਰਦੇ ਸਨ, ਉਹਨਾਂ ਨੇ ਸਿੱਖਾਂ ਨੂੰ ਉਸ ਰਾਹ ਪਾਇਆ ਹੋਇਆ। ਹੁਣ ਇਧਰ ਵੀ ਜਦੋਂ ਪਠਾਣਾ ਦੀ, ਕਿਉਂਕਿ ਦਿੱਲੀ ਤੇ ਜਿਹੜੀ ਜੰਗ ਹੈ ਬਾਬਰ ਔਰ ਦਿੱਲੀ ਦਰਬਾਰ ਦੇ ਵਿੱਚ, ਦੋਨੋਂ ਪਾਸੇ ਇਸਲਾਮ ਨੂੰ ਮੰਨਣ ਵਾਲੇ ਨੇ। ਮੁਹੰਮਦ ਗੌਰੀ ਦੀ ਵਿਕਟਰੀ ਨਾਲ ਦਿੱਲੀ ਦੇ ਉੱਤੇ ਪਠਾਣਾ ਦਾ ਰਾਜ ਹੋ ਜਾਂਦਾ ਹੈ, ਔਰ ਇਹ ਜਿੰਨੇ ਖਿਲਜੀ ਖਾਨਦਾਨ ਔਰ ਗੌਰੀ ਖਾਨਦਾਨ ਔਰ ਲੋਧੀ ਖਾਨਦਾਨ, ਜਿਨ੍ਹਾਂ ਦੇ ਨਾਂ ਤੇ ਲੁਧਿਆਣਾ ਲੋਧੀਆਣਾ ਬਣਿਆ, ਸੁਲਤਾਨਪੁਰ ਲੋਧੀ, ਔਰ ਦੌਲਤ ਖਾਨ ਜਿਹੜਾ ਉਹਦਾ ਰਾਏ ਬੁਲਾਰ ਦਾ ਸਾਨ-ਇਨ ਲਾਅ ਹੈ, ਜਵਾਈ ਹੈ, ਜਿਹੜੇ ਸਾਡੇ ਇਤਿਹਾਸ ਦੇ ਜਿਹੜੇ ਵੱਡੇ ਨਾਂ ਨੇ, ਜਿਹੜੇ ਭਾਈ ਗੁਰਦਾਸ ਜੀ ਨੇ ਜਦੋਂ ਪ੍ਰੋਮੀਨੈਂਟ ਸਿੱਖਾਂ ਦੇ ਨਾਂ ਦਿੱਤੇ ਨੇ, ਤੇ ਉਹ ਦੌਲਤ ਖਾਨ ਦਾ ਨਾਂ ਵੀ ਹੈ, ਜਿਸ ਦੇ ਮੋਦੀ ਖਾਨੇ 'ਚ ਗੁਰੂ ਨਾਨਕ ਪਾਤਸ਼ਾਹ ਨੇ 13 ਦੇ ਨਾਲ ਆਪਣਾ ਸੁਨੇਹਾ ਦਿੱਤਾ ਸੀ। ਔਰ ਇਬਰਾਹਿਮ ਲੋਧੀ ਦਿੱਲੀ ਦੇ ਤਖਤ ਤੇ ਹੈ, ਤੇ ਬਾਬਰ ਹਮਲਾਵਰ ਹੋ ਰਿਹਾ। ਹੁਣ ਬਜਾਏ ਕਿ ਲੜਾਈ ਦੀ ਤਿਆਰੀ ਕਰਨ ਦੇ, ਜਿਹੜੇ ਵੱਡੇ ਪੀਰ ਪੰਡਤ ਔਰ ਵੱਡੇ ਵੱਡੇ ਇਸ ਕਿਸਮ ਦੇ ਪਖੰਡੀ ਰਾਜ ਦਰਬਾਰਾਂ ਦੇ ਵੀ ਨੇੜੇ ਬੈਠੇ ਸੀ, ਉਹਨਾਂ ਨੇ ਉਹਨੂੰ ਕਿਹਾ ਕਿ ਵੀ ਤੁਹਾਨੂੰ ਲੋੜ ਨਹੀਂ ਹੈ ਜੰਗ ਦੀ ਕੋਈ ਤਿਆਰੀ ਤਿਉਰੀ ਕਰਨ ਦੀ, ਅਸੀਂ ਐਸੇ ਮੰਤਰ ਮਾਰਾਂਗੇ, ਅਸੀਂ ਐਸੇ ਚਾਲੀਏ ਕੱਟਾਂਗੇ, ਅਸੀਂ ਇਸ ਕਿਸਮ ਦਾ ਹੋਰ ਜਿਹੜਾ ਉਹ ਆਪਣਾ ਸਪਿਰਿਚੁਅਲ ਪਾਵਰ ਵਰਤਾਂਗੇ ਕਿ ਆਉਂਦਿਆਂ ਹੀ ਜਿਹੜੇ ਮੁਗਲ ਨੇ ਉਹਨੇ ਹੋ ਜਾਣਗੇ। ਕੋਟੀ ਹੂੰ ਪੀਰ ਵਰਜ ਰਹਾਏ, ਉਹ ਗਿਣਤੀ ਕੋਟ ਅਸੀਂ ਕਰੋੜ ਨੂੰ ਵੀ ਕਹਿੰਦੇ ਆ, ਮਤਲਬ ਮਲਟੀਪਲ। ਉਹਨਾਂ ਨੇ ਕਿਹਾ ਕਿ ਵੀ ਜਾਂ ਮੀਰ ਸੁਣਿਆ ਤਾਂ ਆਇਆ। ਹੁਣ ਬਾਬਰ ਦੇ ਨਾਲ ਲਫ਼ਜ਼ ਮੀਰ ਹੈ ਕਿਉਂਕਿ ਮੀਰ ਸੋਵਰਨ ਹੈ, ਮੀਰ ਬਾਦਸ਼ਾਹਤ ਦਾ ਚਿੰਨ੍ਹ ਹੈ। ਔਰ ਜਦੋਂ ਲੜਾਈ ਨੂੰ ਗੁਰੂ ਸਾਹਿਬ ਨੇ ਬਿਆਨਿਆ ਕਿ ਜਿਹੜੀ ਅਨਈਕੁਅਲ ਹਥਿਆਰ ਹੁੰਦੇ ਨੇ ਉਹ ਕਿਵੇਂ ਅਲਟੀਮੇਟਲੀ ਜਿਹੜਾ ਡਿਸੀਜਨ ਹੈ ਕਿਹਦੇ ਹੱਕ 'ਚ ਕਰਦੇ ਨੇ। ਹੁਣ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਤੁਰਕ ਪਠਾਣਾ ਪਈ ਲੜਾਈ, ਆਈਡੈਂਟੀਫਾਈ ਕੀਤੇ ਹੋਏ ਨੇ ਕਿ ਇੱਕ ਪਾਸੇ ਤੁਰਕ ਨੇ, ਬਾਬਰ ਤੁਰਕ ਹੈ, ਔਰ ਡਾਕਟਰ ਚੀਮਾ ਦੀਵਾਨ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਇਸ ਸਾਰੇ ਦੇ ਉੱਤੇ ਉਹਨਾਂ ਦੀ ਬੜੀ ਡੀਪ ਸਟੱਡੀ ਹੈ ਕਿ ਚੰਗੇਜ਼ ਖਾਨ ਔਰ ਹਲਾਕੂ ਦੀ ਮਦਰਲੀ ਸਾਈਡ ਔਰ ਤੈਮੂਰ, ਇਹ ਸਾਰੇ ਦਾ ਬਾਬਰ ਨਾਲ ਕੀ ਸੰਬੰਧ ਹੈ। ਪਰ ਇਸ ਸਾਰੇ ਦੇ ਚਲਦੇ ਆ ਬਾਬਰ ਦੇ ਹਮਲਾਵਰ ਹੋਣ ਦੇ ਵੇਲੇ ਬਾਬਰ ਦੇ ਕੋਲ ਇੱਕ ਐਕਸਟਰਾ ਵੈਪਨ ਹੈ ਜਿਹੜਾ ਚੰਗੇਜ਼ ਖਾਨ ਨੇ ਜਦੋਂ ਚਾਈਨਾ ਫਤਿਹ ਕੀਤਾ ਤੇ ਉਹਦੀ ਖੁਸ਼ੀ ਦੇ ਵਿੱਚ ਬੜੀ ਸੈਲੀਬ੍ਰੇਸ਼ਨ ਹੋਈ, ਅਨਾਰ ਅਨੂਰ ਚੱਲ ਰਹੇ ਸੀ। ਉਹਨੇ ਦੇਖਿਆ ਵੀ ਇਹ ਬੇਵਕੂਫ ਅਨਾਰਾਂ ਦੇ ਵਿੱਚ ਇਸਤੇਮਾਲ ਕਰ ਰਹੇ ਨੇ, ਤੇ ਉਹ ਜਿਹੜਾ ਨਾਈਟਰ ਐਂਡ ਸਲਫਰ ਜਿਹੜਾ ਜਿਹਦੇ ਬੇਸਿਕ ਇਨਗਰੀਡੀਐਂਟ ਨੇ ਜਿਹੜਾ ਉਸ ਬਾਰੂਦ ਨੂੰ ਬਣਾਉਣ ਦੇ, ਉਹਨੇ ਬਾਰੂਦ ਦਾ ਇਸਤੇਮਾਲ ਕੀਤਾ। ਔਰ ਇਹ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਉਹਨੂੰ ਹਸਤ ਚੜਾਈ, ਉਹਨੂੰ ਤੁਬਕ ਚਲਾਈ। ਤੁਬਕ ਤੋਪ ਨੂੰ ਕਹਿੰਦੇ ਨੇ। ਹੁਣ ਬਾਬਰ ਦੀਆਂ ਫੌਜਾਂ ਦੇ ਕੋਲ ਤੋਪ ਹੈ ਤੇ ਇਧਰ ਹਸਤ ਹਾਥੀਆਂ ਦੇ ਨਾਲ, ਔਰ ਇਹ ਇੱਕ ਫਿਰ ਜੰਗ ਦਾ ਨਤੀਜਾ ਕੀ ਹੁੰਦਾ ਹੈ ਉਹ ਸਾਹਮਣੇ ਹੀ ਆਉਂਦਾ ਹੈ ਕਿ ਭਾਈ ਅਲਟੀਮੇਟਲੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਕਿਵੇਂ ਕਾਇਆ ਕੱਪੜ ਟੁਕ ਟੁਕ ਹੋਸੀ। ਇਹ ਤਾਂ ਇਸ ਧਰਤੀ ਦਾ ਹਾਲ ਜੋ ਹੋਣਾ ਸੀ ਉਹ ਹੋਇਆ।
ਫਿਰ ਤੁਰਕਾਂ ਦੇ ਰਾਜ 'ਚ ਅਸੀਂ ਦੇਖਿਆ ਕਿ ਭਾਈ ਬਾਬੇ ਕੇ ਤੇ ਬਾਬਰ ਕਿਆਂ ਦੀ ਟੱਕਰ ਕਿਵੇਂ ਹੁੰਦੀ ਹੈ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਜਦੋਂ ਰੱਬ ਨਾਲੋਂ ਟੁੱਟ ਜਾਈਏ, ਔਰ ਇਹ ਵੀ ਉਹਨਾਂ ਦਾ ਸ਼ਬਦ ਹੈ ਕਿ ਸਾਹਿਬ ਕੇ ਗੁਣ ਗਾਵੀਐ ਨਾਨਕ, ਮਾਸਪੁਰੀ ਵਿੱਚ ਆਖ ਮਸਵਾਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਇਕੇਲਾ। ਕਿ ਹੋ ਵੱਡੇ ਭਾਣੇ 'ਚ ਹੀ ਰਿਹਾ ਹੁੰਦਾ ਹੈ। ਬੇਸ਼ੱਕ ਜਿਹੜਾ ਘਟਨਾਕ੍ਰਮ ਹੈ ਅਸੀਂ ਤਾਂ ਸੀਮਤ ਬੌਧਿਕਤਾ ਦੇ ਨਾਲ ਉਹਨੂੰ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਿਆਨਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇਹ ਇੱਕ ਪਾਸੇ ਮੀਰ ਦਾ ਆਣਾ ਉਸ ਧਰਤੀ ਦੇ ਉੱਤੇ ਇੱਕ ਗੁਲਾਮੀ ਚੋਂ ਨਿਕਲ ਕੇ, ਜਾਂ ਇੱਕ ਪਾਸੇ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ, ਆਣ 78 ਜਾਣ 97, ਹੋਰ ਵੀ ਉੱਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ 78 ਜਾਂ ਇਹ ਗਿਣਤੀਆਂ ਕੋਈ ਸਾਲਾਂ ਨਾਲ ਬੱਧੀਆਂ ਹੋਈਆਂ ਨਹੀਂ ਨੇ ਜਿਵੇਂ ਸਾਡੇ ਬਹੁਤ ਸਾਰੇ ਸਕਾਲਰ ਬਿਆਨਦੇ ਨੇ। ਇਹ ਹੈ ਕਿ ਇਹ ਜਿਹੜੇ ਰਾਜੇ ਰਾਣੇ ਨੇ, ਜ਼ੁਲਮ ਕਰਨ ਵਾਲੇ ਨੇ, ਇਹ 4 ਦਿਨਾਂ ਦੇ ਪ੍ਰਾਹੁਣੇ ਹੁੰਦੇ ਨੇ। ਲੰਬਾ ਵਕਤ ਹਮੇਸ਼ਾ ਦੇ ਲਈ ਜ਼ੁਲਮ ਐਗਜ਼ਿਸਟ ਨਹੀਂ ਕਰਦਾ, ਕਿਉਂਕਿ ਅਕਾਲ ਪੁਰਖ ਦੇ ਹੁਕਮ ਦੇ ਵਿੱਚੋਂ ਮਰਦ ਕਾ ਚੇਲਾ ਉੱਠਦਾ ਹੈ। ਉਹ ਗੁਰੂ ਕਲਗੀਧਰ ਪਾਤਸ਼ਾਹ ਜਾਂ ਉਹਨਾਂ ਦੇ ਥਾਪੇ ਵਰਸਾਏ ਸਿੰਘ, ਸਰਦਾਰ ਬਘੇਲ ਸਿੰਘ ਵਰਗੇ, ਸਰਦਾਰ ਜੱਸਾ ਸਿੰਘ ਆਲੂਵਾਲੀਏ ਵਰਗੇ, ਜਾਂ ਸਰਦਾਰ ਜੱਸਾ ਸਿੰਘ ਰਾਮਗੜੀਏ ਵਰਗੇ, ਜਾਂ ਸਰਦਾਰ ਚੜਤ ਸਿੰਘ ਵਰਗੇ, ਜਿਹੜੇ ਕਿ ਫਿਰ ਉਸ ਤਖਤ ਨੂੰ ਜਿਵੇਂ ਫਿਰ ਘੜੀਸ ਕੇ ਉਸੇ ਹੀ ਦਿੱਲੀ ਤਖਤ ਨੂੰ, ਜਿੱਥੋਂ ਕਿਤੇ ਹੁਕਮ ਨਾਜ਼ਲ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ, ਜਿੱਥੋਂ ਹੁਕਮ ਚੜੇ ਸਨ ਔਰੰਗਜ਼ੇਬੀ ਜਿਹੜਾ ਜਿਸ ਕਿਸਮ ਦੇ ਜ਼ੁਲਮੀ ਫਰਮਾਨਾਂ ਦਾ, ਉਸ ਤਖਤੇ ਤਾਊਸ ਨੂੰ, ਤਖਤੇ ਤਾਊਸ, ਤਾਊਸ ਮੋਰ ਨੂੰ ਕਹਿੰਦੇ ਨੇ, ਜਿਹੜਾ ਉੱਪਰਲਾ ਹਿੱਸਾ ਸੀ ਉਹ ਤਾਂ ਨਾਦਰ ਸ਼ਾਹ ਲੈ ਗਿਆ ਸੀ 1739 ਚ ਲੁੱਟ ਵੇੜੇ। ਦਿੱਲੀ ਤੋਂ ਜਿਵੇਂ ਤੁਸੀਂ ਪ੍ਰਿਜ਼ਨਰ ਆਫ ਵਾਰ, ਜਿਨ੍ਹਾਂ ਨੂੰ ਜੰਗੀ ਕੈਦੀ ਬਣਾਉਂਦੇ ਹੋ, ਉਹਨਾਂ ਦੇ ਦੁਆਲੇ ਸੰਗਲ ਪਾ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਤਖਤੇ ਤਾਊਸ ਦੀ ਉਸ ਸੀਟ ਨੂੰ ਜਿਸ ਤੇ ਬੈਠ ਕੇ ਉਹਨਾਂ ਹੁਕਮ ਚਲਾਏ ਹੋਏ ਸਨ, ਉਹ ਸ੍ਰੀ ਅੰਮ੍ਰਿਤਸਰ ਜੀ ਲੈ ਕੇ ਆਏ। ਅੱਜ ਵੀ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹੋ, ਜਿਨ੍ਹਾਂ ਨੂੰ ਇਹ ਸੁਭਾਗ ਹੈ, ਜਿਹੜੇ ਬਾਗੀ ਨੇ ਹਕੂਮਤ ਦੀਆਂ ਨਜ਼ਰਾਂ 'ਚ, ਉਹ ਤਾਂ ਆਜ਼ਾਦੀ ਤੱਕ ਉਸ ਸੰਘਰਸ਼ ਨੂੰ ਜਾਰੀ ਰੱਖਣਗੇ। ਤੇ ਫਿਰ ਬੁੰਗਾ ਰਾਮਗੜੀਆਂ 'ਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਉਹਦੇ ਥੱਲੇ ਜਿਹੜੀ ਸਿੱਲ ਹੈ ਉਸ ਤਖਤੇ ਤਾਊਸ ਦੀ ਹੈ, ਜਿਹੜੀ ਗੁਰੂ ਨਾਨਕ ਦੇ ਸਿੱਖਾਂ ਨੇ ਫਿਰ ਇਹ ਦੱਸਿਆ ਸੀ ਕਿ ਜੇ ਜ਼ੁਲਮ ਕਰਨ ਵਾਲੇ ਅਖੀਰ ਨੂੰ ਛੋਹਦੇ ਨੇ, ਅੱਤ ਕਰਦੇ ਨੇ, ਤਾਂ ਉਹਦਾ ਜਵਾਬ ਵੀ ਕਿਵੇਂ ਦਿੱਤਾ ਜਾਂਦਾ ਹੈ। ਜਿਹੜਾ ਮੀਰੀ ਪੀਰੀ ਦਾ ਪੰਥ, ਸੰਤ ਸਿਪਾਹੀ ਖਾਲਸਾ ਪੰਥ ਸਥਾਪਿਤ ਹੈ, ਜਿਸ ਨੇ ਲਗਭਗ ਇਹਨਾਂ 557 ਵਰ੍ਹਿਆਂ 'ਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਹੈ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਇਹ ਉੱਤਮ ਪੰਥ ਹੈ, ਨਿਰਾਲਾ ਪੰਥ ਹੈ। ਪੱਟਾਂ ਦੇ ਸਵਈਏ, ਤੁਸੀਂ ਜਦੋਂ ਸ੍ਰੀ ਹਰਿਮੰਦਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਤੇ ਸਵਈਆ ਜ਼ਰੂਰ ਪੜਿਆ ਜਾਂਦਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਹ ਉੱਤਮ ਪੰਥ, ਨਿਰਮਲ ਪੰਥ, ਸ਼ਬਦ ਦੇ ਉੱਤੇ ਖੜਾ ਪੰਥ, ਜਿਸ ਨੂੰ ਜਦੋਂ ਇੱਕ ਸੱਚ ਦੇ ਰਸਤੇ ਤੇ ਅਸੀਂ ਤੁਰਦੇ ਹਾਂ, ਜਦੋਂ ਸੰਤ ਪਿੰਡਰਾਂ ਵਾਲੇ ਮੰਜੀ ਸਾਹਿਬ ਦੇ ਦੀਵਾਨਾਂ 'ਚ ਇਹ ਯਾਦ ਦਹਾਨੀ ਕਰਵਾਉਂਦੇ ਸੀ, ਜਦੋਂ ਅਸੀਂ ਕੋਈ ਧਾਰਨਾ ਦੇ ਨਾਲ ਚੀਜ਼ ਕਹਿੰਦੇ ਹਾਂ, ਇਹ ਸਧਾਰਨ ਮਨ ਨੂੰ ਸਮਝਾਉਣ ਲਈ ਹੈ ਕਿ ਵੀ ਜਿੰਦ ਇਕੱਲੀ ਹੈ। ਇਸ ਜ਼ਿੰਦਗੀ ਦੀ ਹਕੀਕਤ ਵੀ ਹੈ ਕਿ ਇੱਕ ਪਾਸੇ ਵਿਕਾਰਾਂ ਦਾ ਹਮਲਾ ਹੋ ਰਿਹਾ, ਸਾਰੇ ਪਾਸੇ ਇਹ ਹਿੱਕੜੋ ਹੈ, ਹਿੱਕ ਪੰਛੀ ਹੈ, ਉਹਨੇ ਜਾਣਾ। ਪਰ ਇਹ ਇਸ ਗੱਲ ਨੂੰ ਵੀ ਐਕਸਪਲੇਨ ਕਰਦਾ ਹੈ ਕਿ ਜਿਹੜੀ ਸੱਚ ਦੀ ਕੀਮਤ ਹੈ ਉਹ ਤੁਹਾਨੂੰ ਸ਼ਹੀਦੀਆਂ ਨਾਲ ਚੁਕਾਉਣੀ ਪੈਂਦੀ ਹੈ। ਸੱਚ ਦੇ ਲਈ ਜਿਹੜਾ ਸੱਚ ਦਾ ਮਾਰਗ ਹੈ, ਜੋ ਜਦੋਂ ਅਸੀਂ ਹੁਣ ਤਾਂ ਇੱਕ ਚਲੋ ਚੰਗਾ ਕੰਮ ਕੀਤਾ ਹੈ ਉੱਥੋਂ ਦੇ ਸਾਡੇ ਧਾਰਮਿਕ ਅਦਾਰਿਆਂ ਨੇ ਕਿ ਸਫਰੇ ਸ਼ਹਾਦਤ ਸ਼ੁਰੂ ਕੀਤਾ। ਬਹੁਤ ਸਾਰਿਆਂ ਨੂੰ ਤਾਂ ਪਤਾ ਵੀ ਨਹੀਂ ਸੀ। ਇਹ 5, 10, 15 ਸਾਲ ਦੇ ਵਿੱਚ ਹੀ, ਔਰ ਇਸ ਵੇਲੇ ਮੈਕਸਿਮਮ ਟੈਲੀਕਾਸਟ ਹੁੰਦਾ। ਔਰ ਮੈਂ ਬਹੁਤ ਵਾਰ ਦੇਖਦਾ, ਇਹ ਯਾਦ ਦਹਾਨੀ ਹੈ ਕਿ ਜਦੋਂ ਤੁਸੀਂ ਸੱਚ ਦੇ ਰਸਤੇ ਨੂੰ ਚੁਣਨਾ, ਫਿਰ ਆਨੰਦਪੁਰ ਦਾ ਕਿਲ੍ਹਾ ਹੈ, 9 ਮਹੀਨੇ ਦਾ ਘੇਰਾ, ਬੇਦਾਵੀਏ ਵੀ ਹੋਣੇ ਨੇ, ਉਹਦੇ 'ਚ ਦੁਨੀ ਚੰਦ ਵੀ ਹੋਣੇ ਨੇ, ਗੁਰੂ ਦੇ ਥਾਪੜੇ ਵਾਲੇ ਬਚਿੱਤਰ ਸਿੰਘ ਵੀ ਹੋਣੇ ਨੇ, ਸਰਸਾ ਦਾ ਕੰਡਾ ਵੀ ਹੋਣਾ ਹੈ, ਪਰਿਵਾਰ ਵੀ ਵਿਛੜਨੇ ਨੇ, ਚਮਕੌਰ ਦੀ ਗੜੀ ਵੀ ਹੋਣੀ ਹੈ, ਮਾਛੀਵਾੜੇ ਵੀ ਹੋਣਾ। ਪਰ ਉਸ ਪਿਆਰੇ ਦੀ ਯਾਦ ਵਿੱਚ ਗੀਤ ਇਹੀ ਗਾਉਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ,
ਤੁਧ ਵਿਣ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਜਿਸ ਦਿਨ ਰੱਬ ਦੀ ਰਜ਼ਾ ਵਿੱਚ ਜੀਣਾ ਆ ਜਾਏ, ਸੱਥਰ ਜਿਹੜਾ ਹੈ, ਉਹ ਤਖਤੇ ਤਾਊਸ ਤੋਂ ਵੱਧ ਕੀਮਤ ਲੱਗੇ, ਉਦੋਂ ਸਮਝੋ ਅਸੀਂ ਸੱਚ ਦੇ ਨੇੜੇ ਹਾਂ। ਭੱਠ ਖੇੜਿਆਂ ਦਾ ਰਹਿਣਾ, ਜੇ ਇਨਸਾਨੀ ਕਦਰਾਂ ਕੀਮਤਾਂ ਨਾਲ, ਸਿੱਖੀ ਵੈਲਿਊਜ਼ ਨਾਲ ਕੰਪਰੋਮਾਈਜ਼ ਕਰਕੇ ਕੋਈ ਖੁਸ਼ੀਆਂ ਲੈਣੀਆਂ ਨੇ, ਉਹ ਭੱਠ ਪੈਣ। ਇਹੋ ਜਿਹੀਆਂ ਖੁਸ਼ੀਆਂ ਜਿਹੜੀਆਂ ਯਾਰੇ ਨਾਲੋਂ ਵਿਛੋੜਦੀਆਂ ਨੇ। ਇਹ ਸਾਡਾ ਇਤਿਹਾਸ ਜਦੋਂ ਅਸੀਂ ਇਸ ਸਾਰੇ ਚੈਪਟਰ ਤੋਂ ਅੱਜ ਤੱਕ ਦੇਖਦੇ ਹਾਂ ਤੇ ਫਿਰ ਇਹ ਯਾਦ ਦਹਾਨੀ ਹੈ। ਇਹ ਗੱਲ ਜਦੋਂ ਤੁਸੀਂ ਕਿਸੇ ਖਿੱਤੇ ਦੇ ਵਿੱਚ ਇੱਕ ਸਿਵਲਾਈਜੇਸ਼ਨ ਨੂੰ ਕੱਢਦੇ ਹੋ, ਇੱਕ ਤਹਿਜ਼ੀਬ ਨੂੰ ਕੱਢਦੇ ਹੋ। ਸਿੱਖੀ ਮਹਿਜ਼ ਇੱਕ ਧਰਮ ਨਹੀਂ ਹੈ, ਮਹਿਜ਼ ਇੱਕ ਮਜ਼ਹਬ ਦਾ ਨਾਂ ਨਹੀਂ ਹੈ, ਇੱਕ ਫਾਰਮ ਆਫ ਰਿਲੀਜਨ ਨਹੀਂ ਹੈ। ਸਿੱਖੀ ਇੱਕ ਤਹਿਜ਼ੀਬ ਹੈ, ਇੱਕ ਸਿਵਲਾਈਜੇਸ਼ਨ ਹੈ, ਇੱਕ ਸੱਭਿਆਚਾਰ ਹੈ। ਗੁਰੂ ਨਾਨਕ ਪਾਤਸ਼ਾਹ ਤੋਂ 1699 ਤੱਕ 230 ਵਰੇ ਉਸ ਧਰਤੀ ਦੇ ਖਿੱਤੇ ਤੇ ਉਸ ਇਨਸਾਨ ਨੂੰ ਘੜਿਆ ਗਿਆ, ਉਸ ਨੂੰ ਸਿਧਾਂਤ ਦਿੱਤਾ, ਉਸ ਨੂੰ ਬੋਲੀ ਦਿੱਤੀ। ਗੁਰੂ ਅੰਗਦ ਪਾਤਸ਼ਾਹ ਉਹਨਾਂ ਨੂੰ ਇੰਸਟੀਟਿਊਸ਼ਨਸ ਦਿੱਤੀਆਂ, ਸੰਗਤ ਤੇ ਪੰਗਤ, ਉਹਨਾਂ ਨੂੰ ਇਸ ਛੂਤ ਛਾਤ ਔਰ ਜੋ ਵਰਣ ਆਸ਼ਰਮ ਤੋਂ ਦੂਰ ਕਰਦੇ ਆ ਸਰੋਵਰ ਦਿੱਤੇ। ਉਹਨਾਂ ਨੂੰ ਉਹ 4 ਦਰਵਾਜ਼ੇ, ਕਬੀਰ ਜਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਏ, ਜੋ ਦਰ ਐਸਾ ਹੋਏ। ਹਰਮੰਦਰ ਬਖਸ਼ਿਆ ਤੇ ਠੀਕ, ਹਰਮੰਦਰ ਸਾਹਿਬ ਦੇ ਤੋਂ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ, ਉਹ ਤਖਤ ਜਿਹੜਾ ਉਸ ਵੇਲੇ ਦੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਰੱਖਿਆ ਗਿਆ, ਔਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਇਹ ਤਖਤ ਸੈਂਟਰ ਆਫ ਪਾਵਰ ਹੁੰਦੇ ਨੇ। ਤਖਤਾਂ ਤੇ ਸ਼ਸਤਰ ਮਹਿਰ ਕੋਈ ਡੈਕੋਰੇਸ਼ਨ ਨਹੀਂ ਹੈ ਕਿ ਜੀ ਤਖਤਾਂ ਦੇ ਉੱਤੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਏ, ਇਹ ਕੋਈ ਡੈਕੋਰੇਟਿਵ ਪੀਸ ਨਹੀਂ ਨੇ, ਕਿਉਂਕਿ ਤਖਤ ਕਾਇਮ ਵੀ ਸ਼ਸਤਰ ਨਾਲ ਹੁੰਦੇ ਨੇ, ਡਿਫੈਂਡ ਵੀ ਸ਼ਸਤਰ ਦੇ ਨਾਲ ਕੀਤੇ ਜਾਂਦੇ ਨੇ। ਤੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਕਿ ਅਕਾਲ ਤਖਤ ਜੇ ਸਿੱਖੀ ਫਲਸਫੇ ਦੀ ਨਹੀਂ, ਅਬਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਪਤਾਲ ਚ ਉਸ ਦੀ ਨਹੀਂ ਹੈ, ਤੇ ਅਕਾਲ ਤਖਤ ਦੀ ਸਿਰਜਣਾ ਕਿਨਹੂ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਗੁਰੂ ਹਰਗੋਬਿੰਦ ਸਾਹਿਬ ਨੀਂਹ ਪੱਥਰ ਰੱਖਦੇ ਨੇ, ਬਾਬਾ ਬੁੱਢਾ ਜੀ ਇੱਟਾਂ ਫੜਾਉਂਦੇ ਨੇ, ਭਾਈ ਗੁਰਦਾਸ ਜੀ ਗਾਰਾ ਤਿਆਰ ਕਰਦੇ ਨੇ, ਔਰ ਉਹ 2 ਫੁੱਟ ਉੱਚਾ ਤਖਤ ਦਿੱਲੀ ਤਖਤ ਤੋਂ ਜਿਹੜੀ ਪਹਿਲੀ ਵਾਰ ਭਾਈ ਨੱਥਾ ਤੇ ਅਬਦੁੱਲਾ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਉਹਨਾਂ ਨੇ ਗਾਵੀ, ਰਬਾਬੀ ਸਨ, ਰਬਾਬੀ ਕੀਰਤਨ ਵੀ, ਔਰ ਉਹੀ ਰਬਾਬੀ ਢੱਡ ਦੇ ਨਾਲ ਗਾਣ ਨੂੰ ਅਸੀਂ ਢਾਡੀ ਕਹਿੰਦੇ ਹਾਂ, ਸਾਡੇ ਪਹਿਲੇ ਢਾਡੀ ਨੇ, ਤੇ ਉਹਨਾਂ ਪਹਿਲੀ ਵਾਰ ਗਾਵੀ ਸੀ। ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਲੰਮੀ ਵਾਰ ਹੈ ਪਰ ਮੈਂ ਸ਼ਾਰਟ ਕਰ ਰਿਹਾ। ਪੱਗ ਤੇਰੀ ਕੀ ਜਹਾਂਗੀਰ ਦੀ, ਇੱਕ ਲਾਈਨ ਖਿੱਚੀ ਗਈ। ਅਜ਼ਮਤ ਤੇ ਰਾਜ, ਅਜ਼ਮਤ ਦੇ ਲਈ ਰਾਜ ਜ਼ਰੂਰੀ ਹੈ। ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਦ੍ਰਿੜ ਕਰਵਾਈ ਸੀ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹੜੇ ਇੰਡੀਵਿਜੂਅਲਸ, ਜਿਹੜੀਆਂ ਕੌਮਾਂ ਬੇਪਤ ਹੋ ਕੇ ਜਿਉਂਦੀਆਂ ਨੇ, ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ ਨੇ। ਔਰ ਉਹਨਾਂ ਕੌਮਾਂ ਦੀ ਦਸ਼ਾ ਕੀ ਹੁੰਦੀ ਹੈ? ਸਾਡੇ 20ਵੀਂ ਸਦੀ ਦੇ ਇੱਕ ਵੱਡੇ ਦਾਰਸ਼ਨਿਕ ਸ਼ਾਇਰ, ਔਰ ਮੈਂ ਬਹੁਤ ਵਾਰ ਕਹਿੰਦਾ ਕਿ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਪਿਛਲੀਆਂ 4 ਦਹਾਈਆਂ 'ਚ ਜਾਂ ਸਾਡੀ ਕਰੰਟ ਸਟਰਗਲ ਨੂੰ ਉਸ ਦਾਰਸ਼ਨਿਕ ਔਰ ਰੱਬੀ ਸਿੱਖੀ ਫਲਸਫੇ ਦੇ ਰੰਗ 'ਚ ਜੇ ਕੋਈ ਰੰਗ ਕੇ ਪੇਸ਼ ਕਰ ਸਕਿਆ ਤੇ ਸਰਦਾਰ ਹਰਿੰਦਰ ਸਿੰਘ ਮਹਿਬੂਬ ਨੇ। ਉਹਨਾਂ ਦੀ ਨਜ਼ਮ ਦਾ ਇੱਕ ਹਿੱਸਾ ਹੈ ਜਿਹਦੇ 'ਚੋਂ ਕਹਿੰਦੇ ਨੇ, ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ, ਜੇ ਲੜ ਮਾਹੀ ਦਾ ਫੜ ਕੇ। ਅੱਜ ਵੀ ਚੈਲੰਜਸ ਬਹੁਤ ਵੱਡੇ ਨੇ। ਹੀਰਿਆਂ ਨੂੰ ਸੰਭਾਲਿਆ ਜਾਂਦਾ, ਚੋਰੀ ਹੀਰਿਆਂ ਦੀ ਹੁੰਦੀ ਹੈ, ਕੌਡੀਆਂ ਨੂੰ ਤੁਸੀਂ ਵੱਡੇ ਬਾਕਸਿਸ 'ਚ ਨਹੀਂ ਰੱਖਦੇ। ਸਿੱਖੀ ਉਹ ਹੀਰਾ ਹੈ। ਸਾਡਾ ਫਲਸਫਾ ਉਹ ਜਾਗਰੂਕ ਇਨਸਾਨ ਹਮੇਸ਼ਾ ਰੜਕਦਾ ਉਹਨਾਂ ਹਾਕਮਾਂ ਨੂੰ ਜਿਹੜੇ ਸਮਝਦੇ ਨੇ ਕਿ ਭਾਈ ਇਹ ਤਬਦੀਲੀ ਦੇ ਸੂਚਕ ਨੇ। ਇਹੀ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਇੱਕਦਮ ਬਾਅਦ, ਔਰ ਇਹ ਗੱਲ ਜਦੋਂ ਅਸੀਂ
ਮੀਰੀ ਤੇ ਪੀਰੀ ਦੇ ਕਨਸੈਪਟ ਦੀ ਗੱਲ ਕਰ ਰਹੇ ਹਾਂ। ਤੁਸੀਂ ਦੇਖੋਗੇ ਕਿ ਜਿਹੜੇ 5 ਸਿੱਖ ਜਦੋਂ ਗੁਰੂ ਅਰਜਨ ਸਾਹਿਬ ਸ਼ਹਾਦਤ ਲਈ ਜਾਂਦੇ ਨੇ ਲਾਹੌਰ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਬਿਧੀ ਚੰਦ ਜੀ, ਭਾਈ ਪੈੜਾ ਜੀ, ਜਿਹੜੇ 5 ਸਿੱਖ ਗੁਰੂ ਅਰਜਨ ਸਾਹਿਬ ਦੇ ਨਾਲ ਜਾਂਦੇ ਨੇ, ਉਹੀ ਜਦੋਂ 6ਵੇਂ ਪਾਤਸ਼ਾਹ ਦੀਆਂ ਜੰਗਾਂ, ਅੰਮ੍ਰਿਤਸਰ ਜੀ ਦੀ ਜੰਗ ਪਹਿਲੀ ਜੰਗ ਹੈ, ਉਹ ਜਰਨੈਲ ਵੀ ਨੇ। ਭਾਈ ਪਿਰਾਣਾ ਜੀ ਦਾ ਗੁਰਦੁਆਰਾ ਸਾਹਿਬ ਕਦੇ ਅੰਮ੍ਰਿਤਸਰ, ਉਹ ਸ਼ਹੀਦ ਹੁੰਦੇ ਨੇ ਉਸ ਪਹਿਲੀ ਜੰਗ ਦੇ ਵਿੱਚ। ਹੁਣ ਉਹੀ ਨੇ ਬਾਬਾ ਬੁੱਢਾ ਜੀ ਜਿਹੜੇ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨੇ, ਉਹੀ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿਦਿਆ ਦਿੰਦੇ ਨੇ। ਕਿਵੇਂ ਕੋਈ ਇਹ ਕਹਿ ਸਕਦਾ ਹੈ ਕਿ ਜੀ ਅਸੀਂ ਤਾਂ ਸਿਰਫ ਉਹ ਭਗਤੀ ਦਾ ਰਾਹ ਹੈ ਔਰ ਦੂਸਰਾ ਇਹ, ਔਰ ਇਹੀ ਜਦੋਂ ਰਬਾਬੀਆਂ ਨੇ ਕਿਹਾ ਸੀ ਉਸ 2 ਤਲਵਾਰੀ ਬੱਧੀਆਂ, ਮੈਨੂੰ ਬਹੁਤ ਵਾਰ ਲੱਗਦਾ ਸੀ ਵੀ ਤਲਵਾਰਾਂ ਤਾਂ ਪਹਿਨੀਆਂ ਜਾਂਦੀਆਂ ਨੇ, ਬੰਨਣ ਦਾ ਕੀ ਹੈ। ਸੋ ਮੈਨੂੰ ਇਹ ਲੱਗਾ ਹੈ ਵੀ ਉਸ ਕਿਸਮ ਦੇ ਲੋਕਾਂ ਲਈ ਜਿਹੜੇ ਉਹਨਾਂ ਤਲਵਾਰਾਂ ਦੇ ਵਿੱਚੋਂ ਵੀ ਕੋਈ ਵੱਖਰੀਆਂ ਲੱਭ ਸਕਦੇ ਨੇ, ਉਹਨਾਂ ਕਿਹਾ ਵੀ ਇਨਵਿੰਸੀਬਲ ਫॉर ਇਟਰਨਿਟੀ, ਹਮੇਸ਼ਾ ਲਈ ਮੀਰੀ ਤੇ ਪੀਰੀ ਦੇ 2 ਕਨਸੈਪਟਸ ਨੂੰ ਬੰਨ ਦਿੱਤਾ ਗਿਆ ਉਸ 2 ਤਲਵਾਰੀ ਬੱਧੀਆਂ। ਕਿਉਂਕਿ ਜੇ ਅਜ਼ਮਤ ਤੁਸੀਂ ਰੱਖਣੀ ਹੈ ਤੇ ਫਿਰ ਰਾਜ ਜ਼ਰੂਰੀ ਹੈ। ਤੇ ਇਹ ਵੀ ਲਾਈਨ ਡਰਾ ਕਰ ਦਿੱਤੀ ਕਿ ਇੱਕ ਪਾਸੇ ਅਕਾਲ ਤਖਤ ਦੇ ਵਡਿਆਏ ਸਨਮਾਨੇ ਅਕਾਲ ਤਖਤ ਨੂੰ ਸਮਰਪਿਤ ਹੋਣਗੇ ਤੇ ਦੂਜੇ ਪਾਸੇ ਦਿੱਲੀ ਤਖਤ ਵਾਲੇ ਹੋਣਗੇ। 4 ਸਦੀਆਂ ਦੀ ਕਹਾਣੀ ਇਹੀ ਕੁਝ ਬਿਆਨ ਕਰਦੀ ਹੈ। ਔਰ ਅਸੀਂ ਜਿੱਥੇ ਇਹਨਾਂ 3 ਸਦੀਆਂ ਦੇ ਵਿੱਚ 350 ਸਾਲ ਦੇ ਵਿੱਚ ਮੁਗਲਿਆ ਸਾਮਰਾਜ, ਅਫਗਾਨ ਧਾੜਵੀ ਜਿਨ੍ਹਾਂ ਨੂੰ ਦਰਾ ਖੈਬਰ ਪਾਰ ਧੱਕਿਆ, ਇਧਰੋਂ ਦੱਖਣ ਚ ਆਉਣ ਵਾਲੇ ਮਰਾਠੇ ਵੀ, ਇਹ ਬਹੁਤ ਵਾਰ ਸਿੱਖ ਇਤਿਹਾਸ ਚ ਬਿਆਨਿਆ ਨਹੀਂ ਜਾਂਦਾ, ਲਗਭਗ 2 ਸਾਲ ਮਰਾਠੇ ਪੰਜਾਬ ਦੇ ਉੱਤੇ ਕਾਬਜ਼ ਰਹੇ, ਲਾਹੌਰ ਤੇ ਰੋਹਤਾਸ ਤੱਕ ਪਹੁੰਚ ਗਏ ਸੀ। ਔਰ ਇੰਨੇ ਜ਼ਾਲਮ ਇਹਨਾਂ ਦਾ ਜ਼ੁਲਮ ਸੀ ਕਿ ਜਿਸ ਪ੍ਰਥਾਏ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਇੱਕ ਬੋਲੀ ਹੈ, ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਔਰ ਇਹ ਰਾਣੀ ਸਾਹਿਬ ਕੌਰ ਮਹਾਰਾਣੀ ਪਟਿਆਲਾ ਜਿਹੜੀ ਹੈ ਉਸਨੇ ਕਿਵੇਂ ਉਹਨਾਂ ਨੂੰ ਖਦੇੜਿਆ ਸੀ। ਔਰ ਇਹ ਲੜਾਈ ਜਦੋਂ ਅਸੀਂ ਦੇਖਦੇ ਹਾਂ ਵਿਚਾਰਧਾਰਾਵਾਂ ਦੀ, ਇਹੀ ਥਾਟ ਵਾਲਿਆਂ ਨੇ ਫਿਰ ਜਦੋਂ ਸਿੱਖ ਰਾਜ ਹੜੱਪਣ ਦੇ ਲਈ ਸ਼ਾਹ ਮੁਹੰਮਦ ਤੋਂ ਵੱਧ ਕੇ ਕੋਈ ਟੈਸਟੀਮਨੀ ਨਹੀਂ ਹੈ। ਤੇ ਜਦੋਂ ਸ਼ਾਹ ਮੁਹੰਮਦ ਕਹਿੰਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਬਹੁਤਿਆਂ ਨੂੰ ਲੱਗੇਗਾ ਵੀ ਇਹ ਉਹਦਾ ਕਿਤਾਬ ਦਾ ਨਾਂ ਤਾਂ ਜੰਗਨਾਮਾ ਸਿੰਘਾਂ ਫਰੰਗੀਆਂ, ਇਹ ਵੀ ਬਾਅਦ ਚ ਬਦਲਿਆ ਗਿਆ, ਉਹਦਾ ਓਰੀਜਨਲ ਨਾਂ ਹੈ ਜੰਗ ਹਿੰਦ ਪੰਜਾਬ। ਕਿਉਂਕਿ ਬਾਕੀ ਸਾਰੇ ਜਿਹੜੇ ਸਾਨੂੰ ਅੱਜ ਆਪਣੀ ਸੱਭਿਅਤਾ ਤੇ ਭਾਰਤ ਤੇ ਏਕਤਾ ਅਖੰਡਤਾ ਦਾ ਮੰਤਰ ਪੜਾਉਂਦੇ ਨੇ, ਕਦੇ ਵੀ ਅਸੀਂ ਇਸ ਗੰਗਾ ਜਮਨੀ ਤਹਿਜ਼ੀਬ ਦਾ ਹਿੱਸਾ ਨਹੀਂ ਰਹੇ। ਸਾਡਾ ਸੱਭਿਆਚਾਰ ਦੇਸ਼ ਪੰਜਾਬ, ਜੇ ਪ੍ਰੋਫੈਸਰ ਮੋਹਨ ਸਿੰਘ ਵਰਗਾ ਵੀ ਨਜ਼ਮ ਲਿਖਦਾ ਹੈ ਦੇਸਾਂ ਵਿੱਚੋਂ ਦੇਸ਼, ਸ਼ ਲਫ਼ਜ਼ ਅੱਜ ਅਸੀਂ ਜ਼ਿਆਦਾ ਇਸਤੇਮਾਲ ਕਰਦੇ ਹਾਂ, ਦੇਸ਼ ਕਹਿਣ ਲੱਗ ਗਏ, ਲਫ਼ਜ਼ ਦੇਸ਼ ਸੀ ਤੇ ਅਸੀਂ ਦੇਸੀ ਲਫ਼ਜ਼ ਇੱਥੋਂ ਹੀ ਆਇਆ। ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ। ਹੁਣ ਇਹ ਜਿਹੜੀ ਇੱਕ ਪਾਸੇ ਆਈਡੈਂਟੀਟੀ ਹੈ ਔਰ ਸ਼ਾਹ ਮੁਹੰਮਦ ਕਹਿੰਦਾ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜਾਂ ਕਈ ਕੋਟ ਚੜੇ ਪੂਰਬੀ ਦੱਖਣੀ ਜੀ। ਹੁਣ ਪੂਰਬ ਈਸਟ ਨੂੰ ਅਸੀਂ ਬਿਹਾਰ, ਉੜੀਸਾ, ਇਹ ਪੂਰਬ ਦੀਆਂ ਰਿਆਸਤਾਂ ਨੇ ਜਿਨ੍ਹਾਂ ਦੇ ਬਹੁਤ ਸਾਰੇ ਫੌਜੀ ਫਰੰਟ ਹਮਲਾ ਕਰਨ ਵਾਲੇ ਸੀ। ਦੱਖਣ ਹੈਦਰਾਬਾਦ ਨਾਲ ਜੁੜਿਆ ਜਾਂਦਾ ਹੈ, ਉਦੋਂ ਤੱਕ ਤਮਿਲਨਾਡੂ ਜਿਹਨੂੰ ਅੱਜ ਕਹਿੰਦੇ ਨੇ ਮਦਰਾਸ, ਬਹੁਤ ਸਾਰੀਆਂ ਫੌਜਾਂ ਉਹ ਹਮਲਾਵਰ ਸਨ। ਸੋ ਅਸੀਂ ਜਿਸ ਸੋਵਰਨਿਟੀ ਦੇ ਲਈ ਲੜੇ, ਉਸ ਸੋਵਰਨਿਟੀ ਨੂੰ ਸਬਡਿਊ ਕਰਨ ਦੇ ਲਈ ਇਹੀ ਅੰਗਰੇਜ਼ਾਂ ਦੇ ਕੁੱਤੇ ਬਣੇ, ਜਿਹੜੇ ਅੱਜ ਦਿੱਲੀ ਤਖਤ ਦੇ ਉੱਤੇ ਬੈਠ ਕੇ, ਜੂਨ 84 ਵੀ ਇਹੀ ਸੀ ਕਿ ਭਾਈ ਇਹ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਫਾਈਨਲੀ ਲਾਈਨਸ ਡਰਾ ਹੋਈਆਂ ਨੇ। ਇਹਨਾਂ 40 ਵਰਿਆਂ ਨੇ ਅੱਜ ਲਿਆ ਕੇ ਜਿੱਥੇ ਸਾਨੂੰ ਖੜਾ ਕੀਤਾ। ਜਿਉਂ ਹੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦਾਖਲ ਹੋਏ ਡਾਕਟਰ ਚੀਮਾ ਔਰ ਗੱਲ ਮੈਂ ਕਿਹਾ, ਇਹ ਹੈ ਸ਼ਹੀਦਾਂ ਦੇ ਡੁੱਲੇ ਖੂਨ ਦਾ ਕ੍ਰਿਸ਼ਮਾ। ਇਹੋ ਜਿਹੀ ਭਰਮ ਕਦੇ ਜਦੋਂ 1710 ਦੇ ਵਿੱਚ ਬਹਾਦਰ ਸ਼ਾਹ ਨੇ ਇਹ ਫਰਮਾਨ ਕੱਢਿਆ ਸੀ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਮੁਕਾ ਦਿੱਤਾ ਜਾਏ, ਜਦੋਂ ਅਬਦਾਲੀ ਨੇ ਘੱਲੂਘਾਰਾ ਵਰਤਾਇਆ ਸੀ, ਉਹਨੇ ਕਿਹਾ ਸੀ ਮਰਾਠਿਆਂ ਦਾ ਮੈਂ ਲੱਕ ਤੋੜਿਆ, ਅੱਜ ਤੱਕ ਨਹੀਂ ਉੱਠੇ। ਇਹਨਾਂ ਨੂੰ 6 ਮਹੀਨੇ ਦੇ ਵਿੱਚ ਸਿੱਖਾਂ ਨੇ ਜਾ ਕੇ ਲਾਹੌਰ ਫਤਿਹ ਕਰ ਲਿਆ ਸੀ। ਅੰਗਰੇਜ਼ਾਂ ਨੇ ਸਾਨੂੰ ਮਰਸਨਰੀ ਬਣਾਇਆ, ਪਹਾੜੇ ਦੇ ਟੱਟੂ ਬਣਾਇਆ, ਫੌਜਾਂ ਦੇ ਵਿੱਚ ਵੀ ਜ਼ਮੀਨਾਂ ਦੇ ਕੇ ਵੀ। ਉਹ ਇੱਕ ਵੱਖਰੀ ਕਹਾਣੀ ਹੈ ਕਿ ਅੱਜ ਸਾਡਾ ਇੱਕ ਵੱਡਾ ਤਬਕਾ ਉਸ ਕਲੋਨੀਅਲ ਮਾਈਂਡ ਸੈਟ ਦਾ ਹਿੱਸਾ ਹੈ ਔਰ ਇਹੀ ਐਕਸਪਲੇਨ ਕਰਦਾ ਬਿਹੇਵੀਅਰ ਪੰਜਾਬ ਪੁਲਿਸ ਦੇ। ਉਹਨਾਂ ਪਗੜੀ ਧਾਰੀ ਸਾਡੇ ਹੀ ਬੱਚੇ ਨੇ, ਸਾਡੇ ਹੀ ਭਰਾ ਨੇ, ਸਾਡੇ ਹੀ ਬੇਟੇ ਬੇਟੀਆਂ ਨੇ। ਅੱਜ ਪੰਜਾਬ ਪੁਲਿਸ ਇਕੱਲੇ ਹੁਣ ਇਹ ਨਹੀਂ ਹੈ ਕਿ ਮਰਦਾਂ ਦਾ ਰਹਿ ਗਿਆ, ਉਹਨਾਂ ਨੇ ਮਾਝੇ ਦੇ ਵਿੱਚ ਐਨ ਇਸ ਕਿਸਮ ਦੀਆਂ ਇੰਸਟੀਟਿਊਸ਼ਨਸ ਖੜੀਆਂ ਕਰਕੇ ਬੀਬੀਆਂ ਨੂੰ ਵੀ ਅੱਗੇ ਲੈ ਆਂਦਾ ਕਿ ਉਹ ਦੇਸ਼ ਨੂੰ ਡਿਫੈਂਡ ਕਰਨ ਇਹਨਾਂ ਦੇ ਨੂੰ। ਇਹ ਗੱਲ
ਸਾਨੂੰ ਧਿਆਨ 'ਚ ਰੱਖਣੀ ਹੋਏਗੀ ਕਿ ਚੈਲੰਜਸ ਮਲਟੀਪਲ ਨੇ, ਬਹੁਤ ਸਾਰੇ ਪਾਸਿਓਂ ਨੇ। ਉਹ ਜੈਨੋਸਾਈਡ ਦੀ ਗੱਲ ਕਰਦੇ ਆ, ਪਿਛਲੀ ਕਾਨਫਰੰਸ ਵੀ ਮੈਂ ਕਿਹਾ ਸੀ ਕਿ ਜੈਨੋਸਾਈਡ ਮੈਜ਼ ਫਿਜ਼ੀਕਲ ਨਹੀਂ ਹੁੰਦਾ। ਜਿਹੜੇ ਉਹਨਾਂ ਨੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਹੀਰੇ ਜਿਹੜੇ ਨੇ ਉਹ ਸਫਾਏ ਹਸਤੀ ਤੋਂ ਮਿਟਾ ਦਿੱਤੇ, ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ। ਪਰ ਸਭ ਤੋਂ ਖਤਰਨਾਕ ਜਿਹੜਾ ਹੁੰਦਾ ਹੈ ਜਦੋਂ ਤੁਹਾਡੀ ਸਟੇਟ ਆਫ ਮਾਈਂਡ, ਤੁਸੀਂ ਗੁਲਾਮੀ ਕਬੂਲ ਲੈਂਦੇ ਹੋ, ਉਹ ਹਿਸਟੋਰੀਕਲ ਜੈਨੋਸਾਈਡ ਹੁੰਦਾ ਹੈ, ਉਹ ਸੱਭਿਆਚਾਰਕ ਹੁੰਦਾ ਹੈ, ਉਹ ਇਕਨੋਮਿਕਲ ਹੁੰਦਾ ਹੈ। ਤੁਹਾਡੇ ਪਾਣੀ ਦੀ ਲੁੱਟ ਹੈ, ਸੱਭਿਆਚਾਰ ਦਾ ਕੀ ਹਾਲ ਕੀਤਾ, ਤੁਹਾਡਾ ਪ੍ਰਾਈਡ ਹੀ ਖਤਮ ਕਰ ਦੇਣਾ। ਅਲਟੀਮੇਟਲੀ ਹਿਸਟਰੀ ਸਾਡਾ ਪ੍ਰਾਈਡ ਹੈ। ਸਾਡੇ ਬਜ਼ੁਰਗਾਂ ਨੇ ਅਰਦਾਸ ਸਾਰੇ ਇਤਿਹਾਸ ਨੂੰ ਸ਼ਾਮਲ ਕੀਤਾ ਹੈ ਤਾਂ ਕਿ ਸਿੱਖ ਉਹਦੇ ਸਾਹਮਣੇ ਉਹਦਾ ਆਸ਼ਾ ਵੀ ਹੋਏ ਕਿ ਵੀ ਉਹਨੇ ਹਾਸਲ ਕੀ ਕਰਨਾ ਹੈ। ਅਰਦਾਸ ਅਕਾਲ ਪੁਰਖ ਵਾਚਕ ਹੈ, ਪਰ ਅਸੀਂ ਜਦੋਂ ਇਸ ਅਰਦਾਸ ਦੇ ਹਿੱਸੇ ਤੱਕ ਪਹੁੰਚ ਜਾਂਦੇ ਹਾਂ ਤੇ ਫਿਰ ਸਰਬੱਤ ਖਾਲਸਾ ਦੇ ਰੂਪ 'ਚ ਅਸੀਂ ਅਕਾਲ ਪੁਰਖ ਤੋਂ ਮੰਗ ਰਹੇ ਹੁੰਦੇ ਹੋ, ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਹੁਣ ਇੱਥੇ ਅਸੀਂ ਉਸ ਵੱਡੇ ਖਾਲਸਾ ਪਰਿਵਾਰ ਦੀ ਗੱਲ ਕਰਦੇ ਹਾਂ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਖਾਲਸਾ ਜੀ, ਕਿਉਂਕਿ ਜਿਵੇਂ ਗੁਰੂ ਸਾਹਿਬ ਦੇ ਲਈ ਅਸੀਂ ਜੀ ਲਫ਼ਜ਼ ਸਤਕਾਰਤ ਲਫ਼ਜ਼ ਹੈ, ਅਸੀਂ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੇਸ਼ੱਕ ਮੋਨਾਰਕੀ ਆ, ਉਹ ਬਾਦਸ਼ਾਹ ਸਨ, ਪਰ ਸਰਕਾਰੀ ਮੋਹਰ ਜਾਂ ਸਰਕਾਰ ਦਾ ਨਾਂ ਸੀ ਸਰਕਾਰੇ ਖਾਲਸਾ ਜੀਓ। ਇਹ ਕਿਉਂਕਿ ਖਾਲਸੇ ਦੇ ਵਿੱਚ ਗੁਰੂ ਕਲਗੀਧਰ ਵਸਦੇ ਨੇ। ਖਾਲਸਾ ਮੇਰੀ ਜਾਨ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ ਪੋਤ ਨੇ, ਇਵੇਂ ਮੈਂ ਖਾਲਸੇ 'ਚ ਇਹ ਸਰਕਾਰੇ ਖਾਲਸਾ ਜਿਉ ਹੈ। ਅਕਾਲ ਪੁਰਖ ਨੂੰ ਅਸੀਂ ਕਹਿ ਰਹੇ ਹੈ ਅਕਾਲ ਪੁਰਖ, ਇਹ ਖਾਲਸਾ ਤੇਰਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਮੌਜ ਕੀ ਹੁੰਦੀ ਹੈ, ਕਿਸ ਰੰਗ ਦੇ ਵਿੱਚ ਪਰਮਾਤਮਾ ਨੇ ਉਹ ਇਸ ਖਾਲਸੇ ਨੂੰ ਪ੍ਰਗਟ ਕੀਤਾ, ਪਰ ਅਸੀਂ ਉਸ ਅਕਾਲ ਪੁਰਖ ਦੀ ਫੌਜ ਦੇ ਸਿਪਾਹ ਸਿਲਾਰ ਹੈ। ਤੇ ਜਦੋਂ ਅਸੀਂ ਉਹਦੇ ਸਿਪਾਹ ਸਿਲਾਰ ਹੈ ਤੇ ਸਿਪਾਹ ਸਿਲਾਰ ਜਦੋਂ ਜੰਗ ਦੇ ਮੈਦਾਨ ਵਿੱਚ ਉਤਰਦਾ ਹੈ ਤੇ ਉਹ ਉਸ ਪਾਤਸ਼ਾਹਾਂ ਦੇ ਪਾਤਸ਼ਾਹ ਸਾਵਰਨ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਜੋ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਪਾਤਸ਼ਾਹਾਂ ਦੇ ਪਾਤਸ਼ਾਹ ਅਕਾਲ ਪੁਰਖ ਤੋਂ ਅਸੀਂ ਮੰਗਦੇ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ। ਰਛਿਆ ਹੈ ਪ੍ਰੋਟੈਕਸ਼ਨ, ਰਿਆਇਤ ਹੈ ਕੰਸੈਸ਼ਨ, ਕਿ ਤੁਹਾਡੀ ਪ੍ਰੋਟੈਕਸ਼ਨ ਹੋਏ, ਤੁਹਾਡੀ ਰਿਆਇਤ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ। ਔਰ ਜ਼ਮਾਨੇ ਨੇ ਦੇਖਿਆ ਕੋਵਿਡ ਦੇ ਚਲਦਿਆਂ ਸਾਡੀ ਦੇਗ ਦੀ ਫਤਿਹ ਹੋਈ। 5 ਵੱਡੇ ਮੁਲਕਾਂ ਦੇ ਹੈਡ ਆਫ ਸਟੇਟ ਉਸ ਤੋਂ ਫੋਲੋਇੰਗ ਜਦੋਂ ਖਾਲਸਾ ਸਾਜਨਾ ਦਿਵਸ ਆਇਆ ਉਹਨਾਂ ਨੇ ਮੁਬਾਰਕਬਾਦ ਦਿੱਤੀ। ਤੁਹਾਡੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਪੱਗ ਬੰਨ੍ਹ ਕੇ ਆ ਕੇ ਵੱਡੇ ਫੰਕਸ਼ਨਾਂ 'ਚ ਸਿੱਖਾਂ ਦੀ ਤਾਰੀਫ ਕਰਦੇ ਨੇ। ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਪਿਛਲੀ ਜਿਹਨੇ ਰਿਜ਼ਾਈਨ ਕਰਨ ਤੋਂ ਪਹਿਲਾਂ ਉਹਨੇ ਯਕੀਨੀ ਬਣਾਇਆ ਨਿਊਜ਼ੀਲੈਂਡਰਸ ਨੂੰ, ਕਹਿੰਦੇ ਕਿ ਸਿੱਖਾਂ ਤੋਂ ਸਿੱਖੋ। ਇਹ ਇੰਸਟੀਟਿਊਸ਼ਨਸ ਕਿਹਨੇ ਦਿੱਤੀਆਂ? ਦੇਗ ਤੇਗ ਜਗ ਮੈਂ ਦਊ ਚਲੇ, ਸਾਡੀ ਤੇਗ ਵੀ ਚੱਲੀ ਹੈ। ਜ਼ਮਾਨੇ ਨੇ ਸਾਡੀ ਤੇਗ ਦੇ ਰੰਗ ਦੇਖੇ ਹੋਏ ਨੇ। ਅੱਜ ਵੀ ਇਹਨਾਂ 4 ਦਹਾਕਿਆਂ ਦੇ ਸੰਘਰਸ਼, ਮੈਂ ਜਦੋਂ ਮਲਟੀਪਲ ਸ਼ਹੀਦਾਂ ਦੀ ਗੱਲ ਕਰਦਾ ਤੇ ਮੇਰੇ ਸਾਹਮਣੇ ਹੁੰਦਾ ਵੀ ਇਹਨਾਂ ਨੂੰ ਅਸੀਂ ਜੇ ਬਿਲਕੁਲ ਕੋਡੀਫਾਈ ਕਰਨਾ ਹੋਏ ਤਾਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਸਾਨੂੰ ਮਾਣ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ ਤੇ, ਜਿਨ੍ਹਾਂ ਨੇ ਇਤਿਹਾਸ ਦਾ ਮੋੜ ਬਦਲ ਕੇ ਰੱਖ ਦਿੱਤਾ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਇਹ ਕੋਈ ਛੋਟੇ ਕਿਰਦਾਰ ਨੇ। ਸਦੀਆਂ ਬਾਅਦ ਇੱਦਾਂ ਦਾ ਕੋਈ ਮਰਦ ਮੁਜਾਹਿਦ ਪੈਦਾ ਹੁੰਦਾ ਹੈ। ਕਦੇ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। उन्होंने दिखा देना हुंदा, उन्होंने जलवा दिखा दिता है। हुण साडे जिम्मे है, जिस नूं संत पिंडां वाले कहंदे सन खालसा जी शहीदां दे खून दा हक लैणा, ते शहीदां दे खून दा हक फिर उस अरदास नाल जाके जुड़दा है कि बिरद की पैज देग तेग फतेह, बिरद की पैज। ਬਿਰਧ ਸੰਸਕ੍ਰਿਤ ਦਾ ਲਫ਼ਜ਼ ਇੱਕ ਵਿਰਧ ਹੈ ਜਿਸ ਚੋਂ ਆਇਆ, ਜਿਹਨੂੰ ਸਾਡੇ ਵਿਦਵਾਨਾਂ ਨੇ ਐਕਸਪਲੇਨ ਕੀਤਾ।
ਜਿਹਨੂੰ ਕਹਿੰਦੇ ਨੇ ਟਾਈਟਲਸ ਐਂਡ ਆਨਰਸ, ਕਿਉਂਕਿ ਅਕਾਲ ਤਖਤ ਅਕਾਲ ਪੁਰਖ ਦਾ ਪ੍ਰਗਟ ਕੀਤਾ ਤਖਤ ਤੇ ਅਕਾਲ ਪੁਰਖ ਦੇ ਹੁਕਮ 'ਚ ਖਾਲਸੇ ਦਾ ਪ੍ਰਗਟ ਹੋਣਾ ਹੈ। ਤੇ ਹੇ ਅਕਾਲ ਪੁਰਖ, ਤੇਰਾ ਆਨਰ ਹੈ, ਤੂੰ ਖਾਲਸਾ ਬਣਾਇਆ, ਇਸ ਲਈ ਆਪਣੇ ਬਿਰਦ ਦੀ ਪੈਜ ਰੱਖੀ ਹੈ। ਜਿਹੜਾ ਟਾਈਟਲ ਹੈ ਖਾਲਸੇ ਦਾ, ਜਿਹੜਾ ਜੰਗ ਦੇ ਮੈਦਾਨ 'ਚ ਜਾਂ ਜਿੱਤਦਾ ਜਾਂ ਸ਼ਹੀਦ ਹੁੰਦਾ, ਉਹ ਭਗੌੜਾ ਨਹੀਂ ਹੁੰਦਾ। ਬਿਰਦ ਕੀ ਪੈਜ, ਪੰਥ ਕੀ ਜੀਤ, ਵਿਕਟਰੀ ਆਲਵੇਜ਼ ਟੂ ਦਾ ਪੰਥ। ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਸ੍ਰੀ ਸਾਹਿਬ, ਅਸੀਂ ਗੁਰੂ ਸਾਹਿਬ ਦੇ ਸਾਹਮਣੇ ਜਦੋਂ ਸ਼ਸਤਰ ਜਿਹੜਾ ਹੈ ਉਹਨਾਂ ਨੂੰ ਵਿਰਾਜਦੇ ਹੈ, ਤੇ ਸ਼ਸਤਰ ਕਿਰਪਾਨ ਦਾ ਨਾਂ ਸ੍ਰੀ ਸਾਹਿਬ ਹੈ। ਜੈ ਤੇਗੰ, ਜਿਸ ਨਾਲ ਮੈਂ ਸ਼ੁਰੂਆਤ ਕੀਤੀ ਕਿ ਇਹ ਦੁਰਮਤ ਦਰਨਗ ਵੀ ਹੈ, ਇਕੱਲਾ ਸਿਰਫ ਜੰਗ ਦੇ ਮੈਦਾਨ 'ਚ ਸਿਰ ਨਹੀਂ, ਤਲਵਾਰ ਉਸ ਸੱਚ ਦੀ ਨਿਸ਼ਾਨੀ ਵੀ ਹੈ। ਸਰ ਕਪੂਰ ਸਿੰਘ ਹੋਰਾਂ ਦੀ ਇੱਕ ਪੁਸਤਕ ਹੈ ਪਰਾਸ਼ਰ ਪ੍ਰਸ਼ਨਾ, ਉਸ ਦੇ ਵਿੱਚ ਉਹਨਾਂ ਨੇ ਥਾਈਲੈਂਡ ਦੇ ਇੱਕ ਮਿਊਜ਼ੀਅਮ 'ਚ ਬੁੱਧਾ ਦੀ ਪੋਰਟਰੇਟ ਹੈ, ਮਹਾਤਮਾ ਬੁੱਧ, ਜਿਹਨੂੰ ਅਹਿੰਸਾ ਪਰਮੋ ਧਰਮਾ ਜਿਹਦਾ ਸਿਧਾਂਤ ਹੈ, ਉਹਦੇ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਹੈ। ਉਹ ਉਹਨਾਂ ਨੇ ਪਰਾਸ਼ਰ ਪ੍ਰਸ਼ਨਾ 'ਚ ਵੀ ਦਿੱਤੀ ਹੈ। ਕਿਉਂਕਿ ਜਦੋਂ ਅਗਿਆਨਤਾ ਨੂੰ ਕੱਟਣ ਦੀ ਗੱਲ ਹੁੰਦੀ ਹੈ, ਦਸਵੇਂ ਪਾਤਸ਼ਾਹ ਦਾ ਸੀ ਇਹ ਫਰਮਾਨ, ਧੰਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜੈ ਭਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ। ਕਿ ਅਕਲ ਸਿੱਖ ਦੀ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਜਿਵੇਂ ਦੀਵੇ ਦੀ ਰੋਸ਼ਨੀ ਹੁੰਦੀ ਹੈ, ਇਨਾ ਫਾਈਨ ਇੰਟੈਲੈਕਟ, ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੈ ਕੀ ਵੱਢਣੀ ਮਨੋ ਹਾਥ ਲੈ, ਕਾਤਰ ਤਾਕਤਵਾਰ ਬੁਹਾਰੇ। ਜੰਗ ਦੇ ਮੈਦਾਨ 'ਚ ਵੀ ਕੱਟਦਿਆਂ ਤੁਰਿਆ ਜਾਣਾ, ਲੇਕਿਨ ਇਧਰ ਗਿਆਨ ਦੀ ਬੋਕਰ ਵੀ ਹੈ, ਜਿਹਨੇ ਔਗਣਾਂ ਨੂੰ ਸਮੇਟ ਕੇ ਬਾਹਰ ਕੱਢਣਾ। ਤੇ ਅਸੀਂ ਮੰਗਦੇ ਹਾਂ ਕਿ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਤੇ ਸਾਡਾ ਪੋਲੀਟੀਕਲ ਗੋਲ ਕੀ ਹੈ? ਖਾਲਸਾ ਜੀ ਕੇ ਬੋਲ ਬਾਲੇ। ਇਹ ਫਾਰਸੀ ਦਾ ਸ਼ਬਦ ਹੈ, ਬਾਲੇ ਨੂੰ ਕਹਿੰਦੇ ਨੇ ਉੱਚਾ। ਬਹੁਤ ਵਾਰ ਤੁਸੀਂ ਜਦੋਂ ਉਹਨਾਂ ਦੀ ਜ਼ਬਾਨ ਦੇ ਵਿੱਚ ਉਹ ਮੌਸਮ ਦਾ ਹਾਲ ਸੁਣਾ ਰਹੇ ਹੁੰਦੇ ਨੇ ਤਾਂ ਬਾਲਾਏ ਹਰਾਰਤ ਔਰ ਦੂਸਰੇ ਇੱਦਾਂ ਦੇ ਸ਼ਬਦ ਹੁੰਦੇ ਨੇ। ਇੱਕ ਵੱਡਾ ਕਿਲਾ ਬਾਲਾਕੋਟ ਜਿਹੜਾ ਉੱਚੀ ਥਾਂ ਤੇ ਬਣਿਆ, ਕਿ ਖਾਲਸਾ ਜੀ ਕੇ ਬੋਲ ਬਾਲੇ, ਜਿਹਦੀ ਟ੍ਰਾਂਸਲੇਸ਼ਨ ਸਰ ਕਪੂਰ ਸਿੰਘ ਕਰਦੇ ਨੇ, ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਇਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਹੀ ਸਾਡਾ ਹਥਿਆਰਬੰਦ ਸੰਘਰਸ਼ ਦਾ ਬੇਸ ਹੈ। ਜਿਸ ਪ੍ਰਥਾ ਹੈ UN ਚਾਰਟਰ ਹਿਊਮਨ ਰਾਈਟਸ ਦਾ ਪ੍ਰੀਐਂਬਲ ਕਹਿੰਦਾ ਹੈ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਇਹੀ ਤੇ ਦਸਵੇਂ ਪਾਤਸ਼ਾਹ ਦਾ ਫਰਮਾਨ ਹੈ, ਚੁੰਕਾਰ ਅਸ ਹਮਾ ਹੀਲ ਤੇ ਦਰਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਹੀਏ। ਸਤਿਗੁਰੂ ਦੀ ਰਹਿਮਤ ਨਾਲ ਖਾਲਸਾ ਅੱਜ ਦੁਨੀਆ ਭਰ ਦੇ ਵਿੱਚ ਉਸ ਕੇਸਰੀ ਨਿਸ਼ਾਨ, ਸਾਡੇ ਨੀਲੇ ਨਿਸ਼ਾਨ ਪ੍ਰਗਟ ਕੀਨੋ ਖਾਲਸਾ ਨਿਲੰਬਰ ਧਾਰਾ। ਅੰਬਰ ਕੱਪੜਿਆਂ ਨੂੰ ਕਹਿੰਦੇ, ਉਹ ਖਾਲਸਾ ਜਿਹਦੇ ਨੀਲੇ ਅੰਬਰ ਨੇ, ਉਹ ਖਾਲਸਾ ਜਿਹਨੂੰ ਪ੍ਰਗਟ ਕੀਤਾ ਧਰ ਤੇਜ ਕਰਾਰਾ। ਹੁਣ ਤੁਸੀਂ ਕਰਾਰਾ ਲਫ਼ਜ਼ ਦੇ ਮਤਲਬ ਸਮਝਦੇ ਹੋ। ਖਾਲਸਾ ਮਿਠਾਸ ਦਾ ਚਿੰਨ੍ਹ ਹੈ, ਮਿਠਾਸ ਦਾ ਰੂਪ ਹੈ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ ਦੇ ਨਾਲ ਭਰਿਆ ਹੋਇਆ। ਉਸ ਦੇ ਵਿੱਚ ਨਿਮਰਤਾ ਹੈ, ਉਸ ਦੇ ਵਿੱਚ ਆਪਣਾ ਆਪਾ ਇਨਸਾਨੀਅਤ ਲਈ ਕੁਰਬਾਨ ਕਰਨ ਦਾ ਜਜ਼ਬਾ ਵੀ ਹੈ। ਪਰ ਖਾਲਸਾ ਅਣਖ ਦਾ ਨਾਂ ਹੈ, ਗੈਰਤ ਦਾ ਨਾਂ ਹੈ, ਵੀਰ ਰਸ ਦਾ ਨਾਂ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਯਾਦ ਕਰਵਾਇਆ ਸੀ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਬੇਪਤ ਹੋ ਕੇ ਜਿਉਣ ਵਾਲੇ ਇੰਡੀਵਿਜੂਅਲ ਕੌਮਾਂ ਹਰਾਮ ਖੋਰ ਹੁੰਦੀਆਂ ਨੇ। ਸਾਡੇ ਸਾਹਮਣੇ ਵੱਡਾ ਚੈਲੰਜ ਹੈ, ਪਰ ਸਾਡਾ ਗੁਰੂ ਬਹੁਤ ਵੱਡਾ ਹੈ। ਜਿਸਕਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਾਕੇ ਕੋਈ। ਬਥੇਰੇ ਔਰੰਗਜ਼ੇਬੀ ਸੋਚ ਵਾਲੇ ਬ੍ਰਿਟਿਸ਼ ਕਲੋਨੀਅਲਸ, ਇੰਦਰਾ ਗਾਂਧੀ ਤੋਂ ਲੈ ਕੇ ਆ ਜਿਹੜਾ RSS ਦਾ ਦੁਮਛੱਲਾ ਨਰਿੰਦਰ ਮੋਦੀ, ਜਿਸ ਕਿਸਮ ਦੀਆਂ ਇਹ ਹਰਕਤਾਂ ਕਰਦੇ ਨੇ। ਤੁਸੀਂ ਸਾਰੇ ਇਤਿਹਾਸ ਤੋਂ ਵਾਕਫ ਹੋ ਡੇ ਟੂ ਡੇ। ਮੈਨੂੰ ਖੁਸ਼ੀ ਹੈ ਕਿ ਸਾਡੇ ਵੀਰ ਰਵਿੰਦਰ ਸਿੰਘ ਵਰਗੇ ਜਿਹੜੇ ਤੁਹਾਨੂੰ ਇੱਥੋਂ ਪੂਰਾ ਚਾਨਣ ਵੀ ਦਿੰਦੇ ਨੇ, ਔਰ ਮੈਂ 2 ਦਿਨ ਤੋਂ 3 ਦਿਨ ਤੋਂ ਦੇਖ ਰਿਹਾ
ਜਿਸ ਹਿਊਮਿਲਿਟੀ ਦੇ ਨਾਲ, ਨਿਮਰਤਾ ਦੇ ਨਾਲ ਮੈਨੂੰ ਉਹਨਾਂ ਦੇ ਬਾਪੂ ਜੀ ਮਾਤਾ ਜੀ ਨੂੰ ਮਿਲਣ ਦਾ ਵੀ ਸ਼ਰਫ ਹਾਸਲ ਹੋਇਆ। ਮੈਂ ਸਮਝਦਾ ਵੀ ਇਹ ਵੇਲਾ ਹੈ ਜਦੋਂ ਕਿ ਅਸੀਂ ਸਿਰ ਜੋੜ ਕੇ ਬੈਠ ਕੇ, ਇਹ ਵੇਲਾ ਮਰਿਆਦਾ ਦੇ ਇਸ਼ੂ ਤੇ ਲੜਨ ਦਾ ਨਹੀਂ ਹੈ। ਇਹ ਸਮਾਂ ਕੋਈ ਹੋਰ ਨਿੱਕੇ ਮੋਟੇ ਮਤਭੇਦ ਮੈਨੇਜਮੈਂਟਾਂ ਦੂਜੇ ਉਹਨਾਂ ਨੂੰ ਛੱਡੋ, ਸਭ ਪਾਸਿਆਂ ਨੂੰ। ਔਰ ਇਹੀ ਮੈਸੇਜ ਸੀ। ਵੱਡਾ ਘੱਲੂਘਾਰਾ ਸਾਡਾ ਬਹੁਤ ਵੱਡਾ ਚੈਲੰਜ ਸੀ 18ਵੀਂ ਸਦੀ ਦਾ। ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ, ਬੱਚੇ, ਬਜ਼ੁਰਗ, ਜਿਹੜੀ ਉਸ ਵੇਲੇ ਦੀ ਲਗਭਗ ਅੱਧੀ ਸਿੱਖ ਕੌਮ ਸੀ ਐਕਟਿਵ, ਔਰ ਜਿਹੜੇ ਬਚੇ ਸੀ ਉਹਨਾਂ ਚੋਂ ਵੀ ਕੋਈ ਵੀ, ਸਭ ਦੇ ਚੋਲੇ ਕੱਪੜੇ ਜਿਹੜੇ ਨੇ ਲਹੂ ਨਾਲ ਨਿਚੜੇ ਹੋਏ ਸੀ। ਉਸ ਵੇਲੇ ਪੰਥ ਖਾਲਸਾ ਦੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ ਵੀ 22 ਫੱਟ ਸੀ। ਔਰ ਇਹ ਉਹ ਪੀਰੀਅਡ ਸੀ ਕਿ ਖਾਲਸੇ ਨੂੰ ਲੱਗਾ ਕਿ ਵੀ ਇਹ ਤਾਂ ਸਾਡੀ ਸਰਵਾਈਵਲ ਦੀ ਫਾਈਨਲ ਲੜਾਈ ਹੈ। ਤੇ ਜਦੋਂ ਪੁੱਛਿਆ ਗਿਆ ਸਰ ਜੱਸਾ ਸਿੰਘ ਆਹਲੂਵਾਲੀਆ ਨੂੰ ਕਿ ਕੀ ਸਟ੍ਰੈਟਜੀ ਹੋਏ, ਉਹਨਾਂ ਕਿਹਾ ਮਿਸਲ ਵੰਡ ਅਬ ਕਬ ਹੋ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਮਿਸਲਾਂ ਦਾ ਝੰਡਾ, ਅਸੀਂ ਕਿਹੜੇ ਝੰਡੇ ਥੱਲੇ ਲੜਨਾ ਹੈ, ਕਿਹਨੂੰ ਅੱਗੇ ਕਰਨਾ, ਪਿੱਛੇ ਨਹੀਂ। ਇਸ ਵੇਲੇ ਸਰਵਾਈਵਲ ਹੈ। ਔਰ ਇਹ ਮੈਂ ਕਨਕਲੂਡ ਕਰਾਂ, ਔਰ ਇਹ ਸਾਡੇ ਇਤਿਹਾਸ ਦਾ ਇੱਕੋ ਹੀ ਮੌਕਾ ਹੈ ਜਦੋਂ ਅਕਾਲ ਪੁਰਖ ਦੇ ਸਾਹਮਣੇ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇੱਕ ਬਿਰਧ ਨਿਹੰਗ ਸਿੰਘ ਜਿਹੜੇ ਵੈਟਰਨ ਸੀ ਜੰਗਾਂ ਦੇ, ਜਦੋਂ ਵੱਡੇ ਘੱਲੂਘਾਰੇ ਦੀ ਉਹ ਸਾਰੀ ਕਤਲੋ ਗਾਰਤ ਤੋਂ ਬਾਹਰ ਸੇਫਟੀ ਵੱਲ ਨਿਕਲ ਗਏ। ਸ਼ਾਮ ਦਾ ਵੇਲਾ ਸੀ, ਵੈਰਾਗ 'ਚ ਵੀ ਸੀ ਪੰਥ, ਰਹਿ ਰਾਸ ਦਾ ਦੀਵਾਨ ਸਜਿਆ, ਔਰ ਬਿਰਧ ਨਿਹੰਗ ਸਿੰਘ ਗੁਰੂ ਅਗਾੜੀ ਅਰਦਾਸ ਲਈ ਖਲੋਤੇ ਨੇ। ਤੇ ਉਹ ਅਰਦਾਸ ਦੇ ਅਲਫਾਜ਼ ਸਾਡੇ ਇਤਿਹਾਸ ਨੇ ਸਾਂਭੇ ਹੋਏ ਨੇ। ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ ਹੇ ਗੁਰੂ ਕਲਗੀਧਰ ਪਾਤਸ਼ਾਹ, ਹੇ ਅਕਾਲ ਪੁਰਖ, ਬੋੜੀ ਕਰੋ, ਪੰਥ ਦੀ ਰੱਖਿਆ ਕਰੋ। ਜੇ ਪੰਥ ਹੋਏਗਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਮਾਨਵ ਕਲਿਆਣਕਾਰੀ ਸੁਨੇਹਾ ਦੁਨੀਆ ਭਰ ਵਿੱਚ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ ਤੇ ਇਸ ਸਰਬੱਤ ਦੇ ਭਲੇ ਦੇ ਸੁਨੇਹੇ ਨੂੰ ਇਨਸਾਨੀਅਤ ਤੱਕ ਕੌਣ ਲੈ ਕੇ ਜਾਏਗਾ। ਅੱਜ ਸਾਡੇ ਸਾਹਮਣੇ ਮਲਟੀਪਲ ਚੈਲੰਜਸ ਨੇ, ਪਰ ਇਸ ਸਭ ਦੇ ਜੇ ਅਸੀਂ ਇਸ ਪਲ ਵੀ, ਜੇ ਸਰਵਾਈਵਲ ਦੀ ਇਕੱਲੀ ਲੜਾਈ ਨਹੀਂ ਹੈ, ਅਸੀਂ ਵਚਨਬੱਧ ਹੈ, ਅਸੀਂ ਡਿਟਰਮਿੰਡ ਹੈ, ਅਸੀਂ ਹਰ ਹੀਲੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਇਸ ਇੰਡੀਅਨ ਆਰਮੀ, ਇੰਡੀਅਨ ਜੈਕ ਬੂਟ ਤੋਂ, ਇਹਨਾਂ ਦੇ ਖੂਨੀ ਪੰਜੇ ਚੋਂ ਆਜ਼ਾਦ ਕਰਵਾਉਣਾ। ਕੱਲਾ ਖਾਲਸਾ ਆਪਣੀ ਧਰਤੀ ਦੀ ਆਜ਼ਾਦੀ ਲਈ ਨਹੀਂ, ਇਹਨਾਂ ਦਾ ਜਿਹੜਾ ਝੂਠਾ ਸਾਮਰਾਜ, ਜਿਹੜਾ ਕਿ ਭੂਗੋਲਿਕ ਤੌਰ ਤੇ ਵੀ ਨਕਲੀ ਮੁਲਕ ਸੋਵੀਅਤ ਯੂਨੀਅਨ, ਯੂਗੋਸਲਾਵੀਆ ਵਾਂਗ ਹੋਣ ਚਾਹਿਆ, ਇਸ ਦੇ ਮਲਟੀਪਲ ਟੁਕੜੇ ਖਾਲਸੇ ਨੇ ਕਰਨੇ ਨੇ। ਜ਼ਿੰਦਾਬਾਦ, 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 ਜ਼ਿੰਦਾਬਾਦ। ਖਾਲਿਸਤਾਨ ਵੀ ਲਿਬਰੇਟ ਹੋਏਗਾ, ਆਜ਼ਾਦ ਹੋਏਗਾ। ਜੰਮੂ ਕਸ਼ਮੀਰ, ਸਾਡੇ ਕਸ਼ਮੀਰੀ ਭੈਣ ਭਰਾ ਜਿਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਸਾਜ਼ਿਸ਼ ਦਾ ਸ਼ਿਕਾਰ ਕਰਕੇ, ਕਦੇ 20 ਮਾਰਚ 2000 ਨੂੰ ਚਿੱਠੀ ਸਿੰਘਪੁਰਾ 'ਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਅਮਰੀਕਾ ਤੋਂ ਦਿੱਲੀ ਦੇ 에ਅਰਪੋਰਟ ਤੇ ਪੈਰ ਹੀ ਰੱਖਿਆ ਸੀ। ਹੁਣ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਭਾਰਤ ਦੇ ਵਿੱਚ ਸੀ, ਔਰ ਜੋ ਕੁਛ ਪਹਿਲਗਾਮ ਦੇ ਡਰਾਮੇ ਦੇ ਨਾਲ, ਜੋ ਕੁਛ ਇਸ ਵੇਲੇ ਤੁਸੀਂ ਮੀਡੀਆ 'ਚ ਦੇਖ ਰਹੇ ਹੋ, ਇਹ ਇਸ ਕਿਸਮ ਦੇ ਸਾਜ਼ਿਸ਼ੀ ਲੋਕ ਨੇ। ਕਿਸ ਕਿਸਮ ਦਾ ਜ਼ੁਲਮ ਕਸ਼ਮੀਰੀਆਂ ਦੇ ਉੱਤੇ, ਕਿਉਂਕਿ ਇੱਕ ਥਾਂ ਜਦੋਂ ਇਹ ਲੈਬੋਰਟਰੀ ਬਣਾ ਲੈਂਦੇ ਨੇ ਕਿ ਇਵੇਂ ਕਰਨਾ, ਫਿਰ ਉਹਨੂੰ ਰਿਪੀਟ ਕਰਦੇ ਨੇ। ਸੋ ਇਹ ਵੀ ਇਹਨਾਂ ਦੇ ਉਸ ਦਿੱਲੀ ਤਖਤ ਤੋਂ ਆਜ਼ਾਦ ਹੋਏਗਾ। ਨਾਰਥ ਈਸਟ ਦੀਆਂ ਸਟੇਟਾਂ ਨੇ, ਭਾਰਤ ਭਰ ਵਿੱਚ 10 ਤੋਂ ਜ਼ਿਆਦਾ ਹੋਰ ਤਹਿਰੀਕਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਪਰ ਇਹ ਵੇਲਾ ਸਿਰ ਜੋੜ ਕੇ ਬੈਠ ਕੇ ਆਪਸ ਦੇ ਵਿੱਚ ਪਿਆਰ ਭਾਵਨਾ ਨਾਲ ਅਸੀਂ ਜਿੱਥੇ ਕੌਮੀ ਘਰ, ਕੌਮੀ ਨਿਸ਼ਾਨੇ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ। ਮੈਨੂੰ ਖੁਸ਼ੀ ਹੈ ਕਿ ਮੈਂ ਜਦੋਂ ਦੇਖਿਆ ਜਿਵੇਂ ਤੁਸੀਂ ਬੱਚੇ ਬੱਚੀਆਂ ਨੂੰ ਸ਼ਸਤਰ ਵਿੱਦਿਆ ਨਾਲ ਵੀ, ਗੁਰਮਤ ਨਾਲ ਵੀ ਜੋੜ ਰਹੇ ਹੋ। ਇਹ ਬਹੁਤ ਜ਼ਰੂਰੀ ਹੈ। ਆਪਣੇ ਘਰਾਂ ਦੇ ਅੰਦਰ ਬੱਚੇ ਬੱਚੀਆਂ ਨੂੰ ਸਿੱਖ ਇਤਿਹਾਸ, ਸਿੱਖ ਪ੍ਰਾਈਡ ਤੋਂ ਜਾਣੂ ਕਰਵਾਓ। ਔਰ ਬੱਚੇ ਬੱਚੀਆਂ ਨੂੰ, ਇਹੀ ਸਾਡੀ ਜਨਰੇਸ਼ਨ ਆਲਮੋਸਟ ਅਮਰੀਕਨਾਂ ਦੇ ਕਹਿਣ ਮੁਤਾਬਕ 20 ਸਾਲ ਦੀ ਜਨਰੇਸ਼ਨ ਹੁੰਦੀ ਹੈ।
ਅਸੀਂ 70ਵਿਆਂ ਦੇ ਅਖੀਰ ਵਾਲੀ ਜਨਰੇਸ਼ਨ, 2 ਜਨਰੇਸ਼ਨਾਂ ਲੰਘ ਗਈਆਂ ਨੇ ਔਰ ਸਾਨੂੰ ਬੜੀ ਇਹ ਹੋਪ ਵੀ ਹੁੰਦੀ ਹੈ ਔਰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਅਗਲੀ ਸਾਡੀ ਜਨਰੇਸ਼ਨ, ਬੱਚੇ ਬੱਚੀਆਂ ਜਦੋਂ ਖਾਲਿਸਤਾਨ ਜ਼ਿੰਦਾਬਾਦ ਦੇ ਝੰਡੇ ਚੁੱਕ ਕੇ ਸਾਡੀਆਂ ਸਿੱਖ ਪੈਰੇਡਸ, ਨਗਰ ਕੀਰਤਨਾਂ ਦਾ ਹਿੱਸਾ ਬਣਦੇ ਨੇ ਜਾਂ ਗੁਰਦੁਆਰਾ ਕਮੇਟੀਆਂ, ਜਿਵੇਂ ਮੈਨੂੰ ਵੀਰ ਮਨਦੀਪ ਸਿੰਘ ਹੋਰਾਂ ਨੇ ਵੀ ਦੱਸਿਆ ਔਰ ਮੈਂ ਦੇਖ ਸਕਦਾ ਕਿ ਬੇਸ਼ੱਕ ਕੋਈ ਤੁਹਾਡੇ ਕੋਲ ਉਸ ਕਿਸਮ ਦੀ ਆਲੀਸ਼ਾਨ ਇਮਾਰਤ ਨਹੀਂ ਹੈ, ਪਰ ਜੋ ਤੁਸੀਂ ਕੰਮ ਕਰ ਰਹੇ ਹੋ ਬਹੁਤ ਆਲੀਸ਼ਾਨ ਹੈ। ਇਸ ਵੇਲੇ ਉਹ ਕਰੈਕਟਰ ਬਿਲਡਿੰਗ, ਉਹ ਕਿਰਦਾਰ, ਉਹ ਸਿੱਖੀ ਦੇ ਉੱਤੇ ਫਖਰ, ਉਹ ਬੱਚਿਆਂ ਦੇ ਅੰਦਰ ਜਾਗਰੂਕਤਾ, ਇਹ ਸਭ ਤੋਂ ਵੱਡਾ ਕੰਮ ਹੈ। ਵੱਡੀਆਂ ਇਮਾਰਤਾਂ 'ਚ ਅਸੀਂ ਦੇਖ ਹੀ ਰਹੇ ਹਾਂ ਅਕ੍ਰੋਸ ਦਾ ਗਲੋਬ ਕਿ ਕਿਸ ਕਿਸਮ ਦੇ ਲੋਕਾਂ ਨੂੰ ਹਕੂਮਤਾਂ ਕਾਬਜ਼ ਕਰਵਾਉਂਦੀਆਂ ਨੇ। ਜਿੱਥੇ ਵੀ ਪੰਥ ਦੀ ਗੱਲ ਹੁੰਦੀ ਹੈ ਉੱਥੇ ਕੁਛ ਨਾ ਕੁਛ ਗੜਬੜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿਰ ਜੋੜ ਕੇ ਬੈਠੋ, ਸਤਿਗੁਰੂ ਰਹਿਮਤ ਕਰਨਗੇ। ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਉਹ ਦਿਨ ਬਹੁਤਾ ਦੂਰ ਨਹੀਂ ਜਦੋਂ ਸਾਡੇ ਬਜ਼ੁਰਗਾਂ ਦਾ ਜੋ ਰਿਜ਼ੋਲਵ ਸੀ, ਜਿਹੜਾ ਜਿਸ ਦਿੱਲੀ ਨੂੰ ਉਹਨਾਂ ਨੇ 17-18 ਵਾਰ ਘੋੜਿਆਂ ਦੇ ਉਹਨਾਂ ਖੁੰਮਾਂ ਥੱਲੇ ਜਿਹੜਾ ਉਸ ਨੂੰ ਦਰੜਿਆ, ਇੱਕ ਵਾਰ ਫੇਰ ਉਹ ਦਿੱਲੀ ਜਿਹੜੀ ਆ ਉਹ ਖਾਲਸੇ ਦੇ ਇਸ ਰੋਹ ਦੇ ਸਾਹਮਣੇ ਪਾਸ਼ ਹੋਏਗੀ। ਦਿੱਲੀ ਤਖਤ ਪਰ ਬਹੇਗੀ, ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੋ ਨਾਨਕ ਸਭ ਤੇਰੀ ਵਡਿਆਈ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੂ ਨਾਮ ਨਾ ਜਾਣੇ ਮੇਰਾ। ਖਾਲਸਾ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਬੋਲ ਕੇ ਗਏ ਆ ਤੇ ਡਾਕਟਰ ਸਾਹਿਬ ਦੇ ਬੋਲਣ ਦੇ ਬਾਅਦ ਮੇਰੇ ਬੋਲਣ ਦਾ ਕੋਈ ਤੁਕ ਨਹੀਂ ਬਣਦਾ, ਪਰ ਮੈਂ ਡਾਕਟਰ ਸਾਹਿਬ ਦੀ ਗੱਲ ਨੂੰ ਹੀ ਅੱਗੇ ਵਧਾਵਾਂਗਾ ਕਿਉਂਕਿ ਗੁਰੂ ਘਰ ਦਾ ਨਾਂ ਹੈ ਮੇਰੀ ਪੀਰੀ। ਤੇ ਡਾਕਟਰ ਸਾਹਿਬ ਜਿੱਦਾਂ ਕਹਿ ਰਹੇ ਸੀ ਕਿ ਹਜੇ ਬਿਲਡਿੰਗ ਨੇ ਹੋਰ ਆਲੀਸ਼ਾਨ ਬਣਨਾ ਵਾ। ਮੈਂ ਕੱਲ ਵੀ ਇੱਕ ਗੁਰੂ ਘਰ 'ਚ ਕਿਹਾ ਸੀ, ਗੁਰਦੁਆਰੇ ਜਿਹੜੇ ਆ ਉਹ ਬਿਲਡਿੰਗਾਂ ਦਾ ਨਾਂ ਨਹੀਂ ਹੈਗੇ। ਇਹ ਗੁਰੂ ਦਾ ਦਵਾਰ ਆ, ਗੁਰੂ ਦਾ ਘਰ ਆ। ਜੇ ਇੱਥੇ ਗੁਰੂ ਦਾ ਸਿਧਾਂਤ ਹੈ, ਜੇ ਇੱਥੇ ਸਿੱਖੀ ਦਾ ਪ੍ਰਚਾਰ ਹੈ, ਜੇ ਇੱਥੇ ਸ਼ਹੀਦਾਂ ਦੀ ਮਾਨਤਾ ਹੈ, ਜੇ ਇੱਥੇ ਮੀਰੀ ਤੇ ਪੀਰ ਦੇ ਝੰਡੇ ਹਨ ਤੇ ਇਹ ਗੁਰਦੁਆਰੇ ਨੇ, ਨਹੀਂ ਤੇ ਇਹ ਖਾਲੀ ਬਿਲਡਿੰਗਾਂ ਨੇ ਕਰਮਕਾਂਡ ਦੀਆਂ। ਸੌਰੀ ਜੇ ਮੈਂ ਕੋਈ ਡਾਢੇ ਸ਼ਬਦ ਬੋਲ ਜਾਵਾਂ। ਸੋ ਮੈਂ ਤੁਹਾਨੂੰ ਵਧਾਈ ਦੇਣਾ ਵਾਂ ਕਿ ਬਹੁਤ ਸਾਰੇ ਗੁਰਦੁਆਰਿਆਂ ਜਾਣਾ ਵਾਂ। ਇਹ ਗੁਰਦੁਆਰਾ ਭਾਵੇਂ ਛੋਟਾ ਹੈ, ਗੁਰੂ ਦੇ ਸਿਧਾਂਤ ਤੇ ਖਲੋਤਾ ਹੈ। ਬੋਲੇ ਕਹਿਣ ਵਾਲੇ ਐਵੇਂ ਨਹੀਂ ਕਹਿੰਦੇ, ਪਹਿਲਾਂ ਗੁਰੂ ਘਰ ਕੱਚੇ ਸਨ ਤੇ ਸਿੱਖ ਪੱਕੇ ਸਨ। ਅੱਜ ਗੁਰੂ ਘਰ ਬਹੁਤ ਵੱਡੇ ਨੇ, ਮਹਾਨ ਨੇ, ਵਿਸ਼ਾਲ ਨੇ, ਪਰ ਸਿੱਖ ਕੱਚੇ ਹੋ ਗਏ ਨੇ। ਸਿੱਖੀ ਨੂੰ ਫਿਰ ਮਜ਼ਬੂਤ ਕਰਨਾ ਹੈ। ਮੈਂ ਹਮੇਸ਼ਾ ਕੋਸ਼ਿਸ਼ ਕਰਨਾ ਕਿ ਖਾਲਸਾ ਨੂੰ ਥੋੜਾ ਜਿਹਾ ਪਰਸਪੈਕਟਿਵ ਦੇਵਾਂ ਹਟ ਕੇ, ਕਿਉਂ ਜੇ ਜਿਹੜੀਆਂ ਵਿਕੀਪੀਡੀਆ ਤੇ ਛਾਵਾਂ ਪਈਆਂ ਵਾ ਜਾਂ ਰੀਸਾਈਕਲਡ ਸਪੀਚੀਜ਼ ਆ ਉਹ ਹੀ ਕਰਨੀਆਂ ਤੇ ਫਿਰ ਮੇਰੇ ਵਕਤ ਦਾ ਵੀ ਕੋਈ ਫਾਇਦਾ ਨਹੀਂ, ਤੁਹਾਡੇ ਦਾ ਵੀ ਨਹੀਂ। ਅੱਜ ਥੋੜੀ ਜਿਹੀ ਇੱਥੇ ਗੱਲ ਕਰੀਏ ਕਿ ਮੀਰੀ ਤੇ ਪੀਰੀ ਦਾ ਸਿਧਾਂਤ ਜਿਹੜਾ ਵਾ ਉਹ ਕੀ ਆ, ਤੇ ਸਿਰਫ ਸਿੱਖੀ ਧਰਮ 'ਚ ਮੀਰੀ ਪੀਰੀ ਨਹੀਂ। ਜਦੋਂ ਮੀਰੀ ਪੀਰੀ ਇਕੱਠੀ ਨਹੀਂ ਹੁੰਦੀ ਤੇ ਕੌਮਾਂ ਦਾ ਹਾਲ ਕੀ ਹੁੰਦਾ। ਦੂਜਿਆਂ ਦੇ ਹਾਲਾਤ ਨੂੰ ਵੇਖ ਕੇ ਵੀ ਸਾਨੂੰ ਸਮਝ ਆਉਣੀ ਚਾਹੀਦੀ ਆ। ਇਕਬਾਲ ਨੇ, ਜਿਹੜਾ ਜਿਹਨੂੰ ਕਿਹਾ ਜਾਂਦਾ ਹਕੀਮੁਲ ਉਮਤ, ਵਈ ਮੁਸਲਮਾਨਾਂ ਦੀ ਜਿਹੜੀ ਉਮਤ ਆ, ਕੌਮ ਹੈ, ਉਹਦਾ ਸਭ ਤੋਂ ਦਾਨਾ ਬੰਦਾ ਆਪਣੇ ਸਮੇਂ ਦਾ। ਡਾਕਟਰ ਸਾਹਿਬ ਦੇ ਵੀ ਪਸੰਦੀਦਾ ਕਵੀ ਨੇ, ਉਹਨਾਂ ਦਾ ਇੱਕ ਬਹੁਤ ਸੋਹਣਾ ਸ਼ੇਰ ਹੈ। ਉਹ ਕਹਿੰਦੇ ਨੇ, ਆ ਤੁਝ ਕੋ ਬਤਾਊਂ ਮੈਂ ਤਕਦੀਰ ਉਮਮ ਕਿਆ ਹੈ, ਸ਼ਮਸ਼ੀਰ ਸਨਾ ਅਵਲ ਤਾਊਸ ਰਬਾਬ ਆਖਿਰ। ਕੀ ਕਹਿੰਦਾ ਇਕਬਾਲ, ਵੀ ਆ ਮੈਂ ਤੈਨੂੰ ਦੱਸਾਂ ਵੀ ਕੌਮਾਂ ਦੀ ਜਿਹੜੀ ਤਕਦੀਰ ਆ ਉਹ ਕਿੱਦਾਂ ਬਣਦੀ ਆ। ਉਹ ਕਹਿੰਦਾ ਇਹ ਕੰਮ ਸ਼ੁਰੂ ਹੁੰਦਾ ਵਾ ਸ਼ਮਸ਼ੀਰ ਤੋਂ, ਤਲਵਾਰ ਤੋਂ
ਸਨਾ ਤੋਂ ਨੇਜ਼ੇ ਤੋਂ। ਤੇ ਜਿਹੜਾ ਤਾਊਸ ਤੇ ਰਬਾਬ ਹੈ ਉਹ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਪਤਾ ਹੀ ਤਾਊਸ ਤੇ ਰਬਾਬ ਕੀ ਹੁੰਦਾ, ਮਿਊਜ਼ੀਕਲ ਇੰਸਟਰੂਮੈਂਟ ਆ। ਉਹਨਾਂ ਦੀ ਵਾਰੀ ਬਾਅਦ ਚ ਆਉਂਦੀ ਹੈ, ਜਿਹੜੀ ਮੀਰੀ ਦੀਆਂ ਚੀਜ਼ਾਂ ਬਾਅਦ, ਪੀਰੀ ਦੀਆਂ ਚੀਜ਼ਾਂ ਦੀ ਵਾਰੀ ਬਾਅਦ ਚ ਤੇ ਮੀਰੀ ਦੀ ਪਹਿਲਾਂ। ਹੁਣ ਮੈਂ ਤੁਹਾਡੇ ਸਾਹਮਣੇ ਦੂਸਰੇ ਧਰਮਾਂ ਦੀ ਥੋੜੀ ਮਿਸਾਲ ਰੱਖਾਂਗਾ ਕਿ ਜੇ ਸਿਰਫ ਧਰਮ ਮੀਰੀ ਦਾ ਹੀ ਨਾਮ ਬਣ ਜਾਣ ਤੇ ਉਹਨਾਂ ਦਾ ਹਾਲ ਕੀ ਹੁੰਦਾ। ਆਪਾਂ ਗੱਲ ਕਰ ਲੈਂਦੇ ਹਾਂ ਸਭ ਤੋਂ ਇਬਰਾਹਿਮਿਕ ਟ੍ਰੈਡੀਸ਼ਨ ਚੱਲਦੇ ਹਾਂ। ਪਹਿਲਾਂ ਗੱਲ ਕਰਨੇ ਆ ਯਹੂਦੀ ਕੌਮ ਦੀ, ਜਿਹੜੀ ਅੱਜ ਬਹੁਤ ਤਗੜੀ ਕੌਮ ਹੈ। ਉਹਨਾਂ ਦੇ ਇਤਿਹਾਸ ਨੂੰ ਖੋਜਣ ਦੀ ਕੋਸ਼ਿਸ਼ ਕਰਨੇ ਆ। ਜੇ ਮੀਰੀ ਪੱਖੋਂ ਦੇਖਿਆ ਜਾਏ ਤੇ ਜਿੰਨੇ 3 ਵੱਡੇ ਧਰਮ ਆ ਨਾ, ਜੂਡਾਇਜ਼ਮ, ਇਸਲਾਮ, ਕ੍ਰਿਸਚੈਨਿਟੀ, ਇਹਨਾਂ ਤਿੰਨਾਂ ਦਾ ਇੱਕ ਮੰਨਣਾ ਵਾ ਕਿ ਜਿਹੜੀ ਯਹੂਦੀ ਕੌਮ ਆ ਇਹ ਰੱਬ ਦੀ ਸਭ ਤੋਂ ਮਾਨਤਾ ਵਾਲੀ ਕੌਮ ਸੀ। ਐਵੇਂ ਨਹੀਂ ਉਹ ਕਹਿੰਦੇ ਮੋਸਟ ਫੇਵਰਟ ਨੇਸ਼ਨ ਆਫ ਗॉड। ਜਿਊਜ਼ ਇਹੀ ਕਲੇਮ ਕਰਦੇ ਨਾ ਕਿ ਵੀ ਆਰ ਦ ਮੋਸਟ ਫੇਵਰਟ ਨੇਸ਼ਨ ਆਫ ਗॉड। ਕੁਰਾਨ 'ਚ ਵੀ ਇਹੀ ਲਿਖਿਆ ਕਿ ਕਿਸੇ ਸਮੇਂ ਰੱਬ ਦੀ ਸਭ ਤੋਂ ਪਿਆਰੀ ਕੌਮ ਸੀ। ਜਿੱਧਰ ਇਹ ਟੁਰਦੇ ਸੀ ਅਸਮਾਨ ਤੋਂ ਬੱਦਲ ਆ ਕੇ ਇਹਨਾਂ ਤੇ ਛਾਂ ਕਰਦੇ ਸੀ ਤੇ ਇਹਨਾਂ ਨੂੰ ਰੋਟੀ ਟੁੱਕਰ ਕਮਾਉਣ ਦੀ ਲੋੜ ਨਹੀਂ ਸੀ। ਰੱਬ ਇਹਨਾਂ ਵਾਸਤੇ ਮੰਨੋ ਸਲਵਾ ਅਸਮਾਨ ਤੋਂ ਉਤਾਰਦਾ ਸੀ। ਕੁਰਾਨ 'ਚ ਲਿਖਿਆ ਵਾ ਇਹਨਾਂ ਦੇ ਬਾਰੇ। ਜਦੋਂ ਇਹਨਾਂ ਦੇ ਕੋਲ ਮੀਰੀ ਵੀ ਸੀ ਤੇ ਪੀਰੀ ਵੀ ਸੀ। ਇਹਨਾਂ ਦੇ ਬਾਰੇ ਲਿਖਿਆ ਕਿ ਮੋਜ਼ਿਸ ਜਦੋਂ ਆਇਆ ਤੇ ਉਹ ਫੈਰੋ ਜਦੋਂ ਮਗਰ ਲੱਗਾ, ਦਰਿਆ ਪਾਟ ਗਿਆ ਤੇ ਉਹਦੇ ਚੋਂ ਸਾਰੇ ਦੇ ਸਾਰੇ ਜੂਜ਼ ਲੰਘ ਗਏ। ਰੱਬ ਨੇ ਇਹਨਾਂ ਦੀ ਹਿਫਾਜ਼ਤ ਕੀਤੀ, ਇਹਨਾਂ ਨੂੰ ਮੀਰੀ ਵੀ ਦਿੱਤੀ ਤੇ ਇਹਨਾਂ ਨੂੰ ਪੀਰੀ ਵੀ ਦਿੱਤੀ। ਪਰ ਜਦੋਂ ਇਹਨਾਂ ਕੋਲ ਮੀਰੀ ਖੋਈ ਰੋਮਨ ਐਮਪਾਇਰ ਨੇ, ਤੇ ਅੱਜ ਜਾ ਕੇ ਦੇਖੋ ਯਰੂਸ਼ਲਮ ਦੇ ਵਿੱਚ ਇੱਕ ਦੀਵਾਰ ਆ ਵੱਡੀ ਸਾਰੀ, ਵੀਡੀਓ ਗੂਗਲ ਸਰਚ ਕਰਕੇ ਦੇਖਿਓ ਜਾਂ YouTube ਤੇ, ਇੱਕ ਵੱਡੀ ਸਾਰੀ ਦੀਵਾਰ ਆ। ਯਹੂਦੀ ਉਸ ਦੀਵਾਰ ਨੂੰ ਚੰਬੜ ਕੇ ਰੋਂਦੇ ਨੇ। ਇਹ ਉਹਨਾਂ ਦੀ ਕਾਮਨ ਪ੍ਰੈਕਟਿਸ ਆ। ਉਹ ਇਸ ਵਾਸਤੇ ਰੋਂਦੇ ਨੇ ਜਦੋਂ ਉਹਨਾਂ ਦੀ ਮੀਰੀ ਖੁੱਸ ਗਈ ਤੇ ਨਿਰੀ ਪੀਰੀ ਰਹਿ ਗਈ ਤੇ ਰੋਮਨ ਐਮਪਾਇਰ ਨੇ ਉਹਨਾਂ ਨੂੰ ਕਿਹਾ ਆਪਣੇ ਹੱਥ ਨਾਲ ਆਪਣਾ ਟੈਂਪਲ ਤੋੜੋ ਜਿਹਨੂੰ ਤੁਸੀਂ ਗੁਲਾਮੀ ਚੋਂ ਬਣੇ। ਸੋ ਯਹੂਦੀ ਕੌਮ ਜਦ ਗੁਲਾਮ ਹੋਈ ਰੋਮਨ ਐਮਪਾਇਰ ਦੀ, ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਹੀ ਇਬਾਦਤ ਘਰ ਆਪਣੇ ਹੱਥਾਂ ਨਾਲ ਤੋੜਨਾ ਪਿਆ। ਰੋਮਨ ਐਮਪਾਇਰ ਨੇ ਤੋੜਿਆ ਨਾ ਕਿ ਆਪਣੇ ਹੱਥਾਂ ਨਾਲ ਤੋੜੋ। ਉਸ ਟੈਂਪਲ ਦੀ ਇੱਕ ਦੀਵਾਰ ਬਾਕੀ ਰਹੀ ਇੰਨੀ ਸਦੀਆਂ ਤੱਕ। ਅੱਜ ਯਹੂਦੀ ਕੌਮ ਉਹਨੂੰ ਚੰਬੜ ਕੇ ਰੋਂਦੀ ਆ ਤੇ ਉਹ ਵਕਤ ਯਾਦ ਕਰਦੀ ਆ ਜਦੋਂ ਉਹ ਗੁਲਾਮ ਕੌਮ ਸੀ। ਸੋ ਇਹ ਹੁੰਦਾ ਨਤੀਜਾ ਜਦੋਂ ਤੁਹਾਡੇ ਕੋਲੋਂ ਸਿਰਫ ਪੀਰੀ ਰਹਿ ਜਾਏ ਤੇ ਮੀਰੀ ਖੁੱਸ ਜਾਏ। ਅੱਗੇ ਆਓ, ਯਹੂਦੀ ਧਰਮ ਦੇ ਬਾਅਦ ਦੂਸਰਾ ਧਰਮ ਹੈ ਜਿਹੜਾ ਆਇਆ ਕ੍ਰਿਸਚੈਨਿਟੀ। ਜੀਸਸ ਕ੍ਰਾਈਸਟ ਦਾ ਬਹੁਤ ਮਾਨਤਾ ਵਾ ਦੁਨੀਆ ਦੇ ਵਿੱਚ। ਬਹੁਤ ਵੱਡਾ ਧਰਮ ਹੈ ਜੀਸਸ ਕ੍ਰਾਈਸਟ ਦਾ। ਈਸਾਈ ਬਹੁਤ ਵੱਡਾ ਈਸਾਈ ਮਤ ਬਹੁਤ ਵੱਡਾ ਧਰਮ ਆ। ਈਵਨ ਕੁਰਾਨ ਦੇ ਵਿੱਚ ਜੀਸਸ ਕ੍ਰਾਈਸਟ ਦੀ ਅਸੀਂ ਮੁਸਲਮਾਨਾਂ ਦੇ ਤੌਰ ਤੇ ਉਹਨਾਂ ਦੀ ਬਹੁਤ ਮਾਨਤਾ ਕਰਨੇ, ਉਹਨਾਂ ਤੇ ਉਹਨਾਂ ਦੀ ਮਦਰ ਮੇਰੀ ਦੀ। ਹੁਣ ਜੀਸਸ ਜਿਹੜਾ ਵਾ ਉਹ ਜੰਮਦਾ ਹੀ ਨਬੀ ਆ। ਜੀਸਸ ਦੇ ਕੋਲ ਪੀਰੀ ਹੈ ਕਿਉਂਕਿ ਧਰਮ ਇਸਲਾਮ ਤੇ ਬਾਕੀ ਇਬਰਾਹਿਮਿਕ ਫੇਥ ਦਾ ਇਹ ਆ ਵੀ ਜਿਹੜਾ ਨਬੀ ਹੁੰਦਾ ਨਾ ਜਾਂ ਪੈਗੰਬਰ ਹੁੰਦਾ ਉਹ ਜੰਮਦਿਆਂ ਹੀ ਪੈਗੰਬਰ ਹੁੰਦਾ। ਸੋ ਜਿਹੜਾ ਜੰਮਦਿਆਂ ਹੀ ਪੈਗੰਬਰ ਆ ਉਹਦੇ ਕੋਲ ਪੀਰੀ ਦੀ ਤੇ ਸਨਦ ਹੈ ਹੀ, ਕਿਉਂਕਿ ਜੀਸਸ ਕੋਲ ਪੀਰੀ ਹੈ, ਮੀਰੀ ਨਹੀਂ ਹੈ। ਤੇ ਰੋਮਨ ਐਮਪਾਇਰ ਉਹਨੂੰ ਉਹਨੂੰ ਚੜਾ ਦਿੰਦੀ ਆ ਸਲੀਬ ਦੇ ਉੱਤੇ, ਕਿਉਂਕਿ ਫਾਲੋਅਰਸ਼ਿਪ ਥੋੜੀ ਆ, ਸਿਆਸੀ ਤਾਕਤ ਹੈ ਨਹੀਂ। ਚਲੋ ਧਰਮ ਇਸਲਾਮ ਦਾ ਬਿਲੀਫ ਹੈ ਵੀ ਉਹ ਕਦੇ ਵੀ ਸਲੀਬ ਤੇ ਨਹੀਂ ਚੜੇ, ਕਰੂਸੀਫਾਈਡ ਨਹੀਂ ਹੋਏ, ਰੱਬ ਨੇ ਜਿਉਂਦਿਆਂ ਹੀ ਚੁੱਕ ਲਿਆ। ਪਰ ਕ੍ਰਿਸਚਨ ਕਹਿੰਦੇ ਆ ਕਿ ਹੁਣ ਈਸਟਰ ਮਨਾ ਕੇ ਹਟੇ ਆ ਨਾ, ਇਸ ਗੱਲ ਨੂੰ ਮਨਾਉਂਦੇ ਆ ਕਿ ਜੀਸਸ ਜਿਹੜਾ ਵਾ ਉਹ ਫਾਂਸੀ ਤੇ ਚੜਿਆ, ਦਫਨ ਹੋਇਆ, ਜੀ ਉੱਠਿਆ ਤੇ ਫੇਰ ਗਿਆ। ਪਰ ਗੱਲ ਤੇ ਇੱਕ ਆ ਨਾ ਕਿ ਪੀਰੀ ਸੀ, ਮੀਰੀ ਨਹੀਂ ਸੀ ਤੇ ਜੀਸਸ ਫਾਇਲ ਲੱਗਾ। ਉਹਦੇ ਥੋੜੇ ਜਿਹੇ ਫਾਲੋਅਰ ਆ ਜਿਹੜੇ ਉਸੇ ਏਰੀਆ ਬੈਥਲੀਅਮ ਦੇ ਆਲੇ ਦੁਆਲੇ ਰਹਿੰਦੇ ਆ, ਉਹਨਾਂ ਦਾ ਮੈਸੇਜ ਵੱਧ ਰਿਹਾ ਵਾ, ਪਰ ਉਹਨਾਂ ਦੇ ਕੋਲ ਮੀਰੀ ਨਹੀਂ। ਰੋਮਨ ਐਮਪਾਇਰ ਡਿਸਾਈਡ ਕਰਦੀ ਹੈ ਵੀ ਜੀਸਸ ਦੇ ਜਿੰਨੇ ਫਾਲੋਅਰਸ ਉਹਨਾਂ ਸਾਰਿਆਂ ਦਾ ਅਸਾਂ ਘੱਲੂਕਾਰਾ ਕਰ ਦੇਣਾ ਤੇ ਅਸਾਂ ਧਰਮ ਦਾ ਇੱਕ ਨਵਾਂ ਵਰਜਨ ਕੱਢਣਾ ਵਾ, ਕਿਉਂਕਿ ਸਟੇਟ ਕੋਲ ਪਾਵਰ ਹੈ। ਐਵੇਂ ਨਹੀਂ ਕਿਸੇ ਨੇ ਲਿਖਿਆ ਆਲ ਦਾ ਵਰਲਡ ਰਿਲੀਜਨਸ ਸਲੂਟਸ ਦਾ ਫਲੈਗ, ਕਿ ਦੁਨੀਆ ਦੇ ਸਾਰੇ ਧਰਮ ਜਿਹੜੇ ਨੇ ਉਹ ਝੰਡੇ ਨੂੰ ਸਲਾਮੀ ਦਿੰਦੇ ਨੇ। ਸੋ ਰੋਮਨ ਐਮਪਾਇਰ ਫੈਸਲਾ ਕਰਦੀ ਹੈ ਵੀ ਜੀਸਸ ਦੇ ਜਿਹੜੇ ਡਿਸਾਈਪਲਸ ਨੇ
ਇਹਨਾਂ ਸਾਰਿਆਂ ਨੂੰ ਫਰਕ ਕਰ ਦਿਓ, ਕਿਉਂਕਿ ਜੋ ਇਹ ਫੈਲਾ ਰਹੇ ਆ ਵੀ ਐਂਟੀ ਟੈਕਸੇਸ਼ਨ, ਹਿਊਮਨ ਰਾਈਟਸ ਦੀ ਗੱਲ, ਇਹ ਰੋਮਨ ਐਮਪਾਇਰ ਨੂੰ ਸੂਟ ਨਹੀਂ ਕਰਦੀ। ਉਹ ਉਸ ਧਰਮ ਦੇ ਵਿੱਚ ਤਬਦੀਲੀ ਕਰਨ ਲਈ ਇੱਕ ਬੰਦੇ ਨੂੰ ਘੱਲਦੇ ਨੇ। ਇਹ ਵਾਕਿਆ ਹੁੰਦਾ ਜੀਜ਼ਸ ਦੇ ਅਕਾਲ ਚਲਾਣਾ ਕਰਨ ਤੋਂ 85 ਕੁ ਸਾਲ ਬਾਅਦ। ਇੱਕ ਬੰਦਾ ਉੱਥੇ ਨਮੂਦਾਰ ਹੁੰਦਾ ਤੇ ਉਹਨਾਂ ਨੂੰ ਕਹਿੰਦਾ, ਭਾਈ ਤੁਸੀਂ ਇਹ ਕਿਹੜਾ ਧਰਮ ਫਾਲੋ ਕਰ ਰਹੇ ਹੋ? ਤੁਸੀਂ ਕਹਿੰਦੇ ਹੋ ਸਾਨੂੰ ਟੈਕਸ ਨਹੀਂ ਦੇਣਾ, ਤੁਸੀਂ ਕਹਿੰਦੇ ਹੋ ਵੀ ਰੱਬ ਦੇ ਇਬਾਦਤ ਕਰੋ, ਤੁਸੀਂ ਇਹ ਕਹਿੰਦੇ ਹੋ, ਉਹ ਕਹਿੰਦੇ ਹੋ। ਜੀਜ਼ਸ ਨੇ ਤੇ ਧਰਮ ਨਹੀਂ ਸਿਖਾਇਆ। ਇਹ ਬਿਲਕੁਲ ਜਿਹੜਾ ਈਸਾਈ ਧਰਮ ਨਹੀਂ ਹੈਗਾ। ਈਸਾਈ ਧਰਮ ਦਾ ਤੇ ਮੈਨੂੰ ਪਤਾ। ਉਹ ਪੁੱਛਦੇ ਵੀ ਤੂੰ ਕੌਣ ਆ? ਅਸਾਂ ਨਾ ਕਦੇ ਤੈਨੂੰ ਦੇਖਿਆ, ਨਾ ਤੂੰ ਕਦੇ ਜੀਜ਼ਸ ਦੇ ਲਾਗੇ ਸੀਗਾ, ਇੱਕਦਮ ਤੂੰ ਕਿੱਥੋਂ ਆ ਗਿਆ ਭਾਈ? ਉਹ ਕਹਿੰਦਾ ਮੇਰਾ ਨਾਮ ਸੇਂਟ ਪੌਲ, ਮੈਨੂੰ ਰੱਬ ਨੇ ਸੰਤ ਬਣਾਇਆ ਤੇ ਜੀਜ਼ਸ ਮੈਨੂੰ ਸੁਪਨੇ 'ਚ ਆ ਕੇ ਧਰਮ ਸਿਖਾਉਂਦਾ ਰਿਹਾ। ਜੋ ਤੁਸੀਂ ਫੋਲੋ ਕਰ ਰਹੇ ਹੋ ਬਿਲਕੁਲ ਗਲਤ ਆ, ਤੇ ਜੋ ਮੈਂ ਕਹਿ ਰਿਹਾ ਬਿਲਕੁਲ ਠੀਕ ਹੈ। ਇਹਨੂੰ ਫੋਲੋ ਕਰੋ ਜੇ ਜਿਉਂਦਿਆਂ ਰਹਿਣਾ। ਪਹਿਲਾਂ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਪੇਸ਼ ਕਰਦਾ ਵੀ ਤੁਸੀਂ ਆਪਣੇ ਚਰਚ ਲਈ ਸੋਨੇ ਦੀਆਂ ਮੋਹਰਾਂ ਲੈ ਲਓ ਤੇ ਆਪਣੇ ਧਰਮ ਨੂੰ ਚੇਂਜ ਕਰੋ, ਕਿਉਂਕਿ ਸਟੇਟ ਉਹਦੇ ਨਾਲ ਖਲੋਤੀ ਆ। ਉਹਨੂੰ ਮਾਰਨ ਨੂੰ ਪੈਂਦੇ ਨੇ ਤੇ ਰੋਮਨ ਸਿਪਾਹੀ ਆਉਂਦੇ ਨੇ ਤੇ ਉਹਨਾਂ ਨੂੰ ਉਹ ਜੋ ਵੀ ਪਾਸਪੋਰਟ ਤੇ ਉਹਦੇ ਕੋਲ ਨਹੀਂ ਉਦੋਂ ਹੋਣਾ, ਪਰ ਜੋ ਵੀ ਪਛਾਣ ਪੱਤਰ ਸੀ, ਜੋ ਵੀ ਸੀ, ਉਹ ਦਿਖਾਉਂਦਾ ਵੀ ਮੈਂ ਤਾਂ ਰੋਮਨ ਐਮਪਾਇਰ ਦਾ ਸਿਟੀਜ਼ਨ ਹਾਂ। ਨਤੀਜੇ 'ਚ ਜੀਜ਼ਸ ਦੇ ਮੰਨਣ ਵਾਲੇ ਜਿਹੜੇ ਓਰੀਜਨਲ ਆਰਥੋਡਾਕਸ ਕ੍ਰਿਸਚਨ ਨੇ, ਉਹਨਾਂ ਸਾਰਿਆਂ ਦਾ ਘੱਲੂਕਾਰਾ ਹੋ ਜਾਂਦਾ। ਤੇ ਸੇਂਟ ਪੌਲ ਜਿਹੜਾ ਅੱਜ ਦੀ ਮਾਡਰਨ ਕ੍ਰਿਸਚੈਨਿਟੀ ਦਾ ਆਗੂ ਆ। ਮੈਂ ਇਸ ਵਾਸਤੇ ਕਹਿੰਦਾ ਜੀਜ਼ਸ ਅੱਜ ਦੀ ਜਿਹੜੀ ਕ੍ਰਿਸਚੈਨਿਟੀ ਉਹ ਜੀਜ਼ਸ ਕ੍ਰਾਈਸਟ ਵਾਲੀ ਨਹੀਂ ਹੈਗੀ, ਇਹ ਸੇਂਟ ਪੌਲ ਦੀ ਕ੍ਰਿਸਚੈਨਿਟੀ ਆ। ਇਹ ਥੋੜੀ ਜਿਹੀ ਖੋਜਣ ਵਾਲੀ ਚੀਜ਼ ਆ। ਜੀਜ਼ਸ ਦੀ ਪੀਰੀ ਉੱਥੇ ਹੀ ਰਹਿ ਗਈ, ਈਸਾਈਆਂ ਨੂੰ ਮੀਰੀ ਨਹੀਂ ਲੱਭੀ। ਹੁਣ ਆ ਕੇ ਇਹ ਗੱਲ ਹੈਗੀ ਆ 1896 ਦੀ, ਜਦੋਂ ਇਹ ਫ੍ਰੈਂਚ ਗਏ ਆ ਨਾ ਇੱਥੇ ਇਜਿਪਟ 'ਚ, ਉੱਥੇ ਇਹਨਾਂ ਮੌਂਡਸ ਜਿਹੜੇ ਫੈਰੋਜ਼ ਦੇ ਸੀ ਉਹ ਤਲਾਸ਼ ਕਰਨੇ, ਉਹਨਾਂ ਨੂੰ ਖੁਦਾਈ ਸ਼ੁਰੂ ਕੀਤੀ। ਉੱਥੋਂ ਇਹਨਾਂ ਨੂੰ ਪੁਰਾਣੇ ਸਕਰੋਲਸ ਮਿਲੇ ਆ, ਜਿਹਨੂੰ ਕਹਿੰਦੇ ਡੈਡ ਸੀ ਸਕਰੋਲਸ। ਇਹ ਉਸ ਵੇਲੇ ਜਿੰਨੇ ਵੀ ਜੀਜ਼ਸ ਦੇ ਜਿਹੜਾ ਅਸਲ ਟੀਚਿੰਗ ਸੀਗੀਆਂ, ਉਹਨਾਂ ਨੂੰ ਉਹਦੇ ਫਾਲੋਅਰ ਸਮੇਤ ਜ਼ਿੰਦਾ ਉੱਥੇ ਦੱਬ ਦਿੱਤਾ ਗਿਆ। ਕ੍ਰਿਸਚੈਨਿਟੀ ਨੇ ਇਹਦੇ ਤੇ 100 ਸਾਲ ਤੋਂ ਜ਼ਿਆਦਾ ਸਮਾਂ, 1 ਸਦੀ ਦਾ ਸਮਾਂ ਲਾਇਆ ਕਿ ਉਹਨਾਂ ਨੂੰ ਪਬਲਿਕ ਨਹੀਂ ਹੋਣ ਦਿੱਤਾ। 2006 'ਚ ਪਹਿਲੀ ਵਾਰੀ ਉਹ ਵਰਜਨ ਸਾਹਮਣੇ ਆਇਆ ਦੁਨੀਆ ਦੇ ਡੈਡ ਸੀ ਸਕਰੋਲਸ। ਉਹ ਕ੍ਰਿਸਚੈਨਿਟੀ ਤੇ ਇਹ ਜਿਹੜੀ ਕ੍ਰਿਸਚੈਨਿਟੀ ਦੁਨੀਆ ਫੋਲੋ ਕਰਦੀ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਕਿਉਂਕਿ ਸਟੇਟ ਕੋਲ ਤਾਕਤ ਹੈ। ਸਟੇਟ ਧਰਮ ਦੇ ਵਿੱਚ ਤਬਦੀਲੀ ਕਰਨਾ ਚਾਹਵੇ ਤੇ ਕਰ ਸਕਦੀ ਆ। ਸਟੇਟ ਚਾਹਵੇ ਤੇ ਇੱਕ ਅਕਾਲ ਤਖਤ ਦੇ ਮੁਕਾਬਲੇ 'ਚ ਹੋਰ ਤਖਤ ਵੀ ਖੜੇ ਕਰ ਸਕਦੀ ਆ, ਔਰ ਉਹਨਾਂ ਨੂੰ ਫਿਰ ਮਾਨਤਾ ਦੇਣੀ ਪੈਂਦੀ ਆ। ਹੁਣ ਮੈਂ ਉਹਨਾਂ ਧਰਮ ਇਸਲਾਮ ਤੇ, ਜਿਸ ਦਾ ਮੈਂ ਪਹਿਲਾਂ ਕਿਹਾ ਕਿ ਜਿਹੜਾ ਬਿਲੀਫ ਹੈ, ਸਿਸਟਮ ਹੈ, ਉਹਦੇ 'ਚ ਹੈ ਕਿ ਨਬੀ ਪੈਦਾ ਹੀ ਨਬੀ ਹੁੰਦਾ। ਉਹਦੇ ਕੋਲ ਜਿਹੜਾ ਹੈ ਉਹ ਪੀਰੀ ਦਸਤਾਰ ਰੱਬ ਸਜਾ ਕੇ ਉਹਨੂੰ ਦੁਨੀਆ ਤੇ ਟੋਰਦਾ। ਹੁਣ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਜਿਨ੍ਹਾਂ ਦੇ ਬਾਰੇ ਇਸਲਾਮਿਕ ਬਿਲੀਫ ਹੈ ਕਿ ਉਹ ਰਹਿਮਤੁਲ ਲਿਲ ਆਲਮੀਨ ਨੇ, ਵੀ ਸਾਰੇ ਜਹਾਨਾਂ ਦੀ ਰਹਿਮਤ ਨੇ, ਉਹਨਾਂ ਦੇ ਕੋਲ ਰੱਬ ਨੇ ਬਹੁਤ ਵੱਡੀ ਉਹਨਾਂ ਨੂੰ ਜਿਹੜਾ ਉਹ ਪੀਰੀ ਦਿੱਤੀ ਹੋਈ ਹੈ। ਮੱਕੇ 'ਚ ਪੈਦਾ ਹੁੰਦੇ ਨੇ, ਆਪਣੀ ਨਬੂਵਤ ਦਾ ਐਲਾਨ ਕਰਦੇ ਨੇ। ਇਸਲਾਮਿਕ ਫੇਥ ਦੀ ਟ੍ਰੈਡੀਸ਼ਨ ਦੇ ਮੁਤਾਬਕ ਰੱਬ ਵਹੀ ਘੱਲਦਾ ਵਾ, ਉਹ ਆਪਣੀ ਨਬੂਵਤ ਦਾ ਐਲਾਨ ਕਰ ਦਿੰਦੇ ਨੇ, ਆਪਣੀ ਪੀਰੀ ਦਾ ਐਲਾਨ ਕਰ ਦਿੰਦੇ ਨੇ। ਮੁਸਲਮਾਨਾਂ ਕੋਲ ਮੀਰੀ ਨਹੀਂ ਹੈ। ਜਦ ਮੁਸਲਮਾਨਾਂ ਕੋਲ ਮੀਰੀ ਨਹੀਂ ਹੈ ਤੇ ਮੁਸਲਮਾਨਾਂ ਦੀ ਹਾਲਤ ਕੀ ਹੈ? ਖਾਨਾ ਕਾਬਾ, ਜਿਹਦਾ ਮੁਸਲਮਾਨ ਹਜ ਕਰਦੇ ਨੇ, ਜਿੱਥੇ ਤੁਹਾਨੂੰ ਪਤਾ ਨਾ ਮੱਕੇ ਦੇ ਵਿੱਚ ਕਾਬਾ ਵਾ, ਜਿਹਦਾ ਸਾਰੇ ਮੁਸਲਮਾਨ ਹਜ ਕਰਦੇ ਨੇ, ਉਹਨੂੰ ਕਿਹਾ ਜਾਂਦਾ ਵੀ ਉਹ ਪ੍ਰੋਫਿਟ ਇਬਰਾਹਿਮ ਨੇ ਬਣਾਇਆ ਸੀ, ਇਸਮਾਈਲ ਦੇ ਫਾਦਰ ਨੇ, ਜਿੱਤੋਂ ਇਬਰਾਹਿਮਿਕ ਟ੍ਰੈਡੀਸ਼ਨ ਚੱਲੀ ਆ, ਉਹਨਾਂ ਦਾ ਬਣਾਇਆ ਹੋਇਆ ਘਰ ਆ, ਮੱਕੇ 'ਚ ਮੌਜੂਦ ਆ। ਮੁਹੰਮਦ ਸਾਹਿਬ ਨੇ ਨਬੂਵਤ ਦਾ ਐਲਾਨ ਕਰ ਦਿੱਤਾ ਵਾ, ਕਿਉਂਕਿ ਮੁਸਲਮਾਨਾਂ ਦੇ ਕੋਲ ਪੀਰੀ ਹੈ, ਮੀਰੀ ਨਹੀਂ, ਤੇ ਉਸ ਕਾਬੇ ਦੇ ਵਿੱਚ ਬੁੱਤ ਨੇ। ਉਸ ਕਾਬੇ ਦੇ ਵਿੱਚ ਬੁੱਤ ਨੇ, ਕਿਉਂਕਿ ਮੁਸਲਮਾਨ ਕੋਲ ਤਾਕਤ ਨਹੀਂ ਹੈਗੀ ਕਿ ਉੱਥੇ ਦੇ ਜਿਹੜੇ ਬੰਦੇ ਨੇ ਉਹ ਹੈ ਸ਼ਿਵ ਦਾ ਜਾਂ ਪਾਰਵਤੀ ਦਾ ਬੁੱਤ ਨਹੀਂ, ਉੱਥੇ ਦੇ ਮੱਕੇ ਦੇ ਲੋਕਾਂ ਦੇ ਇੰਡੀਜਨਸ ਬਣਾਏ ਹੋਏ ਬੁੱਤ ਨੇ ਜਿਹੜੇ ਖਾਨਾ ਕਾਬਾ ਦੇ ਵਿੱਚ ਪਏ ਆ। ਰੱਬ ਦੇ ਨਬੀ ਦੇ ਕੋਲ ਪੀਰੀ ਹੈ, ਮੀਰੀ ਨਹੀਂ ਹੈ, ਤੇ ਉਹ ਬੁੱਤ ਉੱਥੇ ਦੇ ਉੱਥੇ ਰਹਿੰਦੇ ਆ। ਰੱਬ ਦਾ ਨਬੀ ਮੀਰੀ ਦੀ ਦਸਤਾਰ ਸਜਾ ਕੇ ਕਾਬੇ ਵਾਸਤੇ ਜਾਂਦਾ ਤੇ ਉਹਨਾਂ ਦੇ ਆਪਣੇ ਕਬੀਲੇ ਵਾਲੇ ਉਹਨਾਂ ਤੇ ਪੱਥਰ ਸੁੱਟਦੇ ਆ, ਕਿਉਂਕਿ ਉਸ ਵੇਲੇ ਮੁਸਲਮਾਨਾਂ ਕੋਲ ਮੀਰੀ ਨਹੀਂ ਹੈ। ਰੱਬ ਦਾ ਨਾਂ ਲੈ ਕੇ ਇੱਕ ਸ਼ਹਿਰ 'ਚ ਆਪਣੇ ਧਰਮ ਦੀ
ਦਾ ਬਿਆਨ ਕਰਨ ਜਾਂਦੇ ਆ, ਉੱਥੇ ਲੋਕ ਵੱਟੇ ਮਾਰਦੇ ਆ, ਕਿਉਂਕਿ ਕੋਲ ਪਾਵਰ ਨਹੀਂ ਹੈ। ਸਪਿਰਿਚੁਅਲ ਪਾਵਰ ਹੈ, ਇਸ ਤੋਂ ਵੱਡੀ ਸਪਿਰਿਚੁਅਲ ਪਾਵਰ ਤੇ ਹੋ ਹੀ ਨਹੀਂ ਸਕਦੀ ਪ੍ਰੋਫਿਟਹੁੱਡ ਤੋਂ ਜ਼ਿਆਦਾ, ਪਰ ਕਿਉਂਕਿ ਪੋਲੀਟੀਕਲ ਪਾਵਰ ਨਹੀਂ ਹੈ ਤੇ ਪ੍ਰਚਾਰ ਦਾ ਕੰਮ ਹੀ ਨਹੀਂ ਕਰ ਸਕਦੇ। ਮੁਸਲਮਾਨ ਥੋੜੇ ਜਿਹੇ ਆ, ਐਡੀ ਵੱਡੀ ਆਪਾਂ ਕਹਿੰਦੇ ਆ ਨਾ ਵੀ ਕ੍ਰਿਸ਼ਮੇ ਕਰ ਦਿੰਦੇ ਆ ਜਿਹੜੇ ਰੱਬ ਦੇ ਬੰਦੇ ਹੁੰਦੇ ਆ। ਹੁਣ ਉੱਥੇ ਮੁਸਲਮਾਨਾਂ ਦੇ ਕੋਲ ਬਹੁਤ ਵੱਡਾ ਪੀਰ ਕਹਿ ਲਓ, ਪੈਗੰਬਰ ਹੈ, ਜਾਨ ਨੂੰ ਖਤਰਾ ਹੈ, ਤੇ ਮੁਸਲਮਾਨਾਂ ਨੂੰ ਉਹਨਾਂ ਦਾ ਨਬੀ ਕਹਿੰਦਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਕਿ ਜਾਓ, ਇੱਥੇ ਤੁਹਾਡੀ ਜਾਨ ਨੂੰ ਖਤਰਾ, ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈਗੀ, ਤੁਸੀਂ ਇਹ ਸ਼ਹਿਰ ਹੀ ਛੱਡ ਦਿਓ। ਤੁਸੀਂ ਮੱਕਾ ਛੱਡ ਕੇ ਐਬੀਸੀਨੀਆ, ਜਿਹੜੀ ਅੱਜ ਦੀ ਅਫਰੀਕਾ ਦੀ ਇੱਕ ਰਿਆਸਤ ਆ, ਐਥੋਪੀਆ ਮੋਸਟ ਲਾਈਕਲੀ, ਉੱਥੇ ਤੁਸੀਂ ਹਿਜਰਤ ਕਰ ਜਾਓ, ਮਾਈਗ੍ਰੇਟ ਕਰ ਜਾਓ, ਕਿਉਂਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ, ਇਹਨਾਂ ਤੁਹਾਨੂੰ ਸਾਰਿਆਂ ਨੂੰ ਸ਼ਹੀਦ ਕਰ ਦੇਣਾ। ਜੇ ਤੁਹਾਨੂੰ ਸ਼ਹੀਦ ਕਰ ਦਿੱਤਾ ਤੇ ਸਾਡਾ ਧਰਮ ਇੱਥੇ ਹੀ ਮੁੱਕ ਜਾਣਾ। ਉਹ ਪਹਿਲਾਂ ਮੁਸਲਮਾਨ ਜਿਹੜੇ ਆ ਉਹ ਚਲੇ ਜਾਂਦੇ ਆ, ਐਬੀਸੀਨੀਆ ਹਿਜਰਤ ਕਰ ਜਾਂਦੇ ਆ, ਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਖੁਦ ਜਿਹੜਾ ਵਾ, ਕਿਉਂਕਿ ਉਹਨਾਂ ਤੇ ਮੱਕੇ 'ਚ ਬਹੁਤ ਜ਼ਿਆਦਾ ਤਕਲੀਫ ਪਰੇਸ਼ਾਨੀਆਂ ਹੁੰਦੀਆਂ ਵਾ, ਉਹਨਾਂ ਨੂੰ ਰੱਬ ਦਾ ਨਬੀ ਆ, ਪੀਰੀ ਹੈਗੀ ਆ, ਉਹਨਾਂ ਨੂੰ ਕਿਹਾ ਜਾਂਦਾ ਸ਼ਹਿਰ ਤੋਂ ਬਾਹਰ ਨਿਕਲੋ, ਤੁਸੀਂ ਮੱਕੇ 'ਚ ਨਹੀਂ ਰਹਿ ਸਕਦੇ। ਆਪਣਾ ਕਬੀਲਾ ਹੀ ਸ਼ਹਿਰ ਤੋਂ ਬਾਹਰ ਕੱਢ ਦਿੰਦਾ। ਜਿਸ ਨਾਲ 6ਵੇਂ ਪਾਤਸ਼ਾਹ ਨੂੰ ਨਹੀਂ ਨਾ ਦਰਬਾਰ ਸਾਹਿਬ 'ਚ ਵੜਨ ਦਿੱਤਾ ਕਿੰਨੇ ਸਮਾਂ। ਇਹੀ ਸਿਚੁਏਸ਼ਨ ਹੁੰਦੀ ਹੈ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਇੱਕ ਬਾਹਰ ਇੱਕ ਘਾਟੀ ਆ, ਜਿੱਥੇ ਨਾ ਪਾਣੀ ਆ ਨਾ ਕੋਈ ਸ਼ੈ ਉਗਦੀ ਆ, ਉਹਨਾਂ ਨੂੰ ਤੇ ਉਹਨਾਂ ਦੇ ਮੰਨਣ ਵਾਲਿਆਂ ਨੂੰ ਉੱਥੇ ਉਹਨਾਂ ਨੂੰ ਕਨਫਾਈਨ ਕਰ ਦਿੱਤਾ ਜਾਂਦਾ ਵੀ ਤੁਸੀਂ 3 ਸਾਲ ਤੋਂ ਪਹਿਲਾਂ ਇੱਥੇ ਵਾਪਸ ਮੱਕੇ ਨਹੀਂ ਵੜ ਸਕਦੇ। ਮੁਸ਼ਕਲਾਂ ਵੱਧਦੀਆਂ ਵਾ, ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮਦੀਨੇ ਹਿਜਰਤ ਕਰ ਜਾਂਦੇ ਆ ਆਪਣੇ ਮੰਨਣ ਵਾਲਿਆਂ ਨੂੰ ਲੈ ਕੇ। ਉੱਥੇ ਜਾ ਕੇ ਉਹ ਫਿਰ ਇਸਲਾਮ ਦਾ ਗੜ੍ਹ ਬਣਾਉਂਦੇ ਆ। ਉੱਥੇ ਜਾ ਕੇ ਫਿਰ ਮੁਸਲਮਾਨਾਂ ਨੂੰ ਪਤਾ ਲੱਗਦਾ ਵੀ ਅਸਾਂ ਸ਼ਸਤਰ ਕਿੱਦਾਂ ਵਰਤਣੇ ਆ। ਉੱਥੇ ਜਾ ਕੇ ਮੁਸਲਮਾਨ ਮਜ਼ਬੂਤ ਹੁੰਦੇ ਆ। ਉੱਥੇ ਜਾ ਕੇ ਮੁਸਲਮਾਨ ਆਪਣੀ ਪਹਿਲੀ ਮਸਜਿਦ ਦੀ ਬੁਨਿਆਦ ਰੱਖਦੇ ਆ, ਕਿਉਂਕਿ ਉੱਥੇ ਮੁਸਲਮਾਨ ਜਿਹੜੇ ਆ ਉਹ ਪੀਰੀ ਤੋਂ ਮੀਰੀ ਵੱਲ ਵੱਧ ਰਹੇ ਆ। ਉੱਥੇ ਜਦੋਂ ਉਹਨਾਂ ਤੇ ਹਮਲਾ ਹੁੰਦਾ ਤੇ ਉਹ ਲੜਦੇ ਆ। ਉੱਥੇ 3 ਜੰਗਾਂ ਹੁੰਦੀਆਂ ਜਿਹੜੀ ਮੁਸਲਮਾਨ ਜਿੱਤਦੇ ਆ। ਜਦ ਜਿੱਤ ਜਾਂਦੇ ਆ ਤੇ ਫਿਰ 10 ਸਾਲ ਬਾਅਦ ਮੁੜ ਕੇ ਮੱਕੇ 'ਚ ਆਉਂਦੇ ਨੇ ਤੇ ਰੱਬ ਦਾ ਘਰ ਜਿਹੜਾ ਕਾਬਾ ਵਾ ਉਹਨੂੰ ਬੁੱਤਾਂ ਤੋਂ ਪਾਕ ਕਰਦੇ ਨੇ। ਉੱਥੇ ਆ ਕੇ ਉਹ ਬੁੱਤ ਤੋੜਦੇ ਨੇ। ਬੁੱਤ ਉਦੋਂ ਟੁੱਟੇ ਜਦੋਂ ਮੁਸਲਮਾਨਾਂ ਦੇ ਕੋਲ ਪੀਰੀ ਦੇ ਨਾਲ ਮੀਰੀ ਆਈ। ਜਦੋਂ ਸਿਰਫ ਪੀਰੀ ਸੀ ਉਨੀ ਦੇਰ ਕਾਬੇ 'ਚ ਬੁੱਤ ਉਦਾਂ ਹੀ ਪਏ ਰਹੇ। ਤੇ ਉਹ ਮੁਸਲਮਾਨ ਜਿਹੜੇ ਕਦੇ ਹਿਜਰਤ ਕਰਕੇ ਗਏ ਸੀ, ਜਦ ਉਹਨਾਂ ਨੇ ਸਿਧਾਂਤ ਸਮਝ ਲਿਆ ਕਿ ਜੁਦਾ ਦੀਨ ਜੋ ਹੋ ਸਿਆਸਤ ਸੇ तो रह जाती है चंगेजी, तो ਉਹਦੇ ਬਾਅਦ ਫਿਰ ਉਹ ਈਰਾਨ ਤੇ ਵੀ ਕਬਜ਼ਾ ਕਰਦੇ ਨੇ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਉਂਦਿਆਂ ਮੁਸਲਮਾਨ ਯੂਰਪ ਦੇ ਬੂਹੇ ਤੱਕ ਪਹੁੰਚ ਜਾਂਦੇ ਨੇ, ਸਪੇਨ ਤੱਕ ਪਹੁੰਚ ਜਾਂਦੇ ਨੇ। ਸੋ ਇਹ ਹੁੰਦਾ ਹੈ ਮੀਰੀ ਤੇ ਪੀਰੀ ਦਾ ਸਿਧਾਂਤ। ਹੁਣ ਗੱਲ ਕਰੋ ਉਸ ਕੌਮ ਦੀ ਜਿਹੜੀ ਅੱਜ ਬੜਕਾ ਮਾਰਦੀ ਫਿਰਦੀ ਹੈ ਤੇ ਜਿਨ੍ਹਾਂ ਜਿਨ੍ਹਾਂ ਹਰਾਮ ਕੀਤਾ ਹੋਇਆ ਘੱਟ ਗਿਣਤੀਆਂ ਦਾ। ਇਹਨਾਂ ਦਾ ਰਾਜ ਸੀ। ਪਹਿਲਾਂ ਮੁਹੰਮਦ ਬਿਨ ਕਾਸਮ ਆਇਆ, ਉਹਦੇ ਬਾਅਦ ਮਹਿਮੂਦ ਗਜ਼ਨਵੀ ਆਇਆ, ਫਿਰ ਸ਼ਹਾਬੁਦੀਨ ਗੌਰੀ ਨੇ ਆਪਣਾ ਰਾਜ ਸਥਾਪਿਤ ਕੀਤਾ ਹਿੰਦੁਸਤਾਨ 'ਚ। ਇਹਨਾਂ ਦਾ ਰਾਜ ਚਲਾ ਗਿਆ। ਜਦ ਇਹਨਾਂ ਦਾ ਰਾਜ ਚਲਾ ਗਿਆ ਤੇ ਇਹਨਾਂ ਦੀ ਹਾਲਤ ਇਹ ਹੋ ਗਈ, ਜਿਸ ਤਰ੍ਹਾਂ ਡਾਕਟਰ ਸਾਹਿਬ ਅਕਸਰ ਪੜ੍ਹਦੇ ਹੁੰਦੇ ਆ, ਦਿੱਲੀਸ਼ਵਰੋ ਈਸ਼ਵਰੋ, ਵੀ ਜਿਹੜਾ ਦਿੱਲੀ ਦਾ ਬਾਦਸ਼ਾਹ ਵਾ, ਜਿਹੜਾ ਦਿੱਲੀ ਦੇ ਰਾਜ ਤੇ ਬੈਠਾ ਵਾ, ਉਹ ਈਸ਼ਵਰ ਆ। ਇਹ ਅਣਖ ਵਾਲੀ ਕੌਮ ਨਹੀਂ, ਇਹ ਗੈਰਤ ਵਾਲੀ ਕੌਮ ਨਹੀਂ, ਇਮਾਨ ਵਾਲੀ ਕੌਮ ਨਹੀਂ। ਇਹਨਾਂ ਜਿਹੜਾ ਇੰਨਾ ਸਾਲ ਸਰਵਾਈਵ, ਇੰਨੇ 100 ਸਾਲ ਸਰਵਾਈਵ ਕੀਤਾ, ਉਹ ਬੇਗੈਰਤੀ ਦੀ ਬੁਨਿਆਦ ਤੇ ਕੀਤਾ ਵਾ। ਕਿ ਜਿਹੜਾ ਵੀ ਤੜਵਾਈ ਆਇਆ ਇਹਨਾਂ ਨੇ ਉਹਨੂੰ ਜੀ ਆਇਆਂ ਨੂੰ ਆਖਿਆ, ਆਪਣੀ ਹੋਂਦ ਤੇ ਕੰਪਰੋਮਾਈਜ਼ ਕਰ ਲਿਆ, ਆਪਣੀਆਂ ਧੀਆਂ ਦੇ ਰਿਸ਼ਤੇ ਜਾ ਕੇ ਰਾਜਿਆਂ ਦੇ ਨਾਲ ਕੀਤੇ। ਜ਼ਨਾਨੀਆਂ ਤੇ ਜ਼ਨਾਨੀਆਂ ਬੰਦਿਆਂ ਨੇ ਸੰਬੰਧ ਬਣਾਏ ਬਾਦਸ਼ਾਹਾਂ ਦੇ ਨਾਲ। ਤੁਸੀਂ ਜਾ ਕੇ ਖਿਲਜੀ ਹੁਕਮਰਾਨਾਂ ਦੀ ਥੋੜ੍ਹੀ ਜਿਹੀ ਤਾਰੀਖ ਪੜ੍ਹੋ ਕਿ ਉਹਨਾਂ ਕਿਉਂਕਿ ਉਹ ਅਫਗਾਨ ਸੀਗੇ, ਉਹਨਾਂ ਦੇ ਦਰਬਾਰਾਂ 'ਚ ਕੀ ਕੁਛ ਹੁੰਦਾ ਰਿਹਾ। ਇੱਥੇ ਮੈਂ ਉਹਦਾ ਜ਼ਿਕਰ ਕਰਨਾ ਗੁਰੂ ਘਰ 'ਚ ਖਲੋਤਾ ਮੁਨਾਸਬ ਨਹੀਂ ਸਮਝਦਾ। ਇਹਨਾਂ ਨੇ ਹੀ ਜੋਧਾ ਬਾਈ ਜਿਹੜੀ ਜਹਾਂਗੀਰ ਦੀ ਮਾਂ ਹੈ, ਜਿਹਨੂੰ ਕਿਹਾ ਜਾਂਦਾ ਵੀ ਮਲਕਾ ਹਿੰਦੁਸਤਾਨ, ਵੈਸੇ ਮੈਂ ਕਲੀਅਰ ਕਰਦਾ ਜਾਵਾਂ, ਅਕਬਰ ਬਾਦਸ਼ਾਹ ਦੀ ਕੰਕਿਊਬਾਈਨ ਦਾ ਉਹਨੂੰ ਦਰਜਾ ਰਿਹਾ ਵਾ, ਕਦੇ ਵੀ ਰਾਣੀ ਨਹੀਂ ਰਹੀ ਹਿੰਦੁਸਤਾਨ ਦੀ। ਉਹ ਅਕਬਰ ਦੀ ਕਜ਼ਨ ਉਹਦੇ
ਚਾਚੇ ਦੀ ਲੜਕੀ ਉਹਦੀ ਮਲਕਾ ਰਹੀ ਆ ਉਹਦੇ ਆਖਰੀ ਸਮੇਂ ਤੱਕ। ਇਹ ਹੋ ਰਿਹਾ ਵੀ ਅੱਜ ਕੱਲ੍ਹ ਕਈ ਯੋਧਾ ਅਕਬਰ ਬਣਾਈ ਫਿਰਦੇ ਆ। ਇਦਾਂ ਰਿਸ਼ਤੇ ਦੇ ਦੇ ਕੇ ਦਰਬਾਰਾਂ 'ਚ ਥਾਂ ਇਹਨਾਂ ਨੇ ਲਏ, ਜਿਹਨੂੰ ਇਹਨਾਂ ਦੇ ਕੋਲੋਂ ਮੀਰੀ ਚਲੀ ਗਈ। ਪਰ ਹੁਣ ਦੇਖੋ, ਹੁਣ ਇਹਨਾਂ ਦਾ ਅਸਲ ਰੂਪ ਸਾਹਮਣੇ ਆ ਰਿਹਾ। ਜਦ ਇਹਨਾਂ ਦੇ ਕੋਲ ਹੁਣ ਫਿਰ ਮੀਰੀ ਆਈ ਆ, ਤੇ ਫਿਰ ਜਿਨ੍ਹਾਂ ਕੌਮਾਂ ਦੇ ਕੋਲ ਤਾਕਤ ਹੁੰਦੀ ਉਹਨਾਂ ਦੇ ਕੋਲ ਇੰਨਾ ਇਖਤਿਆਰ ਆ ਜਾਂਦਾ ਕਿ ਜੇ ਬਾਂਦਰ ਕਿਸੇ ਨੂੰ ਅੱਜ ਦੰਦੀ ਕੱਟ ਵੱਢ ਖਾਵੇ ਨਾ, ਤੇ ਹੁਣ ਤੁਸੀਂ ਬਾਂਦਰ ਨੂੰ ਮਾਰ ਨਹੀਂ ਸਕਦੇ ਇੰਡੀਆ 'ਚ, ਕਿਉਂਕਿ ਹਨੂਮਾਨ ਜੀ ਦਾ ਬਾਲਕਾ ਵਾ। ਗਾਓ ਜਿਹੜੀ ਆ, ਪੰਜਾਬ ਦੇ ਵਿੱਚ ਗਾਵਾਂ ਲੋਕਾਂ ਦੇ ਫਸਲਾਂ ਦਾ ਨੁਕਸਾਨ ਕਰਦੀਆਂ, ਜਾਂਦਿਆਂ ਕਿਸੇ ਸ਼ਹਿਰ ਨੂੰ ਜਾ ਵੱਜਦੀਆਂ, ਉਹਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ, ਕਿਉਂਕਿ ਉਸ ਕੌਮ ਦੇ ਕੋਲ ਅੱਜ ਰਾਜ ਹੈ। ਸੋ ਇਹ ਫਰਕ ਹੁੰਦਾ ਮੀਰੀ ਤੇ ਪੀਰੀ ਦਾ। ਸੋ ਜੋ ਸਿੱਖੀ ਦਾ ਸਿਧਾਂਤ ਹੈ ਉਹਦੇ 'ਚ ਨਿਰੀ ਪੀਰੀ ਨਹੀਂ ਹੈ, ਮੀਰੀ ਨਾਲ ਹੈ। ਜੇ ਮੀਰੀ ਪੀਰੀ ਦਾ ਰੌਲਾ ਨਾ ਹੁੰਦਾ ਤੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦੀ ਨਾ ਦੇਣੀ ਪੈਂਦੀ। ਜਿਹੜੇ ਮੁਗਲ ਰਾਜੇ ਨੇ ਜਿੰਨੇ ਮਰਜ਼ੀ ਮਾੜੇ ਆ, ਉਹਨਾਂ ਨੇ ਮੰਦਰਾਂ ਨੂੰ ਦਾਨ ਦਿੱਤੇ ਆ, ਉਹਨਾਂ ਦੇ ਦਰਬਾਰਾਂ ਦੇ ਵਿੱਚ ਹਿੰਦੂ ਵਜ਼ੀਰ ਰਹੇ ਆ। ਜੋਧਾ ਬਾਈ ਦਾ ਪੁੱਤਰ ਜਹਾਂਗੀਰ, ਉਹਨੇ ਹਿੰਦੂਆਂ ਨੂੰ ਕੁਛ ਨਹੀਂ ਕਿਹਾ, ਅਕਬਰ ਨੇ ਹਿੰਦੂਆਂ ਨੂੰ ਕੁਛ ਨਹੀਂ ਕਿਹਾ, ਕਿਉਂਕਿ ਜਦੋਂ ਤੁਸੀਂ ਆਪਣੀ ਅਣਖ, ਮਾਣ, ਇੱਜ਼ਤ, ਸ਼ਾਨ ਤੇ ਕੰਪਰੋਮਾਈਜ਼ ਕਰ ਲਓ ਤੇ ਰਿਆਸਤ ਨੂੰ ਕੋਈ ਮਸਲਾ ਨਹੀਂ ਹੈ। ਪੰਜਵੇਂ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਆ ਨਾ, ਉੱਤੇ ਮੈਂ ਇੱਕ ਪੇਪਰ ਲਿਖਿਆ ਸੀ ਬਹੁਤ ਪਹਿਲਾਂ। ਉਹ ਇਸ ਵਾਸਤੇ ਨਹੀਂ ਹੋਈ ਕਿ ਉਹਦੇ 'ਚ ਕੋਈ ਰਿਸ਼ਤਿਆਂ ਦਾ, ਕੁੜੀ ਮੁੰਡੇ ਦੇ ਰਿਸ਼ਤੇ ਦਾ ਮਸਲਾ ਸੀ। ਉਹ ਮਸਲਾ ਸੀ ਤੁਹਾਡੀ ਅਣਖ ਤੇ ਮਾਣ ਦਾ, ਜਿਜ਼ੀਆ ਨਾ ਦੇਣ ਦਾ, ਸਟੇਟ ਵਿਦਨ ਦਾ ਸਟੇਟ ਕਾਇਮ ਕਰਨ ਦਾ। ਐਵੇਂ ਨਹੀਂ ਲਿਖਦਾ ਜਹਾਂਗੀਰ ਬਾਦਸ਼ਾਹ ਉਹਦੀ ਆਪਣੀ ਆਤਮ ਕਥਾ ਉਹਨੇ ਲਿਖੀ ਆ, ਤੁਸਕੇ ਜਹਾਂਗੀਰੀ, ਉਹਦੇ 'ਚ ਉਹਨੇ ਲਿਖਿਆ ਵਾ। ਉਸ ਸਾਫ਼ ਪਤਾ ਲੱਗਦਾ ਵੀ ਬਾਦਸ਼ਾਹ ਨੂੰ ਸਾੜਾ ਇਸ ਸ਼ਾਇਦ ਆ ਕਿ ਗੁਰੂ ਸਾਹਿਬ ਦੀ ਇੰਨੀ ਮਾਨਤਾ ਹੋ ਗਈ ਆ। ਜੇ ਮੀਰੀ ਪੀਰੀ ਦਾ ਰੌਲਾ ਨਾ ਹੁੰਦਾ ਤੇ ਛੇਵੇਂ ਪਾਤਸ਼ਾਹ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰ ਆਪ ਨਾ ਪਾਉਂਦੇ, ਨਾ ਹੀ ਮੀਰੀ ਤੇ ਪੀਰੀ ਦੇ ਦੋ ਝੰਡੇ ਚਲਾਉਂਦੇ, ਨਾ ਹੀ 10ਵੇਂ ਪਾਤਸ਼ਾਹ ਦੇ ਲਾਲਾਂ ਨੂੰ ਸ਼ਹੀਦੀ ਦੇਣੀ ਪੈਂਦੀ। ਇਹ ਜੋ ਕੁਝ ਹੋਇਆ ਤੁਹਾਡੀ ਮੀਰੀ ਵਾਸਤੇ ਹੋਇਆ। ਆਪਾਂ ਦੋੜਾ ਜਿਹੜਾ ਪੜ੍ਹਦੇ ਆ ਨਾ ਰਾਜ ਦਾ, ਉਹ ਦੋੜਾ ਨਹੀਂ, ਉਹ ਸਿੱਖਾਂ ਨੂੰ ਹੁਕਮ ਹੈ ਕਿ ਤੁਸੀਂ ਰਾਜ ਦੀ ਪ੍ਰਾਪਤੀ ਕਰਨੀ ਹੈ। ਔਰ ਜਿਹੜਾ ਸਿੱਖ ਉਹ ਦੋੜਾ ਪੜ੍ਹ ਕੇ ਰਾਜ ਦੀ ਪ੍ਰਾਪਤੀ ਲਈ ਕੰਮ ਨਹੀਂ ਕਰ ਰਿਹਾ, ਗੁਰੂ ਸਾਹਿਬ ਨੂੰ ਕੱਲ੍ਹ ਨੂੰ ਜਵਾਬਦੇਹ ਹੋਏਗਾ। ਯਾਦ ਕਰੋ ਜਦੋਂ ਤੁਹਾਡੇ ਕੋਲ ਰਾਜ ਸੀ ਨਾ, ਤੇ ਤੁਹਾਡੀ ਹਾਲਤ ਕੀ ਸੀ। ਬਾਹਰੋਂ ਆ ਕੇ ਫ੍ਰੈਂਚ ਜਰਨਲ ਮਹਾਰਾਜਾ ਰਣਜੀਤ ਸਿੰਘ ਦੇ ਇੰਪਲੋਈ ਸੀ। ਹੋਰ ਕਿਸੇ ਰਾਜੇ ਮਹਾਰਾਜੇ ਦੀ ਫੌਜ ਨੂੰ ਯੂਰਪ ਤੋਂ ਲੋਕਾਂ ਨੇ ਆ ਕੇ ਉੱਥੇ ਇੰਪਲੋਇਮੈਂਟ ਨਹੀਂ ਲਈ। ਮਹਾਰਾਜਾ ਰਣਜੀਤ ਸਿੰਘ ਦੇ ਕੋਲ ਫ੍ਰੈਂਚ ਜਰਨਲ ਸੀ। ਜਦੋਂ ਤੁਹਾਡੇ ਕੋਲ ਰਾਜ ਸੀ ਤੇ ਦਰਬਾਰ ਸਾਹਿਬ ਤੇ ਤੁਸੀਂ ਸੋਨਾ ਚਾੜਿਆ ਸੀ। ਜਦੋਂ ਰਾਜ ਗਿਆ, ਅਗਲਿਆਂ ਨੇ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ। ਮਹਾਰਾਣੀ ਜਿੰਦਾਂ, ਪੰਜਾਬ ਦੀ ਮਹਾਰਾਣੀ, ਉਹਦੇ ਅੱਗੂ ਅੰਗਰੇਜ਼ ਦੀਆਂ ਫੌਜਾਂ ਸਲਾਮੀ ਦੇ ਕੇ ਜਾਂਦੀਆਂ ਸੀ। ਪਰ ਜਦੋਂ ਰਾਜ ਗਿਆ ਨਾ, ਤੇ ਉਸੇ ਮਹਾਰਾਣੀ ਜਿੰਦਾਂ ਨੂੰ ਅਗਲਿਆਂ ਨੇ ਵਾਲਾਂ ਤੋਂ ਧਰੂ ਕੇ ਖਿੱਚਿਆ ਸੀ। ਦਰਬਾਰ ਸਾਹਿਬ ਦੇ ਵਿੱਚ ਮੂਰਤੀ ਪੂਜਾ ਸ਼ੁਰੂ ਹੋ ਗਈ ਸੀ ਜਦੋਂ ਤੁਹਾਡਾ ਰਾਜ ਗਿਆ। ਪੰਜਾਬ ਜਿਹੜਾ ਬਹੁਤ ਪੜ੍ਹਿਆ ਲਿਖਿਆ ਸੀ, ਉਸ ਵਕਤ ਦੀ ਯੂਰਪੀਅਨ ਸਿਵਲਾਈਜੇਸ਼ਨ 'ਚ ਵੀ ਇੰਨੀ ਪੜ੍ਹਾਈ ਲਿਖਾਈ ਨਹੀਂ ਸੀ, ਐਜੂਕੇਸ਼ਨ ਨਹੀਂ ਸੀ ਜਿੰਨੀ ਪੰਜਾਬ 'ਚ ਸੀ। ਉਹੀ ਪੰਜਾਬ ਜਿਹੜਾ ਵਾ, ਉਹਨੂੰ ਅਨਪੜ੍ਹਤਾ 'ਚ ਪੰਜਾਬੀ ਜ਼ੁਬਾਨ ਤੇ ਹਮਲਾ ਕਰਕੇ ਉਹਨੂੰ ਅਨਪੜ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਹੀ ਫੌਜਾਂ ਜਿਹੜੀਆਂ ਕਦੇ ਪੰਜਾਬ ਦੀ ਰੱਖਿਆ ਕਰਦੀਆਂ ਸੀ, ਜਦੋਂ ਭੁੱਖਮਾਰੀ ਆਈ, ਤੁਹਾਡਾ ਰਾਜ ਗਿਆ, ਤੇ ਮਜਬੂਰਨ ਮਰਸਨਰੀ ਬਣ ਕੇ ਬ੍ਰਿਟਿਸ਼ ਸਰਕਾਰ ਦੀ, ਬ੍ਰਿਟਿਸ਼ ਫੌਜ ਦੇ ਹੇਠ ਲੜਨਾ ਪਿਆ। ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਰਾਜ ਜਾਣ ਦੀ ਵਜ੍ਹਾ ਤੋਂ ਉਹਨਾਂ ਦਾ ਧਰਮ ਪਰਿਵਰਤਨ ਹੋ ਗਿਆ। ਅੱਜ ਦਲੀਪ ਸਿੰਘ ਦੀ ਸਮਾਧ ਨਹੀਂ, ਉਹਦੀ ਕਬਰ ਆ, ਉਹਦਾ ਬਰੀਅਲ ਹੋਇਆ ਵਾ, ਉਹਦੀ ਡੈਡ ਬੋਡੀ ਉਹਦੇ ਵਿੱਚ ਪਈ। ਉਹਦਾ ਕਾਰਨ ਇਹੀ ਆ ਕਿ ਰਾਜ ਨਹੀਂ ਸੀ। ਜਿਨ੍ਹਾਂ ਦੀ ਉਹ ਕੈਦ 'ਚ ਰਿਹਾ, ਉਹਨਾਂ ਨੇ ਉਹਦਾ ਸੰਸਕਾਰ ਵੀ ਨਹੀਂ ਹੋਣ ਦਿੱਤਾ। ਇਹ ਬੜੀਆਂ ਗਹਿਰੀਆਂ ਗੱਲਾਂ ਵਾ, ਦੁੱਖ ਵਾਲੀਆਂ ਵਾ, ਪਰ ਕਰਨੀਆਂ ਪੈਂਦੀਆਂ ਵਾ। ਸੋ ਖਾਲਸਾ ਜੀ, ਆਪਣੇ ਕੋਲ ਹੋਰ ਕੋਈ ਹੱਲ ਨਹੀਂ ਆਪਣੇ ਮਸਲਿਆਂ ਦਾ, ਸਿਰਫ ਇੱਕ ਹੀ ਹੱਲ ਹੈ, ਸਾਡਾ ਕੌਮੀ ਕਾਰ ਖਾਲਿਸਤਾਨ। ਨਹੀਂ ਤੇ ਇੱਥੇ ਫਸਟ ਨੇਸ਼ਨ ਦਾ ਜਿੱਦਾਂ ਝੰਡਾ ਲੱਗਾ ਹੋਇਆ ਨਾ ਪਾਰਲੀਮੈਂਟ 'ਚ ਤੇ ਹੋਰ ਥਾਵਾਂ ਤੇ, ਰੱਬ ਨਾ ਕਰੇ ਇਹ ਫਸਟ ਨੇਸ਼ਨ ਇੱਥੇ ਹਜ਼ਾਰਾਂ ਸਾਲ ਵਸਦੀ ਰਹੀ। ਜਿਹੜੇ ਇੱਥੇ ਦੇ ਲੋਕਲ ਓਬਰਜੀਨੀਜ਼ ਸੇ ਅੱਜ ਕਿੱਥੇ ਗਏ? ਉਹ ਜਿਹੜੇ ਇਸ ਜ਼ਮੀਨ ਦੇ ਮਾਲਕ ਸਨ।
ਜਿਹੜੇ ਬਾਹਰੋਂ ਤੜਵਾਈ ਆਏ ਉਹਨਾਂ ਰਾਜ ਤੇ ਕਬਜ਼ਾ ਕੀਤਾ, ਉਹਨਾਂ ਦੀ ਜੈਨੋਸਾਈਡ ਕੀਤੀ, ਉਹਨਾਂ ਨੂੰ ਇੱਥੋਂ ਕੱਢ ਦਿੱਤਾ। ਅੱਜ ਉਹਨਾਂ ਦੇ ਸਿਰਫ ਦੁਨੀਆ ਨੂੰ ਦਿਖਾਉਣ ਲਈ ਜਿਹੜਾ ਨਾ ਥਾਂ ਥਾਂ ਦੇ ਉੱਤੇ ਫਸਟ ਨੇਸ਼ਨ ਦਾ ਝੰਡਾ ਲਾਇਆ ਹੋਇਆ। ਰੱਬ ਨਾ ਕਰੇ ਕੱਲ ਪੰਜਾਬ ਦੀ ਇਹ ਹਾਲਤ ਹੋਵੇ ਕਿ ਉੱਥੇ ਦਰਬਾਰ ਸਾਹਿਬ ਤੇ ਹੋਵੇ ਪਰ ਉੱਥੇ ਸਿੱਖ ਨਾ ਹੋਣ, ਕਿਉਂਕਿ ਤੁਹਾਡੀ ਡੈਮੋਗ੍ਰਾਫੀ ਚੇਂਜ ਹੁੰਦੀ ਜਾ ਰਹੀ ਆ। ਜਿਹੜਾ ਤੁਹਾਡਾ ਮਾਰਸ਼ਲ ਰੇਸ ਦਾ ਕਰੈਕਟਰ ਸੀ ਉਹ ਮਿਟਦਾ ਜਾ ਰਿਹਾ ਪੰਜਾਬ 'ਚ। ਜਿਹੜੀ ਤਾਕਤ ਸੀ ਨੌਜਵਾਨੀ ਦੀ ਉਹ ਨਸ਼ਿਆਂ ਨੇ ਮੁਕਾ ਦਿੱਤੀ ਆ, ਤੇ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ ਗਏ ਆ ਵੀ ਤੁਸੀਂ ਉਸ ਧਰਤੀ ਤੋਂ ਇਮੀਗ੍ਰੇਸ਼ਨ ਕਰਨ ਤੇ ਮਜਬੂਰ ਹੋ ਗਏ ਹੋ। ਹੁਣ ਆਪਾਂ ਖਾਲਿਸਤਾਨ ਦੀ ਜਿਹੜੀ ਗੱਲ ਕਰ ਰਹੇ ਆ, ਕਿਉਂਕਿ ਮੈਂ ਨਹੀਂ ਚਾਹੁੰਦਾ ਬਹੁਤਾ ਟਾਈਮ ਲਾਵਾਂ, ਆਪਾਂ ਰਾਜ ਦੀ ਗੱਲ ਕਰ ਰਹੇ ਆ। ਹੁਣ ਸਮਾਂ ਬਣਿਆ ਵਾ ਜਿਹਦੇ 'ਚ ਸਾਨੂੰ ਰਾਜ ਮਿਲ ਸਕਦਾ, ਕਿਉਂਕਿ ਦੁਨੀਆ ਦੇ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਆ। ਪਹਿਲਾਂ ਵੀ ਖਾਲਸਾ ਰਾਜ ਦੀ ਸਥਾਪਤੀ ਉਦੋਂ ਹੀ ਹੋਈ ਸੀ ਜਦੋਂ ਸੈਂਟਰਲ ਪਾਵਰ ਕਮਜ਼ੋਰ ਹੋਈ ਸੀ, ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਨੇ ਹਮਲੇ ਕੀਤੇ ਦਿੱਲੀ ਤੇ, ਜਦੋਂ ਔਰੰਗਜ਼ੇਬ ਦੇ ਬਾਅਦ ਮੁਗਲਿਆ ਤਾਕਤ ਟੁੱਟੀ ਤੇ ਸਿੱਖਾਂ ਨੇ ਪੰਜਾਬ ਦੀ ਲਹੂ ਲਿਬੜੀ ਧਰਤੀ ਨੂੰ ਅਮਨ ਦਿੱਤਾ, ਸ਼ਾਂਤੀ ਦਿੱਤੀ, ਸਕੂਨ ਦਿੱਤਾ, ਇੱਕ ਮਜ਼ਬੂਤ ਰਾਜ ਸਥਾਪਿਤ ਕੀਤਾ। ਹੁਣ ਉਸ ਖਿੱਤੇ ਦੇ ਹਾਲਾਤ ਵੀ ਫਿਰ ਬਦਲ ਰਹੇ ਆ। ਇਸ ਵੇਲੇ ਜਿਹੜੀ ਨਵੀਂ ਜਿਹੜਾ ਨਵਾਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਸ਼ੁਰੂ ਹੋਇਆ, ਉਹਦੇ ਵਿੱਚ ਡੋਨਲਡ ਟਰੰਪ ਨੇ ਜਿਸ ਬੰਦੇ ਨੂੰ ਅੰਡਰ ਸੈਕਟਰੀ ਫॉर ਡਿਫੈਂਸ ਸਟ੍ਰੈਟਜੀ ਰੱਖਿਆ ਵਾ, ਜੇ ਉਹਦੀ ਲਿਖਤ ਵੀ ਹੈਗੀ ਆ, ਉਹਦੀ ਮੂਵਮੈਂਟ ਵੀ, ਉਹਨੇ ਇੱਕ ਥਿੰਕ ਟੈਂਕ ਵੀ ਮੈਰਾਥਨ ਦੇ ਨਾਂ ਦਾ ਸ਼ੁਰੂ ਕੀਤਾ ਹੋਇਆ। ਮੈਂ ਉਹਦੀ ਰਿਸਰਚ ਨੂੰ, ਹਰ ਚੀਜ਼ ਨੂੰ ਬਹੁਤ ਧਿਆਨ ਨਾਲ ਪੜ੍ਹਨਾ। ਉਹਦੀ ਔਰ ਪਿਛਲੀ ਟਰੰਪ ਐਡਮਿਨਿਸਟ੍ਰੇਸ਼ਨ 'ਚ ਵੀ ਉਹ ਡਿਪਟੀ ਸੈਕਟਰੀ ਸੀਗਾ ਡਿਫੈਂਸ ਸਟ੍ਰੈਟਜੀ ਦਾ। ਮੈਨੂੰ ਲੱਗਦਾ ਕਿਸੇ ਬੰਦੇ ਨੂੰ ਵੀ ਦੇਖਣਾ ਹੋਵੇ ਨਾ ਵੀ ਆਉਣ ਵਾਲੇ ਹਾਲਾਤ ਕੀ ਹੋਣਗੇ, ਤੇ ਜਿਹੜੇ ਬੰਦੇ ਉਹ ਪਾਲਿਸੀਆਂ ਬਣਾਉਂਦੇ ਆ ਨਾ, ਉਹਨਾਂ ਨੂੰ ਥੋੜ੍ਹਾ ਜਿਹਾ ਪੜ੍ਹਿਆ ਕਰੋ ਵੀ ਉਹ ਕੀ ਕਹਿ ਰਹੇ ਆ। ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਬੰਦਾ ਹੈ ਕਿਹੜਾ, ਪੜ੍ਹਨਾ ਤਾਂ ਕਿੱਥੇ ਦੂਰ ਦੀ ਗੱਲ ਹੈ। ਸੋ ਉਸ ਤੋਂ ਸਾਫ਼ ਪਤਾ ਲੱਗਦਾ ਕਿ ਅਮਰੀਕਾ ਮਿਡਲ ਈਸਟ ਤੋਂ ਨਿਕਲ ਰਿਹਾ। ਉਹਨਾਂ ਦੀ ਕਲੀਅਰ ਇਹ ਸਟ੍ਰੈਟਜੀ ਆ ਵੀ ਅਸੀਂ ਮਿਡਲ ਈਸਟ ਦੇ ਵਿੱਚ ਜੋ ਰੌਲਾ ਰੱਪਾ ਪਿਆ ਇਹਨੂੰ ਮੁਕਾਓ, ਉੱਥੋਂ ਨਿਕਲੋ। ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਇਹ ਸਮਝਦੀ ਆ ਕਿ ਅਮਰੀਕਾ ਨੇ ਆਪਣਾ ਪੋਟੈਂਸ਼ੀਅਲ ਬਹੁਤ ਵੇਸਟ ਕੀਤਾ ਵਾ ਮਿਡਲ ਈਸਟ 'ਚ, ਜਿਹੜਾ ਕਿ ਅਮਰੀਕਾ ਦਾ ਕੋਈ ਵਿਸ਼ਾ ਨਹੀਂ ਸੀ ਕਦੇ ਵੀ। ਉਹਨਾਂ ਦਾ ਇਹ ਖਿਆਲ ਹੈ ਕਿ ਯੂਰਪ ਦੇ ਵਿੱਚ ਨੇਟੋ 'ਚ ਅਨਨੈਸੈਸਰੀਲੀ ਇੰਨਾ ਅਸਾਂ ਪੈਸਾ ਪੋਰ ਕੀਤਾ। ਐਵੇਂ ਨਹੀਂ ਬਾਰ-ਬਾਰ ਟਰੰਪ ਕਹਿ ਰਿਹਾ ਜ਼ੁਲੈਂਸਕੀ ਨੂੰ ਵੀ ਆਪਣਾ ਰੌਲਾ ਮੁਕਾ, ਤੇ ਜਿਹੜਾ ਉਹਦਾ ਹਾਲਤ ਕੀਤਾ, ਉਹਦੀ ਟ੍ਰੀਟਮੈਂਟ ਕੀਤੀ ਆ। ਇਹ ਨਵੀਂ ਸਟ੍ਰੈਟਜੀ ਆ। ਕਿਉਂ ਅਮਰੀਕਾ ਦੇ ਅੱਜ ਦੀ ਸਿਆਸਤ ਤੇ ਅੱਜ ਦਾ ਜਿਹੜਾ ਪ੍ਰੈਜ਼ੀਡੈਂਟ ਆ ਔਰ ਉਹਦੀ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਕਲੀਅਰ ਅਪਰੋਚ ਆ। ਅਮਰੀਕਾ ਦਾ ਉਹਨਾਂ ਦਾ ਖਿਆਲ ਆ ਵੀ ਕਮਜ਼ੋਰ ਹੋਣ ਦਾ ਕਾਰਨ ਇਹ ਆ ਵੀ ਅਸੀਂ ਯੂਰਪ 'ਚ ਫਸੇ ਰਹੇ, ਅਸੀਂ ਮਿਡਲ ਈਸਟ ਫਸੇ ਰਹੇ, ਤੇ ਚੀਨ ਨੂੰ ਮੌਕਾ ਮਿਲ ਗਿਆ ਆਪਣੇ ਆਪ ਨੂੰ ਮਜ਼ਬੂਤ ਕਰਨ ਦਾ, ਕਿਉਂਕਿ ਅਸਾਂ ਸਾਊਥ ਏਸ਼ੀਆ ਵਾਲੇ ਪਾਸੇ ਕੋਈ ਖਾਸ ਧਿਆਨ ਨਹੀਂ ਦਿੱਤਾ। ਚੀਨ ਇੱਕ ਤੇ ਆਪਣੀ ਟ੍ਰੇਡ ਇਕਨੋਮਿਕ 'ਚ ਬਹੁਤ ਅੱਗੇ ਚਲਾ ਗਿਆ, ਤੇ ਦੂਸਰੇ ਪਾਸੇ ਉਹਨਾਂ ਨੇ ਟਾਪੂ ਇੱਥੇ ਆਰਟੀਫਿਸ਼ਲ ਕਈ ਚੀਨ ਜਿਹੜਾ ਆਈਲੈਂਡ ਬਣਾ ਰਿਹਾ ਵਾ ਸਾਊਥ ਚਾਈਨਾ ਸੀ, ਜਿਹੜੇ ਇੰਟਰਨੈਸ਼ਨਲ ਵਾਟਰ ਟ੍ਰੀਟੀਜ਼ ਦੀ ਖਿਲਾਫ ਵਰਜ਼ੀ ਆ, ਪਰ ਕਿਸੇ ਦੀ ਸੁਣਦਾ ਨਹੀਂ। ਸੋ ਹੁਣ ਨਵੀਂ ਐਡਮਿਨਿਸਟ੍ਰੇਸ਼ਨ ਦਾ ਇੱਕ ਕਲੀਅਰ ਏਜੰਡਾ ਵਾ ਕਿ ਅਸੀਂ ਜਿੱਥੇ ਟ੍ਰੇਡ ਵਾਰ ਕਰਨੀ ਉਹਦੇ ਨਾਲ ਹੀ ਨਾਲ ਅਸਾਂ ਜਿਹੜਾ ਵਾ ਉਹ ਸਾਊਥ ਏਸ਼ੀਆ ਦੇ ਉੱਤੇ ਤਵੱਜੋ ਦੇਣੀ ਆ। ਅਸਾਂ ਮਿਡਲ ਈਸਟ ਕ੍ਰਾਈਸਿਸ ਨੂੰ ਇੱਕ ਪਾਸੇ ਕਰਨਾ, ਅਸਾਂ ਯੂਰਪ ਤੋਂ ਆਪਣੇ ਆਪ ਨੂੰ ਪੁੱਲ ਆਊਟ ਕਰਨਾ, ਔਰ ਅਸੀਂ ਸਾਊਥ ਏਸ਼ੀਅਨ ਰੀਜਨ ਤੇ ਤਵੱਜੋ ਦੇਣੀ ਆ। ਹੁਣ ਇੱਥੇ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਦਾ ਟਕਰਾਅ ਹੋਣਾ। ਪਰ ਜਿਹੜਾ ਕੈਂਡੀਡੇਟ ਉਹਨਾਂ ਸਿਲੈਕਟ ਕੀਤਾ, ਅਮਰੀਕੀ ਵੈਸੇ ਤਾਂ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ, ਡਾਕਟਰ ਸਾਹਿਬ ਅਮਰੀਕੀ, ਉਹਨਾਂ ਨੂੰ ਗੱਲ ਮਾੜੀ ਨਾ ਲੱਗੇ, ਬਹੁਤ ਸਿਆਣੇ ਸਮਝਦੇ ਆ, ਪਰ ਇਹ ਇੱਕ ਹਿਸਟੋਰਿਕ ਪ੍ਰੋਸੈਸ ਹੈ ਕਿ ਜਿਹੜੀਆਂ ਵੀ ਰਿਆਸਤਾਂ ਹੁੰਦੀਆਂ ਵਾ ਉਹ ਡਿਕਲਾਈਨ ਕਰਦੀਆਂ ਔਰ ਗਲਤ ਸਟ੍ਰੈਟੇਜੀਜ਼ ਵਜ੍ਹਾ ਤੋਂ ਕਰਦੀਆਂ। ਕਦੇ ਇੱਥੇ ਬ੍ਰਿਟਿਸ਼ ਐਮਪਾਇਰ ਦਾ ਰਾਜ ਸੀ, ਆਸਟ੍ਰੇਲੀਆ ਤੇ ਵੀ ਬ੍ਰਿਟਿਸ਼ ਐਮਪਾਇਰ ਰਾਜ ਕਰਦੀ ਸੀ, ਕੈਨੇਡਾ ਅਮਰੀਕਾ ਤੇ ਵੀ ਉਹਨਾਂ ਦਾ ਰਾਜ ਸੀ, ਪਰ ਅਲਟੀਮੇਟਲੀ ਹਿਸਟੋਰਿਕ ਪ੍ਰੋਸੈਸ ਹੈ, ਰਾਜ ਮੁੱਕ ਜਾਂਦੇ ਆ। ਹੁਣ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਇਹ ਖਿਆਲ ਆ ਵੀ ਸਾਨੂੰ ਇੰਡੀਆ ਦੇ ਉੱਤੇ ਇਨਵੈਸਟ ਕਰਨਾ ਚਾਹੀਦਾ ਤਾਂ ਕਿ ਉਹ ਚੀਨ ਦੇ ਮੁਕਾਬਲੇ 'ਚ ਖਿਲਾਰ ਸਕੀਏ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ 'ਚ ਸਾਹ ਸੱਤ ਹੈ ਨਹੀਂ। ਜੇ ਐਡੇ ਯੋਧੇ ਹੁੰਦੇ ਤੇ ਜਿਸ ਤਰ੍ਹਾਂ ਗਲਵਾਨ ਰੀਜਨ ਦੇ ਵਿੱਚ ਚੀਨੀ ਫੌਜੀਆਂ ਨੇ ਆਮ ਹਥਿਆਰ ਵੀ ਨਹੀਂ ਵਰਤੇ, ਜੂਡੋ ਕਰਾਟੇ ਨਾਲ ਹੀ ਇਹਨਾਂ ਦੇ ਮਾਰ ਦਿੱਤੇ ਬੰਦੇ 2019 'ਚ ਇਹਨਾਂ ਯੋਧਿਆਂ ਦੇ। ਉਹ ਤੇ ਜਿਹੜਾ ਭਾਈ ਪਤਾ ਨਹੀਂ 52 ਕਿ 56 ਇੰਚ ਵਾਲਾ ਭਾਈ ਦੁੱਧ ਵਾਲਾ ਚਾਹ ਵਾਲਾ ਵਾ, ਇਹ ਵਿਚਾਰਾ ਚੁੱਪ ਕਰਕੇ ਬੈਠਾ ਰਿਹਾ, ਨੇ ਚੂੰ ਨਹੀਂ ਕੀਤੀ। ਸੋ ਹੁਣ ਉਸ ਖਿੱਤੇ ਦੇ ਵਿੱਚ ਜਿਹੜਾ ਵਾ ਉਹ ਵੱਡੀਆਂ ਤਾਕਤਾਂ ਦਾ ਕਲੈਸ਼ ਹੋਣਾ, ਉਹਦੇ ਵਿੱਚ ਸਾਡੇ ਕੋਲ ਮੌਕਾ ਹੈ ਕਿ ਅਸੀਂ ਆਪਣਾ ਕੰਮਕਾਰ ਬਣਾਈਏ।
ਕਿਉਂਕਿ ਜਿਨ੍ਹਾਂ ਨੇ ਦੁਨੀਆ ਦੀਆਂ ਹੋਰ ਮੁਲਕਾਂ ਨੂੰ ਆਜ਼ਾਦ ਕਰਵਾਇਆ, ਜਿਨ੍ਹਾਂ ਨੇ ਮਾਰਸ਼ਲ ਪਲਾਨ ਦੇ ਕੇ ਦੁਨੀਆ 'ਚ 100 ਰਿਆਸਤਾਂ ਨਵੀਆਂ ਬਣੀਆਂ 1947 ਤੋਂ ਬਾਅਦ, 1947 ਤੋਂ 1977 ਦੇ ਦਰਮਿਆਨ, ਹੁਣ ਉਹ ਉਸ ਖਿੱਤੇ ਵਾਲੇ ਪਾਸੇ ਆ ਰਹੇ ਆ। ਹੁਣ ਉਹ ਭਾਰਤ ਤੇ ਜਾ ਕੇ ਬਹਿਣ ਲੱਗੇ ਆ। ਹੁਣ ਉੱਥੋਂ ਆ ਕੇ ਐਲਨ ਮਸਕ ਵਰਗੇ ਭਾਰਤ ਦੇ ਵਿੱਚ ਇਨਵੈਸਟਮੈਂਟ ਕਰਨ ਲੱਗੇ, ਆਪਣੇ ਪਲਾਂਟ ਲਾਉਣ ਲੱਗੇ ਆ। ਉਹਦੇ ਨਾਲ ਕੀ ਹੋਣਾ ਕਿ ਜਿਹੜੀ RSS ਦਾ ਨੈਕਸਸ ਬਣਿਆ ਨਾ ਅੰਬਾਨੀਆਂ ਅਡਾਨੀਆਂ ਨਾਲ, ਇਹਨਾਂ ਸਾਰੇ ਅੰਬਾਨੀਆਂ ਅਡਾਨੀਆਂ ਦੀ ਛੁੱਟੀ ਹੋ ਜਾਣੀ ਆ। ਕਿਉਂਕਿ ਜਿਸ ਵੇਲੇ ਵੱਡੇ ਟ੍ਰੇਡ ਕਰਨ ਵਾਲੇ ਅਮਰੀਕਾ ਤੋਂ ਆ ਕੇ ਉੱਥੇ ਇਨਵੈਸਟ ਕਰਨਗੇ ਨਾ, ਤੇ RSS ਤੇ ਉਹਨਾਂ ਕੋਲ ਪਤਾ ਲੈਂਦੀ ਆ ਨਾ, ਉਹਨਾਂ ਕੋਲ ਲੈ ਕੇ ਦਿਖਾਣ ਕਿੱਦਾਂ ਪਤਾ ਲੈਣਗੇ ਉਹਨਾਂ ਕੋਲ। ਇੰਡੀਆ ਦਾ ਡਿਫੈਂਸ ਬਜਟ ਇੰਨਾ ਵੱਧ ਜਾਊਗਾ ਕਿ ਇੰਡੀਆ ਦੀ ਇਕਨੋਮੀ ਕਲੈਪਸ ਕਰ ਜਾਏਗੀ। ਅਮਰੀਕਾ ਨੇ ਵੇਚਣੇ ਹਥਿਆਰ, ਅਮਰੀਕਾ ਦਾ ਆਪਣਾ ਰਿਸੈਸ਼ਨ ਸ਼ੁਰੂ ਹੋ ਰਿਹਾ, 60% ਚਾਂਸਿਸ ਹੈ ਵੀ ਵਿਦ ਦ ਨੈਕਸਟ ਫਿਊ ਮੰਥਸ ਅਮਰੀਕਾ ਵਿਲ ਬੀ ਇਨ ਡੀਪ ਰਿਸੈਸ਼ਨ। ਉਹ ਤੋਂ ਨਿਕਲਣ ਵਾਸਤੇ ਹਥਿਆਰ ਵੇਚਣੇ ਆ। ਵੇਚਣ ਲਈ ਜਿਹੜਾ ਵਾ ਉਹ ਸਭ ਤੋਂ ਚੰਗੀ ਸਾਮੀ ਜਿਹਨੂੰ ਦਬਕਾ ਕੇ ਵੇਚ ਸਕਦੇ ਆ, ਜਿਹਨੇ ਚੂੰ ਵੀ ਨਹੀਂ ਕਰਨੀ, ਉਹ ਭਾਈ ਚਾਹ ਵਾਲੇ ਦਾ ਦੇਸ਼ ਆ। ਉੱਥੇ ਗਿਆ ਸੀ ਨਾ, ਹਮੇ ਆਮੰਤਰਿਤ ਕੀਤਾ ਹੈ, ਉਹਨੇ ਆਮੰਤਰਿਤ ਤੇ ਕੀਤਾ, ਨਾਲ ਇਹਦੀ ਸੇਵਾ ਵੀ ਕੀਤੀ ਬਹੁਤ ਚੰਗੀ ਤਰੀਕੇ ਨਾਲ, ਤੇ ਨਾਲ ਹੀ ਆਪਣੇ ਬੰਦੇ ਤੋੜ ਦਿੱਤੇ ਕਿ ਭਾਈ ਆ ਹੁਣ ਸਾਰੇ ਅਗਰੀਮੈਂਟ ਸਾਈਨ ਕਰੋ। ਰਸ਼ੀਅਨ USSR ਵੀ ਇਸ ਤਰ੍ਹਾਂ ਹੀ ਕਲੈਪਸ ਕਰ ਗਿਆ ਸੀ। ਫੌਜ ਬਹੁਤ ਤਗੜੀ ਸੀ, ਏਰੀਆ ਬਹੁਤ ਵੱਡਾ ਸੀ, ਪਾਪੂਲੇਸ਼ਨ ਬਹੁਤ ਜ਼ਿਆਦਾ ਸੀ, ਪਰ ਰਸ਼ੀਆ ਦਾ ਡਿਫੈਂਸ ਬਜਟ ਇੰਨਾ ਵੱਧ ਗਿਆ ਸੀ ਕਿ ਉਹ ਇਕਨੋਮਿਕਲੀ ਕਲੈਪਸ ਕਰ ਗਿਆ। ਭਾਰਤ ਵੀ ਉਸੇ ਲਾਈਨ 'ਚ ਲੱਗ ਗਿਆ। ਪਰ ਜਿਨ੍ਹਾਂ ਨੇ ਭਾਰਤ ਦੇ ਟੋਟੇ ਕਰਨੇ ਆ, ਇੱਕ ਤੋਂ ਬਹੁਤ ਜ਼ਿਆਦਾ ਟੋਟੇ ਹੋਣੇ ਆ, ਉਹਨਾਂ ਨੇ ਕੋਈ ਬਲੈਂਕ ਚੈੱਕ ਨਹੀਂ ਲਿਖਿਆ ਹੋਇਆ ਸਿੱਖਾਂ ਲਈ ਕਿ ਲਓ ਭਾਈ ਇਹ ਜਾ ਕੇ ਕੈਸ਼ ਕਰਾ ਲਓ ਤੇ ਖਾਲਿਸਤਾਨ ਲੈ ਲਓ। ਸਾਨੂੰ ਆਪਣੀ ਕੈਪੈਸਿਟੀ ਬਿਲਡਿੰਗ ਕਰਨੀ ਪੈਣੀ ਆ। ਜੇ ਆਪਣੀ ਕੈਪੈਸਿਟੀ ਬਿਲਡਿੰਗ ਨਾ ਕੀਤੀ ਤਾਂ ਹੋ ਸਕਦਾ ਕੋਈ ਅਸਾਮ ਜਿਹੜਾ ਵਾ ਉਹ ਦੇਸ਼ ਬਣ ਜਾਏ, ਕੋਈ ਮਿਜ਼ੋਰਾਮ ਕੋਈ ਬਣ ਜਾਏ, ਕੋਈ ਤਾਮਿਲਨਾਡੂ ਬਣ ਜਾਏ। ਤਾਮਿਲਨਾਡੂ ਦੇ ਚੀਫ ਮਿਨਿਸਟਰ ਦੀ ਪਿਛਲੇ ਵੀਕ ਹੀ ਸਟੇਟਮੈਂਟ ਆਈ ਹੈ, ਆਟੋਨਮੀ ਮੰਗ ਰਿਹਾ ਵਾ। ਐਵੇਂ ਨਹੀਂ ਮੰਗ ਰਿਹਾ, ਉਹਨੂੰ ਕਿਸੇ ਨੇ ਕਿਹਾ ਤੇ ਉਹ ਮੰਗ ਰਿਹਾ ਵਾ। ਭਾਰਤ ਨੂੰ ਚਫੇਰਿਓਂ ਘੇਰਾ ਪੈ ਗਿਆ। ਇੱਕ ਪਾਸੇ ਚੀਨ ਆ, ਜਿਹਨੇ ਸ੍ਰੀਲੰਕਾ 'ਚ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ। ਨੇਪਾਲ ਇੱਕੋ ਹੀ ਹਿੰਦੂ ਰਾਸ਼ਟਰ ਹੁੰਦਾ ਸੀ ਪੂਰੀ ਦੁਨੀਆ 'ਚ, ਡਿਕਲੇਅਰਡ ਹਿੰਦੂ ਰਾਸ਼ਟਰ, ਉੱਥੇ ਚੀਨ ਆ ਕੇ ਬਹਿ ਗਿਆ। ਫਿਰ ਬੰਗਲਾਦੇਸ਼ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ। ਸੋ ਹੁਣ ਭਾਰਤ ਲਈ ਦੋਵਾਂ ਪਾਸੇ ਹੀ ਮਾੜੇ ਹਾਲਾਤ ਆ। ਜੇ ਅਮਰੀਕਾ ਦੇ ਨਾਲ ਟੁਰਦਾ ਤੇ ਚੀਨ ਨੇ ਨਹੀਂ ਛੱਡਣਾ, ਤੇ ਜੇ ਚੀਨ ਦੇ ਨਾਲ ਚੱਲਦਾ ਤੇ ਅਮਰੀਕਾ ਨੇ ਨਹੀਂ ਛੱਡਣਾ। ਪਰ ਇਸ ਸਮੇਂ ਸਾਨੂੰ ਆਪਣੇ ਆਪ ਨੂੰ ਸੁਚੇਤ ਰੱਖਣਾ ਚਾਹੀਦਾ। ਇਹ ਨਾ ਹੋਏ 47 ਵਾਲਾ ਹਿਸਾਬ ਹੋਵੇ ਕਿ ਦੇਣ ਵਾਲੇ ਤਾਂ ਦੇਣ ਨੂੰ ਆਜ਼ਾਦੀ ਤਿਆਰ ਹੋਣ, ਅਸੀਂ ਲੈਣ ਦੇ ਯੋਗ ਹੀ ਨਾ ਆਪਣੇ ਆਪ ਨੂੰ ਸਾਬਤ ਕਰ ਸਕੀਏ। 47 ਦੇ ਵਿੱਚ ਹੀ ਸਰ ਪੈਂਡਲ ਮੂਨ ਨੇ ਕਿਤਾਬ ਲਿਖੀ ਆ। ਉਹਨੇ ਲਿਖਿਆ ਵੀ ਸਿੱਖਾਂ ਪ੍ਰਤੀ ਬ੍ਰਿਟਿਸ਼ ਸਰਕਾਰ ਬਹੁਤ ਜ਼ਿਆਦਾ ਸਿੰਪਥੈਟਿਕ ਸੀ, ਕਿਉਂਕਿ ਇਹਨਾਂ ਦੀ ਜਿਹੜੀਆਂ ਸੇਵਾਵਾਂ ਸਨ ਫਸਟ ਤੇ ਸੈਕੰਡ ਵਰਲਡ ਵਾਰ 'ਚ, ਉਹਦਾ ਬਹੁਤ ਮਾਣ ਤਾਣ ਸੀ। ਪਰ ਸਿੱਖਾਂ ਨੂੰ ਕਿਹਾ ਗਿਆ ਵੀ ਤੁਸੀਂ ਸਭ ਤੋਂ ਤਗੜੀ ਪਾਰਟੀ ਹੋ, ਨੈਗੋਸ਼ੀਏਟ ਕਰੋ। ਜੇ ਤੁਸੀਂ ਜਿਨ੍ਹਾਂ ਨਾਲ ਨੈਗੋਸ਼ੀਏਟ ਕਰਦੇ ਹੋ, ਤੁਹਾਨੂੰ ਸਭ ਕੁਝ ਦੇਣ ਨੂੰ ਤਿਆਰ ਹੈ। ਕਾਂਗਰਸ ਨਾਲ ਕਰੋ ਤੇ ਕਾਂਗਰਸ ਕੋਲ ਕੁਝ ਮੰਗ ਕੇ ਜੇ ਹਿੰਦੁਸਤਾਨ 'ਚ ਰਹਿਣਾ ਤੇ ਰਹੋ। ਪਰ ਅਸਾਂ ਕਿਹਾ ਸਾਨੂੰ ਕੱਖ ਨਹੀਂ ਚਾਹੀਦਾ, ਅਸਾਂ ਤੇ ਪਾਕਿਸਤਾਨ ਨਹੀਂ ਬਣਨ ਦੇਣਾ। ਸਾਨੂੰ ਨਹੀਂ ਚਾਹੀਦਾ ਆਪਣਾ ਸੈਪਰੇਟ ਇਲੈਕਟਡ, ਤੇ ਨਾ ਹੀ ਸਾਨੂੰ ਆਪਣਾ ਦੇਸ਼ ਚਾਹੀਦਾ। ਉਹਦਾ ਨਤੀਜਾ ਦੇਖ ਲਓ ਕੀ ਹੋਇਆ। ਸੋ ਇਸ ਵੇਲੇ ਆਪਣੀ ਕੈਪੈਸਿਟੀ ਬਿਲਡਿੰਗ ਕਰੀਏ। ਉਹ ਸਭ ਤੋਂ ਪਹਿਲਾਂ ਮੇਰੀ ਆਪ ਜੀ ਨੂੰ ਬੇਨਤੀ ਹੈ, ਇੱਥੇ ਸਾਡੇ ਬਜ਼ੁਰਗ ਬੈਠੇ ਆ, ਇਹ ਹੱਥ ਜੋੜ ਕੇ ਮੈਂ ਤੁਹਾਨੂੰ ਵੀ ਤੇ ਜਿਹੜੇ ਬਜ਼ੁਰਗ ਮੈਨੂੰ ਵੇਖ ਰਹੇ ਆ ਬੇਨਤੀ ਕਰਨਾ ਵੀ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਆਉਣ ਦਿਓ। ਇਹਨਾਂ ਨੌਜਵਾਨਾਂ ਦੇ ਸਿਰ ਤੇ ਹੱਥ ਰੱਖੋ। ਤੁਹਾਡੀ ਇੱਕ ਕੰਟਰੀਬਿਊਸ਼ਨ ਹੈ, ਤੁਸੀਂ ਕਰ ਲਈ, ਬਹੁਤ ਵਧੀਆ ਕੀਤਾ। ਤੇ ਨੌਜਵਾਨ ਲੀਡਰਸ਼ਿਪ ਨੂੰ ਬੇਨਤੀ ਕਰਨਾ ਵੀ ਇਹ ਤੁਹਾਡੇ ਬਜ਼ੁਰਗ ਨੇ, ਇਹਨਾਂ ਕੋਲੋਂ ਕੋਈ ਸਿੱਖਿਆ ਲਓ। ਮੈਂ ਦੇਖਣਾ ਚਾਹੁੰਦਾ ਕਿ ਬਹੁਤ ਛੇਤੀ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਨੂੰ ਜੇਲ੍ਹ ਤੋਂ ਰਿਹਾ ਹੋਣ ਤੇ ਸਿੱਖ ਕੌਮ ਦੀ ਕਿਆਦਤ ਕਰਦੇ ਹੋਣ, ਕਿਉਂਕਿ ਤੁਹਾਡੇ ਕੋਲ ਅੱਗੇ ਕਿਹੜੀ ਸੋ ਕਾਲਡ ਲੀਡਰਸ਼ਿਪ ਹੈ ਜਿਹੜੀ ਕੰਪੀਟੈਂਟ ਹੋਵੇ, ਜਿਹੜੀ ਅੰਗੇਜ ਕਰ ਸਕੇ। ਸਾਨੂੰ ਇਹੋ ਜਿਹੀ ਲੀਡਰਸ਼ਿਪ ਦੀ ਲੋੜ ਹੈ। ਦੂਸਰੀ ਬੇਨਤੀ ਇਹ ਹੈ ਵੀ ਕੋਈ ਵੀ ਕੌਮ ਕਦੇ ਇਕੱਠੀ ਨਹੀਂ ਹੁੰਦੀ। ਇੱਥੇ ਹੁਣ ਕਈ ਸਟੇਜਾਂ ਤੇ ਬੰਦੇ ਕਹੀ ਜਾਂਦੇ ਆ ਨਾ ਜੀ, ਪਹਿਲਾਂ ਖਾਲਸਾ ਪੰਥ ਇਕੱਠਾ ਹੋਵੇ, ਇਤਿਹਾਦ ਹੋਵੇ, ਫਿਰ ਖਾਲਿਸਤਾਨ ਬਣੂਗਾ। ਇਹ ਕਦੇ ਨਹੀਂ ਹੋਣਾ, ਕਿਸੇ ਕੌਮ 'ਚ ਨਹੀਂ ਹੁੰਦਾ। ਜੇ ਹੁੰਦਾ ਤੇ ਸਾਰੇ ਮੁਸਲਮਾਨ ਜਿਹੜੇ ਨਾ ਸਬ ਕੰਟੀਨੈਂਟ ਦੇ ਅੱਜ ਪਾਕਿਸਤਾਨ 'ਚ ਵਸਦੇ ਹੁੰਦੇ। ਪਾਕਿਸਤਾਨ ਦੇ ਬਰਾਬਰ ਜਾਂ ਉਹ ਤੋਂ ਥੋੜ੍ਹੇ ਜ਼ਿਆਦਾ ਮੁਸਲਮਾਨ ਆ ਜੇ ਭਾਰਤ 'ਚ ਵਸਦੇ ਆ। ਉਹਦਾ ਕਾਰਨ ਇਹ ਉਹ ਇਕੱਠੇ ਨਹੀਂ ਸੀ ਹੋਏ। ਉਹਨਾਂ ਕਿਹਾ ਵੀ ਸਾਨੂੰ ਨਹੀਂ ਪਾਕਿਸਤਾਨ ਚਾਹੀਦਾ, ਕਿਉਂਕਿ ਉਹਨਾਂ ਦਾ ਖਿਆਲ ਸੀ ਵੀ ਕਾਇਦੇ ਆਜ਼ਮ ਜਿਹੜਾ ਉਹਨਾਂ ਪਾਕਿਸਤਾਨ ਬਣਾ ਰਿਹਾ ਤੇ ਉਹ ਕਾਇਦੇ ਆਜ਼ਮ ਨਹੀਂ, ਕਾਫਰ ਆਜ਼ਮ ਹੈ।
ਉਹ ਉੱਥੇ ਹੀ ਬੈਠੇ ਰਹੇ ਜਿੱਥੇ ਬੈਠੇ ਸੀ ਤੇ ਅੱਜ ਜੁੱਤੀਆਂ ਖਾ ਰਹੇ ਆ। ਸੋ ਇਹ ਕਦੇ ਇਕੱਠਾ ਨਹੀਂ ਹੋਣਾ, ਪਰ ਇੱਕ ਅਸੀਂ ਮਿਨੀਮਮ ਕਾਮਨ ਫਰੇਮਵਰਕ ਬਣਾਈਏ ਸਿੱਖ ਕੌਮ ਲਈ, ਜਿੱਥੇ ਹਰ ਸਿੱਖ ਜਿਹੜਾ ਵਾ ਉਹ ਪਹਿਰਾ ਦੇ। ਔਰ ਮੈਂ ਸੰਗਤ ਨੂੰ ਖਾਸ ਤੌਰ ਤੇ, ਜਿਹੜੀ ਸਿੱਖ ਸੰਗਤ ਮੈਨੂੰ ਸੁਣ ਰਹੀ ਆ ਔਰ ਜਿਹੜੀ ਇੱਥੇ ਮੌਜੂਦ ਆ, ਤੁਹਾਨੂੰ ਇੱਕ ਬੇਨਤੀ ਆ, ਆਪਣੀ ਲੀਡਰਸ਼ਿਪ ਨੂੰ ਸਵਾਲ ਕਰਨਾ ਸਿੱਖੋ। ਜਿੰਨੀ ਦੇਰ ਤੁਸੀਂ ਲੀਡਰਸ਼ਿਪ ਦੀ ਅਕਾਊਂਟੇਬਿਲਿਟੀ ਨਹੀਂ ਕਰਦੇ, ਉਨੀ ਦੇਰ ਲੀਡਰਸ਼ਿਪ ਤੁਹਾਨੂੰ ਭੇਡਾਂ ਦੀ ਤਰ੍ਹਾਂ ਵਰਤੇਗੀ। ਸਿੱਖੀ ਦੇ ਵਿੱਚ ਬਲਾਈਂਡ ਫਾਲੋਅਰਸ਼ਿਪ ਨਹੀਂ ਹੈਗੀ। ਆਪਣਾ ਸਿੱਖ ਸਿਧਾਂਤ ਦਾ ਇਤਿਹਾਸ ਪੜ੍ਹ ਕੇ ਵੇਖੋ। ਗੁਰੂ ਸਾਹਿਬ ਕੋਲੋਂ ਵੀ ਇੱਕ ਸਧਾਰਨ ਸਿੱਖ ਸਵਾਲ ਕਰ ਸਕਦਾ ਸੀ ਤੇ ਗੁਰੂ ਸਾਹਿਬ ਨੇ ਕਦੇ ਬੁਰਾ ਨਹੀਂ ਸੀ ਮਨਾਇਆ, ਬਲਕਿ ਉਹਦਾ ਜਵਾਬ ਦਿੰਦੇ ਸਨ। ਜਿਹੜੀ ਲੀਡਰਸ਼ਿਪ ਤੁਹਾਡੇ ਸਵਾਲਾਂ ਦਾ ਜਵਾਬ ਨਾ ਦੇ ਸਕੇ, ਜਿਹੜੀ ਲੀਡਰਸ਼ਿਪ ਤੁਹਾਡੀ ਲੀਡਰਸ਼ਿਪ ਬਣ ਕੇ ਤੁਹਾਡੇ 'ਚ ਬਹਿ ਨਾ ਸਕੇ, ਉਹ ਕੌਮ ਦੀ ਲੀਡਰਸ਼ਿਪ ਨਹੀਂ ਹੋ ਸਕਦੀ, ਕਿਸੇ ਕਲਟ ਦੀ, ਕਰਾਊਡ ਦੀ ਲੀਡਰਸ਼ਿਪ ਹੋ ਸਕਦੀ ਹੈ। ਸੋ ਆਪਣੇ ਲੀਡਰ ਸਾਹਿਬਾਨਾਂ ਨੂੰ ਸਵਾਲ ਕਰਨਾ ਸਿੱਖੋ, ਖਾਸ ਤੌਰ ਤੇ ਜਿਹੜੇ ਇੱਥੇ ਵਸਦੇ ਹੋ। ਤੇ ਆਖਰੀ ਗੱਲ ਮੈਂ ਮੁਕਾਮਾ ਸਮਾਪਤੀ ਕਰੀਏ ਕਿ ਜਿਹੜਾ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਮਾਨਾ ਚੱਲ ਰਿਹਾ, ਜਿਹਦੇ 'ਚ ਭਾਰਤ ਸਰਕਾਰ ਦਾ ਖਾਸ ਜ਼ੋਰ ਲੱਗਾ ਹੋਇਆ ਆਸਟ੍ਰੇਲੀਆ ਦੇ ਉੱਤੇ, ਕਿਉਂਕਿ ਅਮਰੀਕਾ, ਕੈਨੇਡਾ ਪੁਰਾਣੀਆਂ ਤੁਹਾਡੀ ਵਸੂ ਹੈਗੀਆਂ ਵਾ, ਉੱਥੇ ਉਹਨਾਂ ਲਈ ਇਨਫਿਲਟਰੇਟ ਕਰਨਾ ਔਖਾ ਆ, ਪਰ ਇੱਥੇ ਉਹਨਾਂ ਦਾ ਬਹੁਤ ਜ਼ੋਰ ਲੱਗਾ। ਔਰ ਜਿਸ ਤਰ੍ਹਾਂ ਬੰਦਿਆਂ ਦੀ ਸ਼ਹੀਦੀ ਕਰਾ ਰਹੇ ਆ, ਭਾਈ ਹਰਦੀਪ ਸਿੰਘ ਜੀ ਨਿੱਜਰ, ਭਾਈ ਪਰਮਜੀਤ ਸਿੰਘ ਜੀ ਪੰਜਵੜ, ਭਾਈ ਖੰਡਾ, ਇਹਨਾਂ ਦੀ ਸ਼ਹੀਦੀ ਹੋਈ ਆ ਰੀਸੈਂਟਲੀ, ਉਹ ਤੁਹਾਡੀ ਵਜ੍ਹਾ ਤੋਂ ਹੋਈ ਆ, ਤੁਹਾਡੀ ਅਣਖ ਮਾਣ ਨੂੰ ਬਚਾਉਂਦਿਆਂ ਹੋਈ ਆ। ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਥੇ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨਾਲ ਲੌਬਿੰਗ ਕਰੀਏ, ਜਿਸ ਤਰ੍ਹਾਂ ਅਮਰੀਕਾ 'ਚ ਹੁਣ ਕਾਨੂੰਨ ਪਾਸ ਹੋ ਰਹੇ ਆ, ਜਿਸ ਤਰ੍ਹਾਂ ਕੈਨੇਡਾ 'ਚ ਹੋ ਰਹੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਫੋਰਨ ਇੰਟਰਫੇਰੈਂਸ ਤੇ ਅਸੀਂ ਇੱਥੇ ਕਰੀਏ। ਤੁਹਾਡੇ ਇਲੈਕਸ਼ਨ ਵੀ ਹੋ ਰਹੇ ਆ, ਆਪਣੇ ਪੋਲੀਟੀਸ਼ੀਅਨਾਂ ਨਾਲ ਗੱਲ ਕਰੋ। ਮੈਨੂੰ ਬੜੀ ਖੁਸ਼ੀ ਆ ਕਿ ਮੈਂ ਪਿਛਲੀ ਵਾਰੀ ਆਇਆ ਸਾਂ ਤੇ ਮੈਂ ਰਵੀ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਵੀ ਇਹਨਾਂ ਵਿਸ਼ਿਆਂ ਤੇ ਇੱਕ ਆਊਟਲਾਈਨ ਤੁਸੀਂ ਚਲਾਓ ਤਾਂ ਕਿ ਲੋਕਾਂ 'ਚ, ਆਪਣੀ ਸਿੱਖ ਸੰਗਤ 'ਚ ਜਾਣਕਾਰੀ ਕਰਾਈ ਜਾ ਸਕੇ। ਔਰ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ, ਹੇਟ ਕ੍ਰਾਈਮ ਹੈ, ਇਹਨਾਂ ਸਾਰੀ ਚੀਜ਼ਾਂ ਨੂੰ ਮੋਨੀਟਰ ਕੀਤਾ ਜਾ ਸਕੇ। ਮੈਨੂੰ ਬਹੁਤ ਖੁਸ਼ੀ ਆ ਵੀ ਇਹ ਨੌਜਵਾਨ ਇਸ ਚੀਜ਼ ਨੂੰ ਫੋਲੋ ਅਪ ਕਰਦੇ ਔਰ ਇਹਨਾਂ ਨੇ ਹੌਟਲਾਈਨ ਸ਼ੁਰੂ ਕਰ ਦਿੱਤੀ ਹੈ। ਸਾਨੂੰ ਹੁਣ ਵੱਧ ਤੋਂ ਵੱਧ ਆਪਣੇ ਮਸਲਿਆਂ ਵਾਸਤੇ ਆਪਣੇ ਪੋਲੀਟੀਸ਼ੀਅਨਾਂ ਨਾਲ ਸੰਪਰਕ ਕਰਨਾ ਚਾਹੀਦਾ। ਹਰ ਗੁਰੂ ਘਰ ਦੇ ਵਿੱਚ ਅਕ੍ਰੋਸ ਦਾ ਵਰਲਡ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਵੀ ਜਿੱਥੇ ਅਸੀਂ ਮਹਾਰਾਜ ਦੇ ਅਸੀਂ ਇੰਨੀ ਸੇਵਾ ਕਰਨੇ ਆ, ਗੁਰੂ ਘਰਾਂ ਨੂੰ ਦਾਨ ਦਿੰਦੇ ਆ, ਹਰ ਗੁਰੂ ਘਰ ਇੱਕ ਸੈਪਰੇਟ ਅਕਾਊਂਟ ਖੋਲ੍ਹੇ ਵੀ ਉੱਥੇ ਅਸੀਂ ਪੋਲੀਟੀਕਲ ਲੌਬਿੰਗ ਲਈ ਵੀ ਆਪਣਾ ਦਾਨ ਦਈਏ। ਇਹ ਵੀ ਕੌਮ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਜੇ ਕੌਮਾਂ ਨੇ ਅਣਖ ਤੇ ਮਾਣ ਨਾਲ ਵੈਸਟ ਦੇ ਵਿੱਚ ਵਸਣਾ। ਮੈਂ ਤੁਹਾਨੂੰ ਦੋ ਸ਼ਹੀਦਾਂ ਦੀ ਗੱਲ ਸੁਣਾ ਕੇ, ਕਿਉਂਕਿ ਸ਼ਹੀਦਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ। ਮੈਂ ਇੱਥੇ ਗਿਆ ਸੀ ਨਾ ਇੱਕ ਹੋਰ ਗੁਰੂ ਘਰ 'ਚ, ਉੱਥੇ ਲੋਕ ਸ਼ਹੀਦਾਂ ਦੀਆਂ ਫੋਟੋ ਲਾਉਣ ਤੋਂ ਵੀ ਡਰਦੇ ਆ, ਉੱਥੇ ਖਾਲਿਸਤਾਨ ਜ਼ਿੰਦਾਬਾਦ ਲਿਖਣ ਤੋਂ ਵੀ ਡਰਦੇ ਆ, ਤੇ ਨਾਲੇ ਇਹ ਕਹਿੰਦੇ ਆ ਕਿ ਇਹ ਲੱਗੀਆਂ ਹੋਈਆਂ ਤੇ ਇੱਥੇ ਗੋਰਿਆਂ ਨੇ ਨਹੀਂ ਆਉਣਾ। ਨਹੀਂ ਆਉਂਦੇ ਗੋਰੇ ਤੇ ਨਾ ਆਉਣ। ਕੋਈ ਫੰਡਿੰਗ ਨਹੀਂ ਦਿੰਦਾ ਤੇ ਦਿੰਦਾ ਦੇ, ਨਹੀਂ ਦਿੰਦਾ ਨਾ ਦੇ। ਗੁਰੂ ਨਾਨਕ ਦਾ ਚਲਾਇਆ ਹੋਇਆ ਲੰਗਰ ਕਿਸੇ ਦੀ ਫੰਡਿੰਗ ਦੇ ਉੱਤੇ ਨਹੀਂ ਚੱਲਦਾ। ਇਹ 550 ਸਾਲ ਤੇ ਕਿਸੇ ਰਾਜੇ ਮਹਾਰਾਜੇ, ਕਿਸੇ ਹਕੂਮਤ ਦੇ ਪੈਸਿਆਂ ਨਾਲ ਨਹੀਂ ਚੱਲਿਆ। ਸੋ ਹੁਣ ਤੇ ਕੰਪਰੋਮਾਈਜ਼ ਨਾ ਕਰੋ। ਸ਼ਹੀਦਾਂ ਦੋਵਾਂ ਦੀ ਗੱਲ ਸੁਣਾਵਾਂ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦਾ ਸੀ। ਭਾਈ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ 'ਚ ਸੀ, ਇੱਦਾਂ ਹੀ ਸਮਝੋ ਮੇਰੇ ਫੈਮਿਲੀ ਮੈਂਬਰ ਸੀ। ਉਹਨਾਂ ਦੇ ਪਰਿਵਾਰ ਦੇ ਤੇ ਸਾਡੇ ਪਰਿਵਾਰ ਦੇ ਨਿੱਜੀ ਸੰਬੰਧ ਸੀ ਔਰ ਆਖਰੀ ਸਮੇਂ ਤੱਕ ਮੇਰਾ ਉਹਨਾਂ ਨਾਲ ਸੰਪਰਕ ਰਿਹਾ। ਉਹ ਮੈਨੂੰ ਫੋਨ ਵੀ ਕਰਦੇ ਸੀ, ਜੇ ਨਾ ਕਦੇ ਗੱਲ ਹੋ ਸਕੇ ਵੌਇਸ ਨੋਟ ਵੀ ਛੱਡਦੇ ਸੀ। ਉਹਨਾਂ ਦੀ ਸ਼ਹੀਦੀ ਤੋਂ ਮੈਂ ਕੋਈ 7 ਕੁ ਹਫ਼ਤੇ ਪਹਿਲਾਂ 10 ਸਾਲ ਬਾਅਦ ਪਾਕਿਸਤਾਨ ਮੁੜਿਆ ਤੇ ਉਹਨਾਂ ਦੇ ਦਰਸ਼ਨ ਹੋਏ। ਤੁਹਾਡੇ ਜਰਨੈਲ 'ਚ ਐਡਾ ਜਜ਼ਬਾ ਸੀ ਕਿ ਅਖੀਰਲੇ ਸਮੇਂ ਤੱਕ, ਹੁਣ ਲੋਕਾਂ ਨੂੰ ਲੱਗਦਾ ਕਿ ਜਿਹੜੇ ਬੰਦੇ ਬਾਹਰ ਬੈਠੇ ਆ ਨਾ ਪਾਕਿਸਤਾਨ 'ਚ, ਉਹਨਾਂ ਦੀ ਜ਼ਿੰਦਗੀ ਬੜੀ ਸੌਖੀ, ਬਹੁਤ ਔਖੀ ਜ਼ਿੰਦਗੀ ਹੁੰਦੀ ਆ ਜਰਨੈਲਾਂ ਦੀ, ਉਹ ਜਿੱਥੇ ਵੀ ਹੋਣ। ਉਹਨਾਂ ਦੇ ਆਖਰੀ ਸਨ ਕਿ ਡਾਕਟਰ ਸਾਹਿਬ ਮੈਂ ਸਲਾਹ ਕਰਨਾ ਚਾਹੁੰਦਾ ਕਿ ਮੇਰਾ ਦਿਲ ਕਰਦਾ ਵੀ ਮੈਨੂੰ, ਮੈਂ ਇੱਥੇ ਪਿੰਜਰੇ 'ਚ ਕਹਿ ਦਿਆਂ ਵੀ ਮੈਂ ਬੰਦੂਕ ਚੱਕਾਂ, ਬਾਰਡਰ ਤੇ ਜਾਵਾਂ ਤੇ ਕੋਈ 2-4 ਭਾਰਤੀ ਫੌਜੀ ਮਾਰਾਂ, ਮੈਨੂੰ ਸ਼ਹੀਦ ਕਰਨਗੇ ਤੇ ਮੈਂ ਸ਼ਹੀਦੀ ਦੇ ਦਰਜੇ ਤੱਕ ਪਹੁੰਚ ਜਾਵਾਂਗਾ। ਉਹਨਾਂ ਦੇ ਮਨ ਦੀ ਅਵਸਥਾ ਸੀ ਮੈਨੂੰ ਸ਼ਹੀਦੀ ਮਿਲੇ, ਪਰਮਾਤਮਾ ਨੇ ਉਹਨਾਂ ਨੂੰ ਸ਼ਹੀਦੀ ਹੀ ਦਿੱਤੀ। ਭਾਈ ਹਰਦੀਪ ਸਿੰਘ ਜੀ ਨਿੱਜਰ
ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਜਾਣਦਾ, ਮੇਰਾ ਉਹਨਾਂ ਨਾਲ ਬਹੁਤ ਜ਼ਿਆਦਾ ਸੰਪਰਕ ਵੀ ਨਹੀਂ ਸੀ। ਪਰ ਪਹਿਲੀ ਵਾਰੀ ਮੈਂ ਉਦੋਂ ਮਿਲਿਆ ਜਦੋਂ ਨਰਿੰਦਰ ਮੋਦੀ ਕੈਨੇਡਾ ਫੇਰੀ 'ਤੇ ਸਰੀ ਗਿਆ ਸੀ, ਅਤੇ ਮੈਂ ਉਹਨਾਂ ਦਿਨਾਂ 'ਚ ਜਿਹੜਾ ਸਰੀ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਉੱਥੇ ਬੋਲਣ ਵਾਸਤੇ ਗਿਆ ਸੀ। ਕਿੱਡੀ ਅਫਸੋਸ ਦੀ ਗੱਲ ਆ ਵੀ ਗਦਰੀ ਬਾਬਿਆਂ ਦੀ ਪੈਸੀਫਿਕ ਦੀਵਾਨ ਖਾਲਸਾ ਸੁਸਾਇਟੀ ਸਰੀ ਜਿਹੜੀ ਉੱਥੇ ਹੈਗੀ ਆ ਵੈਨਕੂਵਰ 'ਚ, ਉਹਨਾਂ ਦੇ ਗੁਰੂ ਘਰ ਨੇ ਨਰਿੰਦਰ ਮੋਦੀ ਨੂੰ ਉੱਥੇ ਦਿੱਤਾ ਸੀ ਇਨਵੀਟੇਸ਼ਨ ਬੋਲਣ ਦਾ, ਅਤੇ ਅਸੀਂ ਸਾਰੇ ਬਾਹਰ ਮੁਜ਼ਾਹਰਾ ਕਰਦੇ ਸੀ। ਭਾਈ ਨਿੱਜਰ ਵੀ ਉੱਥੇ ਸੀ, ਅਤੇ ਮੈਂ ਬੜਾ ਉਤਸ਼ਾਹ ਨਾਲ ਨਾਅਰੇ ਲਾਉਂਦਾ ਸੀ। ਫਿਰ ਉੱਥੇ ਦੇ ਇੱਕ ਦੋ ਜਿਹੜੇ TV ਆ ਉਹਨਾਂ ਨੂੰ ਮੈਂ ਇੰਟਰਵਿਊ ਦਿੱਤੇ, ਅਤੇ ਭਾਈ ਨਿੱਜਰ ਮੈਨੂੰ ਕਹਿੰਦੇ ਵੀ ਇੱਥੇ ਦੀ ਸਰਕਾਰ ਜਿਹੜੀ ਹੈ ਨਾ ਉਹ ਬੜੀ ਐਂਟੀ ਖਾਲਿਸਤਾਨੀ ਹੈ। ਡਾਕਟਰ ਸਾਹਿਬ ਅਸੀਂ ਤਾਂ ਇੱਥੇ ਦੇ ਵਸਨੀਕ ਹਾਂ, ਤੁਸੀਂ ਫਿਰ ਵੀ ਮੁੜ ਕੇ ਆਉਣਾ, ਇਹਨਾਂ ਤੁਹਾਨੂੰ ਤੰਗ ਕਰਨਾ। ਮੈਂ ਕਿਹਾ ਵੀ ਇਕੱਠੇ ਹੀ ਆ, ਨਹੀਂ ਆਉਣ ਦੇਣਗੇ ਤਾਂ ਨਹੀਂ ਆਵਾਂਗੇ। ਖੈਰ ਗੱਲ ਆਈ ਗਈ ਹੋ ਗਈ। ਦੂਸਰੀ ਵਾਰੀ ਮੈਂ ਜਦੋਂ ਕਰੋਨਾ ਦੀ ਮਹਾਮਾਰੀ ਮੁੱਕੀ ਤਾਂ ਮੈਂ ਇੱਕ ਵਾਰੀ ਫੇਰ ਮਹਾਰਾਜ ਦੇ 550 ਸਾਲਾਂ ਦਾ ਸਮਾਂ ਸੀ, ਅਤੇ ਉਦੋਂ ਮੈਂ ਗਿਆ ਕੈਨੇਡਾ। ਉੱਥੇ ਇੱਕ ਸੈਮੀਨਾਰ ਰੱਖਿਆ ਸੀ, ਅਤੇ ਉਦੋਂ ਮੈਂ ਭਾਈ ਨਿੱਜਰ ਹੋਰਾਂ ਨੂੰ ਮਿਲਣ ਗਿਆ ਉਹਨਾਂ ਦੇ ਗੁਰੂ ਘਰ 'ਚ। ਮੈਂ ਜਿਹੜੇ ਮਹਾਰਾਜ ਦੇ 3 ਤੁਕਾਂ ਫੇਥਫੁਲ ਰਾਈਟ ਡੈਕਲੇਰੇਸ਼ਨ ਦੀਆਂ ਦਰਜ ਕਰਾਈਆਂ ਉਹ ਲੈ ਕੇ ਉਹਨਾਂ ਦੀ ਸੇਵਾ 'ਚ ਗਿਆ। ਮੈਂ ਕਿਹਾ ਕਿ ਗੁਰੂ ਘਰ 'ਚ ਲਾਓ। ਉਹ ਗੁਰੂ ਦਾ ਐਸਾ ਸਿੰਘ ਸੀ, ਉਹ ਭਾਵੇਂ ਪ੍ਰਧਾਨ ਸੀ, ਗੁਰੂ ਘਰ 'ਚ ਆਪ ਹੀ ਸੇਵਾ ਕਰਦਾ ਸੀ। ਜਿਹੜੇ ਉੱਥੇ ਸੰਗਤ ਹੈ ਨਾ ਉਹਨਾਂ ਨੂੰ ਪੁੱਛ ਲਿਓ ਜੇ, ਕਦੇ ਉਹਨੂੰ ਕਿਸੇ ਨੇ ਸਾਫ਼ ਕੱਪੜਿਆਂ 'ਚ ਨਹੀਂ ਦੇਖਿਆ। ਉਹਨੂੰ ਭਾਂਡੇ ਮਾਂਜਦਿਆਂ ਗੁਰੂ ਘਰ ਦੇ, ਲੰਗਰ ਵਰਤਾਉਂਦਿਆਂ, ਲਿਬੜਿਆਂ ਕੱਪੜਿਆਂ 'ਚ ਹਰ ਵੇਲੇ ਗੁਰੂ ਘਰ ਦੀ ਸੇਵਾ ਕਰਦਾ ਸੀ। ਪੁਰਾਤਨ ਸਿੱਖਾਂ ਦਾ ਜੇ ਕਿਸੇ ਨੇ ਨਮੂਨਾ ਦੇਖਣਾ ਹੋਵੇ ਤਾਂ ਭਾਈ ਨਿੱਜਰ ਸੀ। ਮੈਂ ਭਾਈ ਨਿੱਜਰ ਨੂੰ ਕਿਹਾ, ਮੈਂ ਕਿਹਾ ਕਿ ਸਿੰਘ ਸਾਹਿਬ ਇੱਦਾਂ ਆ ਵੀ ਤੁਸੀਂ ਬਹੁਤ ਪ੍ਰਚਾਰ ਵੀ ਕਰ ਰਹੇ ਹਨ, ਏਜੰਸੀਆਂ ਦੀ ਨਜ਼ਰ 'ਚ ਵੀ ਆ, ਥੋੜ੍ਹਾ ਧਿਆਨ ਕਰਿਆ ਕਰੋ। ਉਸ ਸ਼ਹੀਦ ਦੇ ਇਹ ਸ਼ਬਦ ਸਨ ਵੀ ਡਾਕਟਰ ਸਾਹਿਬ ਜੇ ਗੁਰੂ ਸਾਹਿਬ ਸ਼ਹੀਦੀ ਦਾ ਦਾਨ ਦੇ ਜਾਣ ਤਾਂ ਇਸ ਤੋਂ ਵੱਡੀ ਕਿਹੜਾ ਦਾਨ ਹੋ ਸਕਦਾ। ਮੇਰੀ ਤੇ ਮਨ ਦੀ ਆਸ਼ਾ ਹੀ ਇਹ ਆ ਕਿ ਮੈਨੂੰ ਸ਼ਹੀਦੀ ਮਿਲੇ, ਔਰ ਫਿਰ ਉਹ ਸ਼ਹੀਦ ਹੋਏ। ਉਹਨਾਂ ਦੀ ਸ਼ਹੀਦੀ ਹੀ ਹੈ, ਪਰਮਾਤਮਾ ਨੇ ਉਹਨਾਂ ਦੀ ਹਿਊਮਿਲਿਟੀ ਨੂੰ, ਉਹਨਾਂ ਦੀ ਸੇਵਾ ਨੂੰ, ਉਹਨਾਂ ਦੇ ਮਨ ਦੀ ਆਸ਼ਾ ਨੂੰ ਕਬੂਲਿਆ। ਕਿਉਂਕਿ ਗੁਰੂ ਸਾਹਿਬ, ਮੇਰਾ ਖਿਆਲ ਹੈ ਗੁਰਿਆਈ ਦੇ ਬਾਅਦ ਅਗਰ ਕਿਸੇ ਸਿੱਖ ਨੂੰ ਕੋਈ ਦਾਨ ਮਿਲ ਸਕਦਾ ਅਕਾਲ ਪੁਰਖ ਦੀ ਤਰਫੋਂ ਤੇ ਉਹ ਸ਼ਹੀਦੀ ਆ। ਉਸ ਸ਼ਹੀਦੀ ਦਾ ਹੀ ਨਤੀਜਾ ਹੈ ਕਿ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖੜਾ ਹੋ ਕੇ ਸਿੱਖਾਂ ਦੇ ਉੱਤੇ ਹੋਏ ਅਤਿਆਚਾਰ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦਾ। ਇਹਨਾਂ ਸ਼ਹੀਦੀਆਂ ਦਾ ਹੀ ਦੇਣ ਹੈ ਕਿ ਅਮਰੀਕਾ ਦੀ ਪਾਰਲੀਮੈਂਟ 'ਚ ਹੁਣ 40 ਸਾਲਾਂ ਬਾਅਦ ਸਿੱਖ ਨਸਲਕੁਸ਼ੀ ਤੇ ਮਤਾ ਆਇਆ ਵਾ। ਅਮਰੀਕਨ ਸਿੱਖ ਕਾਕਸ ਜਿਹਦੇ 'ਚ ਅੱਜ 50 ਕਾਂਗਰਸਮੈਨ ਆ, ਉਹਨਾਂ ਦੇ ਯਤਨਾਂ ਸਦਕਾ ਤੇ ਮਹਾਰਾਜ ਦੀ ਬਖਸ਼ਿਸ਼ ਨਾਲ ਅਮਰੀਕਾ ਦੀਆਂ ਸਟੇਟ ਅਸੈਂਬਲੀਆਂ ਤੋਂ ਅੱਜ ਸਿੱਖ ਨਸਲਕੁਸ਼ੀ ਦੇ ਮਤੇ ਪਾਸ ਹੋ ਰਹੇ ਆ। ਸੋ ਜਿਹੜੇ ਇੱਥੇ ਕਹਿੰਦੇ ਆ ਨਾ ਵੀ ਇਹਨਾਂ ਸ਼ਹੀਦਾਂ ਦੀਆਂ ਫੋਟੋ ਲਾ ਦਿਓ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਾ ਲਾਓ, ਉਹਨਾਂ ਨੂੰ ਸੋਚਣਾ ਚਾਹੀਦਾ ਉਹ ਕੀ ਕਹਿ ਰਹੇ ਆ। ਤੁਹਾਡੇ ਲਈ ਕਹਿਣਾ ਸ਼ਾਇਦ ਸੌਖਾ ਵਾ, ਤੁਹਾਡਾ ਕੋਈ ਸ਼ਾਇਦ ਸ਼ਹੀਦ ਨਾ ਹੋਇਆ ਹੋਵੇ। ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਪੁੱਤਰ ਜ਼ਿੰਦਾ ਪਾਣੀਆਂ ਉਬਲਦਿਆਂ 'ਚ ਪਾ ਕੇ ਸਾੜੇ ਗਏ, ਜਿਨ੍ਹਾਂ ਨੂੰ ਕਦੇ ਉਹਨਾਂ ਦੇ ਸੰਸਕਾਰ ਕਰਨ ਦਾ ਵੀ ਮੌਕਾ ਨਹੀਂ ਮਿਲਿਆ। ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਹਜੇ ਜੰਮੇ ਸੀ ਦਿੱਲੀ ਹਸਪਤਾਲ ਦੇ ਵਿੱਚ, ਅਜੇ ਉਹਨਾਂ ਦਾ ਨਾਮ ਸਿੰਘ ਕੌਰ ਨਹੀਂ ਸੀ ਰੱਖਿਆ ਗਿਆ, ਤੇ ਨਵੰਬਰ ਦੇ ਵਿੱਚ 1984 'ਚ ਉਹਨਾਂ ਬੱਚਿਆਂ ਨੂੰ ਜੰਮਦੇ ਹੀ ਮਾਰ ਦਿੱਤਾ ਗਿਆ। ਸਿੱਖਾਂ ਦੇ ਬੱਚੇ ਆ। ਤੁਸੀਂ ਕਹਿੰਦੇ ਸ਼ਹੀਦਾਂ ਦੀ ਸ਼ਹੀਦੀ ਨੂੰ ਭੁੱਲ ਜਾਓ ਤੇ ਉਹਨਾਂ ਦੀਆਂ ਫੋਟੋ ਲਾ ਦਿਓ, ਗੁਰਦੁਆਰਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਨਾ ਕਹੋ, ਕੋਈ ਫਾਇਦਾ ਨਹੀਂ ਹੈ ਏਡੇ ਏਡੇ ਵੱਡੇ ਲੰਗਰ ਹਾਲ ਬਣਾਉਣ ਦਾ ਜੇ ਉੱਥੇ ਸ਼ਹੀਦਾਂ ਦੀ ਯਾਦ ਨਹੀਂ ਹੈ। ਸੋ ਮੈਂ ਰਵੀ ਸਿੰਘ ਅੱਗੇ ਕਹਿ ਰਿਹਾ ਸੀ, ਕੱਲ ਵੀ ਕਿਹਾ ਕਿ ਜਦੋਂ ਕੌਮ ਗੁਲਾਮ ਹੁੰਦੀ ਹੈ ਤੇ ਇੱਦਾਂ ਦੀ ਸੋਚ ਆ ਜਾਂਦੀ ਆ। ਕਿਸੇ ਨੇ ਕਿਹਾ ਜੀ ਜੇ ਇਹਨਾਂ ਦੀ ਫੋਟੋ ਲਾਈ ਹੈ ਨਾ ਤੇ ਪਹਿਲਾਂ ਬਹੁਤ ਸਾਰੇ ਹਿੰਦੂ ਸੁਖਮਨੀ ਸਾਹਿਬ ਦਾ ਪਾਠ ਰਖਵਾ ਲੈਂਦੇ ਸੀ ਗੁਰਦੁਆਰਿਆਂ 'ਚ, ਜਿਨ੍ਹਾਂ ਗੁਰਦੁਆਰਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਆ ਜਾਂ ਪੋਸਟਰ ਲੱਗਦੇ ਆ, ਉੱਥੇ ਹਿੰਦੂ ਜਿਹੜੇ ਆ ਸੁਖਮਨੀ ਸਾਹਿਬ ਦਾ ਪਾਠ ਨਹੀਂ ਰਖਵਾਉਂਦੇ। ਮੈਂ ਉਹਨਾਂ ਨੂੰ ਕਿਹਾ ਤੁਹਾਡੇ ਵਰਗੀ ਸੋਚ ਹੀ ਸੀ ਜਿਹਨੇ ਦਰਬਾਰ ਸਾਹਿਬ 'ਚ ਮੂਰਤੀ ਪੂਜਾ ਸ਼ੁਰੂ ਕਰਾ ਦਿੱਤੀ ਸੀ ਮਸੰਦਾਂ ਦੇ ਹੇਠ ਤਾਂ ਕਿ ਰੈਵਨਿਊ ਵਧੇ। ਪਰ ਮੈਨੂੰ ਇੰਨੀ ਖੁਸ਼ੀ ਹੋਈ ਹੈ ਤੁਹਾਡਾ ਗੁਰੂ ਘਰ ਦੇਖ ਕੇ ਕਿ ਤੁਸੀਂ ਇਸ 'ਤੇ ਸ਼ਹੀਦਾਂ ਦੀਆਂ ਫੋਟੋ ਵੀ ਲਾਈਆਂ,
ਇੱਥੇ ਸ਼ਸਤਰ ਵੀ ਆ ਮਹਾਰਾਜ ਦੀ ਹਜ਼ੂਰੀ 'ਚ। ਇਹ ਹੈ ਅਸਲ 'ਚ ਸਿੱਖੀ ਦਾ ਸਿਧਾਂਤ, ਜਿਹਨੂੰ ਅਸਾਂ ਲੈ ਕੇ ਟੁਰਨਾ, ਆਪਣੇ ਬੱਚਿਆਂ ਨੂੰ ਜੋੜਨਾ। ਸੋ ਗੁਰੂ ਮਹਾਰਾਜ ਰਹਿਮਤ ਕਰਨ। ਉਹ ਸਮਾਂ ਦੂਰ ਨਹੀਂ ਜਿਹਨੂੰ ਦਰਿਆ ਜਮਨਾ ਤੋਂ ਲੈ ਕੇ ਰਾਵੀ ਤੱਕ ਸਾਡਾ ਕੌਮੀ ਕਾਰ ਖਾਲਿਸਤਾਨ ਵਜੂਦ 'ਚ ਆਏਗਾ, ਤੇ ਦਿੱਲੀ ਦੇ ਤਖਤ ਤੇ ਗੁਰੂ ਸਾਹਿਬ ਦੀ ਫੌਜ ਵੀ ਜਾਏਗੀ ਤੇ ਗੁਰੂ ਸਾਹਿਬ ਦੀ ਕੌਮ ਉੱਥੇ ਬਿਰਾਜਮਾਨ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।